वाहिगुरू जी का खालसा वाहिगुरू जी की फतेह अस्सलाम वालेकुम आदाब बर्ज मैं हाँ ਤੁਹਾਡੀ ਹੋਸਟ ਨੀਲਮ ਕੌਰ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਹੀ ਪਿਆਰੇ ਸੋਹਣੇ ਸੁਨੱਖੇ ਸਿਆਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी रार साहब जी आनू प्रोग्राम सचो सच विच बहुत मेहरबानी जी रार साहब आज 6 अक्तूबर 2020 1800 नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਾਮ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਕਿ ਕਿਸ ਤਰ੍ਹਾਂ ਚੀਨ ਅਤੇ ਅਮਰੀਕਾ ਉਸ ਦੇ ਵਿਚਾਲੇ ਜਿਹੜਾ ਟਕਰਾਅ ਨੂੰ ਅੱਗੇ ਵਧਾਉਂਦਿਆਂ ਅਮਰੀਕਾ ਨੇ ਆਸਟ੍ਰੇਲੀਆ ਜਾਪਾਨ ਭਾਰਤ ਅਤੇ ਸਾਊਥ ਕੋਰੀਆ ਤੇ ਆਧਾਰਿਤ ਕੁਵੈਡ ਨਾਂ ਦੇ ਗਰੁੱਪ ਦੀ ਇੱਕ ਅਹਿਮ ਮੀਟਿੰਗ ਜਿਹੜੀ ਹੈ ਉਹ ਟੋਕੀਓ ਜਾਪਾਨ ਵਿੱਚ ਕੀਤੀ ਜਿਸ ਵਿੱਚ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੇ ਸ਼ਮੂਲੀਅਤ ਕੀਤੀ ਹੈ ਔਰ ਕੁਵੈਡ ਦਾ ਮੁੱਖ ਮਕਸਦ ਚੀਨ ਨੂੰ ਫੌਜੀ ਤੌਰ ਤੇ ਸਮੁੰਦਰ ਵਿੱਚ ਅਤੇ ਆਰਥਿਕ ਤੌਰ ਤੇ ਘੇਰਨਾ ਹੈ ਸੋ ਚੀਨ ਨੇ ਇਸ ਨੂੰ ਤੰਜ ਨਾਲ ਮਿਨੀ ਨੈਟੋ ਦਾ ਨਾਮ ਦਿੱਤਾ ਹੈ ਸੋ ਹੁਣ ਇਹ ਦੇਖਣਾ ਹੈ ਕਿ ਜਿਹੜੀ ਇਹ ਮੀਟਿੰਗ ਹੈ ਕੁਵੈਡ ਚੀਨ ਦੇ ਵੱਧਦੇ ਅਸਰ ਨੂੰ ਰੋਕਣ ਵਿੱਚ ਕਾਮਯਾਬ ਹੋਏਗੀ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਪਹਿਲੇ ਮੁੱਦੇ ਬਾਰੇ ਦੇਖੋ ਦੁਨੀਆ ਦੇ ਵਿੱਚ ਕਈ ਕੁਝ ਚੱਲ ਰਿਹਾ ਹੈ ਅਰਮੀਨੀਆ ਔਰ ਅਜ਼ਰਬਾਈਜਾਨ ਦੀ ਟੱਕਰ ਵੀ ਬਰਾਬਰ ਹੈ ਅਮਨ ਕਾਇਮ ਕਰਨ ਦੇ ਲਈ ਜਿਵੇਂ ਅਸੀਂ ਕੱਲ ਵੀ ਦੱਸਿਆ ਸੀ ਕਿ ਈਰਾਨ ਵੀ ਜੰਪ ਕਰ ਰਿਹਾ ਹੈ ਰੂਸ ਦਾ ਵੀ ਯਤਨ ਹੈ ਲੇਕਿਨ ਜਿਸ ਪਾਸੇ ਅੱਖਾਂ ਲੱਗੀਆਂ ਹੋਈਆਂ ਸੀ ਦੁਨੀਆ ਦੀਆਂ ਖਾਸ ਤੌਰ ਤੇ ਜਿਹੜੇ ਉਸ ਖਿੱਤੇ ਦੇ ਮਾਹਿਰ ਨੇ ਕਿ ਜਿਹੜੀ ਕੁਆਡਰੀਲੇਟਰਲ ਜਿਹੜਾ ਡਾਇਲੋਗ ਦੇ ਨਾਂ ਥੱਲੇ ਜਿਸ ਥਾਟ ਦੀ ਸ਼ੁਰੂਆਤ ਤਾਂ 2005 ਦੇ ਵਿੱਚ ਜਦੋਂ ਸ਼ਿੰਜ਼ੋ ਐਬ ਜਿਹੜੇ ਪਹਿਲੇ ਜਾਪਾਨ ਦੇ ਪ੍ਰਾਈਮ ਮਿਨਿਸਟਰ ਸੀ ਹੁਣ ਤਾਂ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਹੈ ਸੁਨਾਮੀ ਆਈ ਔਰ ਇਹ ਸਾਰੇ ਖਿੱਤੇ ਦੇ ਵਿੱਚ ਜ਼ਾਹਰ ਹੈ ਸੁਨਾਮੀ ਓਰੀਜੀਨੇਟ ਜਾਪਾਨ ਤੋਂ ਔਰ ਫਿਰ ਉਹਦਾ ਪ੍ਰਭਾਵ ਆਸਟ੍ਰੇਲੀਆ 'ਚ ਵੀ ਇੰਡੀਆ ਦੇ ਵੀ ਨਿਕੋਬਾਰ ਆਈਲੈਂਡ ਉਹਨਾਂ ਜਿਹੜੇ ਨੇ ਜਜ਼ੀਰੇ ਉਹਨਾਂ ਨੇ ਵੀ ਕਬੂਲਿਆ ਔਰ ਹੋਰ ਵੀ ਉਹਦਾ ਨੁਕਸਾਨ ਹੋਇਆ ਸੋ ਉਹਨਾਂ ਨੇ ਉਦੋਂ ਤਾਂ ਇਸ ਗੱਲ ਨੂੰ ਇੱਕ ਹਿਊਮੈਨੀਟੇਰੀਅਨ ਏਡ ਦੇ ਤੌਰ ਤੇ ਉਹਨਾਂ ਨੇ ਸੁਜੈਸਟ ਕੀਤਾ ਸੀ ਕਿ ਆਪਸ 'ਚ ਤਾਵਨ ਹੋਣਾ ਚਾਹੀਦਾ ਲੇਕਿਨ ਫਿਰ ਅਸੀਂ ਦੇਖਦੇ ਹਾਂ ਕਿ 2017 ਤੱਕ ਪਹੁੰਚਦੇ ਹਾਂ ਅਮਰੀਕਾ ਨੂੰ ਕਿਉਂਕਿ ਉਦੋਂ ਤੱਕ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਹੈ ਉਹ ਟਰਮ ਉਸ ਤੋਂ ਪਹਿਲਾਂ ਸ਼ੁਰੂ ਹੋ ਚੁੱਕੀ ਸੀ 2016 ਦੇ ਵਿੱਚ ਔਰ ਉਹਨਾਂ ਨੂੰ ਇਹ ਲੱਗਾ ਕਿ ਵੀ ਚੀਨ ਨੂੰ ਜੇ ਸਮੁੰਦਰਾਂ ਦੇ ਵਿੱਚ ਵੀ ਘੇਰਨਾ ਹੈ ਆਰਥਿਕ ਤੌਰ ਤੇ ਜਿਹੜਾ ਚੀਨ ਨੇ ਆਲਮੋਸਟ 6-7 ਸਾਲ ਪਹਿਲਾਂ ਜਿਹੜਾ ਵਨ ਰੋਡ ਵਨ ਬੈਲਟ ਇਨੀਸ਼ੀਏਟਿਵ ਸ਼ੁਰੂ ਕੀਤਾ ਹੈ ਔਰ 70 ਦੇਸ਼ਾਂ ਦੇ ਵਿੱਚ ਉਸ ਦਾ ਨੈਟਵਰਕ ਹੀ ਨਹੀਂ ਬਾਕੀ ਤਾਂ ਚਲੋ ਕੋਈ ਮੀਟਿੰਗਸ ਇੱਥੇ ਹੋ ਰਹੀਆਂ ਜਾਂ ਮਤੇ ਪਕਾਉਣ ਵਾਲੀ ਗੱਲ ਹੀ ਹੈ ਲੇਕਿਨ 70 ਦੇਸ਼ਾਂ ਦੇ ਵਿੱਚ ਚੀਨ ਨੇ ਆਲਰੇਡੀ ਆਪਣੇ ਪੈਰ ਪਸਾਰੇ ਔਰ ਆਪਣੇ ਬਲਬੂਤੇ ਤੇ ਕਿਉਂਕਿ ਬਹੁਤ ਸਾਰੀਆਂ ਥਾਵਾਂ ਤੇ ਇਨਫਰਾਸਟ੍ਰਕਚਰ ਡਿਵੈਲਪ ਕਰਨ ਦੇ ਵਿੱਚ ਫਾਈਨੈਂਸ਼ੀਅਲ ਹੈਲਪ ਕੀਤੀ ਪੂਰੀ ਨੈਟਵਰਕਿੰਗ ਬਣਾਈ ਔਰ ਇਹ ਕਿਉਂਕਿ ਇਨੀਸ਼ੀਏਟਿਵ ਆਲਮੋਸਟ 2013 ਤੋਂ ਚੀਨ ਨੇ ਸ਼ੁਰੂ ਕੀਤਾ ਔਰ ਅਮਰੀਕਾ ਇਸ ਨੂੰ ਲੈ ਕੇ ਫਿਕਰਮੰਦ ਵੀ ਸੀ ਔਰ ਇਸ ਦੇ ਨਾਲ ਸਾਊਥ ਚਾਈਨਾ ਸੀ ਜਿੱਥੇ ਕਿ ਚੀਨ ਨੇ ਆਰਟੀਫੀਸ਼ੀਅਲ ਆਈਲੈਂਡ ਬਣਾਏ ਨੇ ਔਰ ਉਹਦਾ ਪੂਰਾ ਉੱਥੇ ਦਬਦਬਾ ਉਹਨੇ ਕਾਇਮ ਕੀਤਾ ਹੈ ਉਸ ਮੁੱਦੇ ਦੇ ਉੱਤੇ ਜਾਪਾਨ ਦੇ ਨਾਲ ਵੀ ਕਿਉਂਕਿ ਜਾਪਾਨ ਚੀਨ ਦੀ ਜਿੱਥੇ ਪੁਰਾਣੀ ਹੌਸਟਿਲਿਟੀ ਹੈ ਹਿਸਟੋਰੀਕਲ
ਉੱਥੇ ਇੱਕ ਜ਼ਮਾਨਾ ਸੀ ਕਿ ਲੈਂਡ ਨੂੰ ਲੈ ਕੇ ਜਾਂ ਜ਼ਮੀਨ ਦੇ ਉੱਤੇ ਕਿਹਦਾ ਕਬਜ਼ਾ ਹੈ, ਪਰ ਜਦੋਂ ਤੋਂ ਤੇਲ ਨਿਕਲਿਆ, ਤੇਲ ਤਾਂ ਪਹਿਲਾਂ ਲੈਂਡ ਚੋਂ ਹੀ ਨਿਕਲਿਆ, ਮਿਡਲ ਈਸਟ 'ਚ ਅਸੀਂ ਦੇਖਦੇ ਹਾਂ ਲੀਬੀਆ, ਔਰ ਜੇ ਅਫਰੀਕਨ ਕੰਟੀਨੈਂਟ ਦੀ ਵੀ ਅਸੀਂ ਗੱਲ ਕਰੀਏ ਤੇ ਬਹੁਤ ਸਾਰਾ ਰੌਲਾ ਤੇ ਲੈ ਦੇ ਕੇ ਇਹਨਾਂ ਨੈਚੁਰਲ ਰਿਸੋਰਸਿਸ ਨੂੰ ਲੈ ਕੇ ਹੀ ਹੈ। ਔਰ ਪਿਛਲੇ ਦਿਨਾਂ 'ਚ ਮੈਂ ਟਰੈਵਲ ਕਰ ਰਿਹਾ ਸੀ ਔਰ ਊਬਰ ਦੇ ਡਰਾਈਵਰ ਜਿਹੜੇ ਕਿ ਮੋਰਾਕਨ ਮੂਲ ਦੇ ਮਿਸਟਰ ਯਾਸੀਨ, ਬੜਾ ਪੜ੍ਹਿਆ ਲਿਖਿਆ ਮਕੈਨੀਕਲ ਇੰਜੀਨੀਅਰ ਉੱਥੋਂ, ਔਰ ਮੇਰਾ ਇਹ ਹਮੇਸ਼ਾ ਇੰਟਰਸਟ ਵੀ ਹੁੰਦਾ ਹੈ ਕਿ ਮੈਂ ਗੱਲਬਾਤ ਵੀ ਕਰਦਾ ਹਾਂ ਔਰ ਕੁਝ ਸਿੱਖਣ ਦੀ ਕੋਸ਼ਿਸ਼ ਵੀ ਹੁੰਦੀ ਹੈ। ਔਰ ਮੈਂ ਮੋਰਾਕੋ ਔਰ ਉਹਨਾਂ ਦੀ ਪੋਲਿਟਿਕਸ ਔਰ ਅੱਜ ਕੀ ਚੱਲ ਰਿਹਾ ਪਹਿਲਾਂ ਕੀ, ਔਰ ਮੈਨੂੰ ਕਈ ਵਾਰੀ ਹੈਰਾਨੀ ਭਰੀ ਖੁਸ਼ੀ ਹੁੰਦੀ ਹੈ ਕਿ ਬਹੁਤ ਸਾਰੇ ਇਹਨਾਂ ਖਿੱਤਿਆਂ ਦੇ ਲੋਕ, ਭਾਵੇਂ ਲੱਗਦਾ ਹੁੰਦਾ ਹੈ ਕਿ ਵੀ ਉਹ ਟੈਕਸੀ ਚਲਾ ਰਹੇ ਨੇ ਜਾਂ ਦੂਸਰੇ ਔਡ ਜੌਬ ਕਰ ਰਹੇ ਨੇ, ਪਰ ਉਹਨਾਂ ਦੀ ਕਾਫੀ ਪਕੜ ਹੁੰਦੀ ਹੈ ਇਸ਼ੂਜ਼ ਦੇ ਉੱਤੇ। ਉਹਨਾਂ ਨੂੰ ਇਹ ਵੀ ਪਤਾ ਹੈ ਵੀ ਕਿਵੇਂ ਕਲੋਨੀਅਲ ਪਾਵਰਸ ਨੇ ਜਾ ਕੇ ਲੁੱਟਿਆ, ਔਰ ਅਫਰੀਕਨ ਖਾਸ ਤੌਰ ਤੇ ਸਮਝਦੇ ਨੇ ਕਿ ਭਾਈ ਸਾਡਾ ਦੁਸ਼ਮਣ ਜਿਹੜਾ ਹੈ ਉਹ ਸਭ ਤੋਂ ਪਹਿਲਾਂ ਤਾਂ ਸਾਡੇ ਨੈਚੁਰਲ ਰਿਸੋਰਸਿਸ ਹੀ ਸੀ, ਕਿ ਉੱਥੋਂ ਉਹਨਾਂ ਨੇ ਕਿਤੇ ਹੀਰੇ ਨਿਕਲ ਰਹੇ ਨੇ, ਕਿਤੇ ਗੋਲਡ ਨਿਕਲ ਰਿਹਾ ਹੈ, ਕਿਤੇ ਕੋਈ ਹੋਰ ਹੈ ਜਿਸ ਦੀ ਲੁੱਟ ਹੈ। ਔਰ ਉਹਨਾਂ ਨੇ ਕਿਹਾ ਵੀ ਦੂਸਰੀ ਸਾਡੀ ਤਰਾਸਦੀ ਜਾਂ ਟ੍ਰੈਜਡੀ ਉਦੋਂ ਹੋਈ ਕਿ ਜਦੋਂ ਭਾਵੇਂ ਅਸੀਂ ਇਹਨਾਂ ਤੋਂ ਜਾਨ ਵੀ ਛੁਡਾ ਲਈ, ਫਿਰ ਬਹੁਤ ਸਾਰਿਆਂ ਨੇ, ਉਹ ਇਟਲੀ ਹੋਏ, ਫਰਾਂਸ ਹੋਏ, ਸਪੇਨ ਹੋਏ, ਜਿਨ੍ਹਾਂ ਦਾ ਨਾਰਦਰਨ ਅਫਰੀਕਾ ਦੇ ਵਿੱਚ ਪ੍ਰਭਾਵ ਰਿਹਾ, ਉਹਨਾਂ ਨੇ ਅੱਗੋਂ ਟ੍ਰੀਟੀਜ਼ ਕਰ ਲਈਆਂ ਕਿ ਵੀ ਸਾਨੂੰ ਫਰੀडम ਦੇ ਰਹੇ ਨੇ, ਲੇਕਿਨ 99 ਸਾਲਾਂ ਦੀਆਂ ਉਹਨਾਂ ਨੇ ਅੱਗੋਂ ਜਿਹੜੀਆਂ ਨੇ ਉਹ ਐਗਰੀਮੈਂਟ ਸਾਈਨ ਕਰ ਲਏ। ਉਹਨਾਂ ਕਿਹਾ ਕਿ ਫਿਰ ਗੱਲ ਉੱਥੇ ਨਹੀਂ ਮੁੱਕੀ, ਜਿਹੜੇ ਉਹਨਾਂ ਦੇ ਸਬਸਟੀਚਿਊਟ ਆਏ ਉਹ ਟੋਟਲੀ ਕਰਪਟ ਸਿਸਟਮ, ਸਾਰੇ ਹੀ ਕਰਪਸ਼ਨ 'ਚ ਮੁਲਵਸ, ਔਰ ਨਤੀਜੇ ਦੇ ਤੌਰ ਤੇ ਆਮ ਲੋਕ ਇਹਦੇ ਬਾਵਜੂਦ ਕਿ ਉਹ ਤਰੱਕੀ ਦੇ ਰਾਹ ਤੇ ਪੈਣਾ ਚਾਹੁੰਦੇ ਨੇ, ਲੇਕਿਨ ਉਹਨਾਂ ਦੇ ਕਰਪਟ ਸਿਸਟਮ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੰਦੇ। ਸੋ ਕੁੱਲ ਮਿਲਾ ਕੇ ਇਹੀ ਕਹਾਣੀ ਅਸੀਂ ਜੇ ਇਹ ਦੇਖੀਏ ਕਿ ਵੀ ਸਮੁੰਦਰਾਂ 'ਚ ਪਹਿਲਾਂ ਤਾਂ ਲੜਾਈ ਸਮੁੰਦਰ ਦੇ ਰਾਹੀਂ ਵੋਇਜ ਸੀ, ਕਿ ਸਮੁੰਦਰੀ ਸਫ਼ਰ ਹੈ, ਜੇ ਸਪੇਨ ਜਾਂ ਪੁਰਤਗਾਲ ਜਾਂ ਨਾਰਵੇ ਜਾਂ ਡੱਚ ਔਰ ਬ੍ਰਿਟਿਸ਼ਰਸ ਔਰ ਫ੍ਰੈਂਚ, ਇਹ ਸਾਰੇ ਕਿਉਂਕਿ ਸਮੁੰਦਰਾਂ ਦੇ ਕੰਢੇ ਹੀ ਨੇ, ਇਹਨਾਂ ਦੇ ਆਈਲੈਂਡ ਹੀ ਨੇ ਮੁਲਕਾਂ ਦੇ, ਔਰ ਇਹਨਾਂ ਨੇ ਚੰਗੇ ਬੇੜੇ ਬਣਾਏ, ਔਰ ਥਾਂ ਥਾਂ ਕੋਲੰਬਸ ਨੇ ਇੱਧਰ ਆ ਕੇ ਅਮਰੀਕਾ ਲੱਭਿਆ, ਵਾਸਕੋ ਡੀ ਗਾਮਾ ਜਿਹੜਾ ਪੋਰਤੁਗੀਜ਼ ਜਿਹੜਾ ਉਹ ਉੱਥੇ ਗੋਆ ਪਹੁੰਚ ਗਿਆ, ਕੋਚੀਨ ਪਹੁੰਚ ਗਿਆ। ਸੋ ਉਦੋਂ ਤਾਂ ਇਹ ਸੀ ਕਿ ਲੈਂਡ ਨੂੰ ਲੁੱਟਣ ਦੇ ਲਈ ਜਿੱਥੇ ਜਿੱਥੇ ਹੈ ਵੀ ਕਿਹੜੇ ਫਾਸਟ ਰਸਤੇ ਨੇ, ਔਰ ਸਮੁੰਦਰਾਂ 'ਚ ਬੇੜਿਆਂ ਦੀ ਇੰਪਰੂਵਮੈਂਟ ਹੁੰਦੀ ਚਲੀ ਗਈ, ਔਰ ਉਹਦੇ ਨਾਲ ਫਿਰ ਕਿਹਦੇ ਕੋਲ ਜੰਗੀ ਜਿਹੜਾ ਨੇਵੀ ਹੈ, ਕਿਹਦੀ ਨੇਵੀ ਸਟਰੋਂਗ ਹੈ। ਆਟੋਮਨ ਐਮਪਾਇਰ ਇੱਕ ਸਟੇਜ ਤੇ 600-700 ਸਾਲ ਸਾਰੇ ਪਾਸੇ ਸੀ, ਔਰ ਉਹਨਾਂ ਦੀ ਆਪਣੀ ਨੇਵੀ ਵੀ ਸੀ, ਬਟ ਅਲਟੀਮੇਟਲੀ ਯੂਰਪ ਦੇ ਸਾਹਮਣੇ ਪਛੜਨਾ ਸ਼ੁਰੂ ਹੋਇਆ। ਪਰ ਜਦੋਂ ਸਮੁੰਦਰ ਦੇ ਵਿੱਚੋਂ ਤੇਲ ਜਾਂ ਦੂਸਰੇ ਰਿਸੋਰਸਿਸ ਦੀ ਗੱਲ ਹੋਈ, ਫਿਰ ਲੜਾਈ ਸਮੁੰਦਰ ਦੇ ਪਾਣੀਆਂ ਨੂੰ ਲੈ ਕੇ ਵੀ ਹੋਈ, ਔਰ ਅਸੀਂ ਦੇਖਦੇ ਕਿ ਕਿਵੇਂ ਜਿਹੜਾ ਸਾਊਥ ਚਾਈਨਾ ਸੀ ਦੇ ਵਿੱਚ ਜਿਹੜਾ ਟਕਰਾਅ, ਉਹਦਾ ਵੱਡਾ ਕਾਰਨ ਉਹਦੇ ਰਿਸੋਰਸਿਸ ਦਾ ਹੋਣਾ। ਬੇਸ਼ੱਕ ਇੰਟਰਨੈਸ਼ਨਲ ਲਾਅ ਬਣੇ ਕਿ ਇਹ ਜੀ ਐਰੋਨੌਟਿਕਸ ਮਾਈਲਸ ਨੇ, ਇਹਨਾਂ ਦੇਸ਼ ਦੀ ਹੱਦ ਦੇ 20 ਮੀਲ ਤੱਕ ਕਿ ਕਿੰਨੇ ਤੱਕ, ਸ਼ਾਇਦ 200 ਮੀਲ ਤੱਕ ਖੁੱਲ੍ਹ ਹੈ, ਉਹਦੀ ਹੱਦ ਹੈ। ਫਿਰ ਕਦੋਂ ਉੱਥੇ ਕਿਹੜੀ ਪਾਣੀ ਦੇ ਉੱਤੇ ਲੀਕ ਖਿੱਚੀ ਹੋਈ ਹੈ, ਕਿੱਥੋਂ ਕਿਹਦਾ ਸ਼ੁਰੂ ਹੁੰਦਾ ਹੈ, ਕੀ ਐਂਡ ਹੁੰਦਾ ਹੈ। ਔਰ ਇਸ ਸਾਰੇ ਦੇ ਵਿੱਚ ਯੂਰਪ ਦੇ ਨਾਲ ਅਮਰੀਕਾ ਜਦੋਂ ਸੈਕੰਡ ਵਰਲਡ ਵਾਰ ਤੋਂ ਬਾਅਦ ਪਾਵਰ ਦੇ ਤੌਰ ਤੇ ਉੱਭਰਿਆ, ਫਿਰ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਗਿਆ ਵੀ ਜਿੱਥੇ ਜਿੱਥੇ ਬ੍ਰਿਟਿਸ਼ਰ ਬੇਸ ਸੀ, ਜੇ ਉਹਨਾਂ ਨੇ ਛੱਡੇ ਵੀ ਕਿਤੇ ਤੇ ਅਮਰੀਕਨ ਆ ਗਏ। ਅਸੀਂ ਡੀਗੋ ਗਾਰਸ਼ੀਆ ਦੇਖਦੇ ਹਾਂ ਆਪਣੇ ਗੁਆਂਢ ਦੇ ਵਿੱਚ, ਜਾਂ ਇਸ ਦੇ ਨਾਲ ਈਵਨ ਛੋਟੇ ਛੋਟੇ ਹੋਰ ਥਾਵਾਂ ਦੇ ਉੱਤੇ ਵੀ ਕਿੱਥੇ ਅੰਡੇਮਾਨ ਨਿਕੋਬਾਰ ਨੂੰ ਲੈ ਕੇ ਉਹਦੀ ਕੀ ਇੰਪੋਰਟੈਂਸ ਹੈ, ਜਾਂ ਹੁਣ ਜੇ ਮਾਲਦੀਵਸ ਦੇ ਉੱਤੇ ਇੱਕ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਉਹ ਭਾਰਤ ਦੇ ਇਨਫਲੂਐਂਸ ਤੋਂ ਨਿਕਲਣਾ ਚਾਹੁੰਦਾ ਔਰ ਚੀਨ ਦੇ ਨਾਲ ਵੀ ਸੰਬੰਧ ਬਣਾਉਣਾ ਚਾਹੁੰਦਾ। ਸੋ ਇਹਨਾਂ ਜਜ਼ੀਰਿਆਂ ਦੀ ਜਾਂ ਇਹਨਾਂ ਆਈਲੈਂਡਸ ਦੀ ਇੱਕਦਮ ਅਹਿਮੀਅਤ ਬਣ ਗਈ, ਕਿਉਂਕਿ ਬਹੁਤ ਕੁਝ ਜਿਹੜੀ ਲੜਾਈ ਦਾ ਪਲੇਟਫਾਰਮ ਹੈ ਉਹ ਕੱਲਾ ਲੈਂਡ ਨਹੀਂ, ਲੈਂਡ ਨਾਲੋਂ ਜ਼ਿਆਦਾ ਸੀ ਇੰਪੋਰਟੈਂਟ ਹੋ ਗਿਆ, ਔਰ ਉਹਦੇ ਰਿਸੋਰਸਿਸ। ਔਰ ਹੁਣ ਵੀ ਜੇ ਅਜ਼ਰਬਾਈਜਾਨ ਔਰ ਅਰਮੀਨੀਆ ਦੀ ਟਸਲ ਵੀ ਦੇਖੀਏ, ਟਰਕੀ ਜਿਹੜਾ ਕਿ ਵਾਪਸ ਉੱਭਰ ਰਿਹਾ ਇੱਕ ਪਾਵਰ ਦੇ ਤੌਰ ਦੇ ਉੱਤੇ, ਔਰ ਅਜ਼ਰਬਾਈਜਾਨ ਦੇ ਕੋਲ ਬਹੁਤ ਸਾਰਾ ਜਿਹੜਾ ਹੈ ਉਹ ਆਇਲ ਹੈ, ਗੈਸ ਹੈ, ਔਰ ਹੁਣ ਟਰਕੀ ਡਿਪੈਂਡ ਕਰਦਾ ਹੈ ਰਸ਼ੀਆ ਔਰ ਦੂਜਾ, ਕਿਉਂਕਿ ਟਰਕੀ ਕੋਲ ਆਪਣਾ ਤਾਂ ਸ਼ਾਇਦ 2% ਤੋਂ ਵੀ ਜ਼ਿਆਦਾ ਨਹੀਂ ਹੈ ਜਿੰਨੇ ਕੁ ਉਹਨਾਂ ਦੀਆਂ ਲੋੜਾਂ ਨੇ। ਸੋ ਉਹ ਕਿਉਂਕਿ ਅਜ਼ਰਬਾਈਜਾਨ ਦੇ ਨਾਲ ਕਰ ਰਿਹਾ, ਔਰ ਇਹ ਜਿਹੜਾ
ਖਿੱਤਾ ਸਿਆ ਮਾਊਂਟੇਨਸ ਦਾ, ਕਾਲੇ ਪਹਾੜਾਂ ਦਾ, ਇਹ ਜਿਹੜਾ ਸਦੀਆਂ ਤੋਂ ਟਕਰਾ ਚ ਰਿਹਾ, ਆਲ ਆਫ ਏ ਸਡਨ ਆ ਰਿਹਾ। ਔਰ ਉਧਰ ਦੂਸਰਿਆਂ ਦੇ ਪ੍ਰਭਾਵ ਨੇ, ਚਾਈਨਾ ਵੀ ਸਾਰੀਆਂ ਸਿਚੁਏਸ਼ਨਸ ਨੂੰ ਦੇਖ ਰਿਹਾ। ਸੋ ਇਸ ਸਾਰੇ ਦੇ ਵਿੱਚ ਅਮਰੀਕਾ ਨੇ ਜਦੋਂ 2017 ਤੱਕ ਪਹੁੰਚਦੇ ਆ ਇਹ ਦੇਖਿਆ ਕਿ ਵੀ ਚੀਨ ਨੂੰ ਘੇਰਨ ਦੇ ਲਈ, ਔਰ ਜ਼ਾਹਰ ਹੈ ਕਿ ਭਾਰਤ ਨੂੰ ਬੇਸ਼ੱਕ ਚੀਨ ਨੇ ਕਦੇ ਵੀ ਨਾ ਹੀ ਕਦੇ ਰਾਈਵਲ ਪਾਵਰ ਸਮਝਿਆ, ਨਾ ਹੀ ਉਹਨਾਂ ਨੇ ਭਾਰਤ ਨੂੰ ਕੋਈ ਅਹਿਮੀਅਤ ਦਿੱਤੀ। ਉਹ ਤਾਂ ਆਪਣੇ ਆਪ ਨੂੰ ਕਿਉਂਕਿ ਮਿਡਲ ਕਿੰਗਡਮ ਕਹਿੰਦੇ ਨੇ, ਔਰ ਉਹ ਤਾਂ ਅਮਰੀਕਾ ਦੇ ਨਾਲ ਹੀ ਉਹਨਾਂ ਦਾ ਸੀ ਜਿਹੜਾ ਐਜ਼ ਏ ਆਰਥਿਕ ਪਾਵਰ, ਫਾਈਨੈਂਸ਼ੀਅਲ ਔਰ ਫਿਰ ਮਿਲਟਰੀ ਪਾਵਰ। ਔਰ ਜ਼ਾਹਰ ਹੈ ਕਿ ਚਾਈਨਾ ਇਸ ਵੇਲੇ $15 ਟ੍ਰਿਲੀਅਨ ਦੇ ਨਾਲ ਦੁਨੀਆ ਦੀ ਦੂਸਰੀ ਵੱਡੀ ਇਕਨੋਮੀ ਹੈ ਅਮਰੀਕਾ ਤੋਂ ਬਾਅਦ। ਔਰ ਮਿਲੀਟੈਰਲੀ ਈਵਨ ਪੈਂਟਾਗਨ ਦੀ ਰਿਪੋਰਟ ਦੇ ਵਿੱਚ US ਕਾਂਗਰੈਸ਼ਨਲ ਹੀਅਰਿੰਗ ਸਾਹਮਣੇ ਆਇਆ ਕਿ ਉਹਨਾਂ ਦੀ ਜਿਹੜੀ ਨੇਵਲ ਫੋਰਸ ਹੈ ਉਹ ਅਮਰੀਕਾ ਨਾਲੋਂ ਜ਼ਿਆਦਾ ਹੈ। ਬੇਸ਼ੱਕ ਅਮਰੀਕਾ ਮੋਰ ਸੋਫਿਸਟੀਕੇਟ ਹੈ, ਅਜੇ ਅਮਰੀਕਾ ਨੂੰ ਕੋਈ ਉਸ ਲੈਵਲ ਦਾ ਚੈਲੰਜ ਤਾਂ ਨਹੀਂ ਹੈ, ਲੇਕਿਨ ਅਮਰੀਕਨ ਹੋਣ ਜਾਂ ਯੂਰਪੀਅਨ ਹੋਣ ਇਹ ਲੌਂਗ ਟਰਮ ਪਲਾਨ ਕਰਦੇ ਨੇ ਵੀ ਗੱਲ ਅੱਗੇ ਕਿੱਧਰ ਨੂੰ ਜਾਏਗੀ। ਹੁਣ ਇਹ ਗੱਲ ਸ਼ਾਇਦ ਹੋਰ ਵੀ ਵਿਦ ਟੀਥ ਹੁੰਦੀ 2017 ਚ ਜਦੋਂ ਇਸ ਨੂੰ ਬੇਸ਼ੱਕ ਆਈਡੀਆ ਜਿਵੇਂ ਮੈਂ ਕਿਹਾ 2005 ਦੀ ਸੁਨਾਮੀ ਵੇਲੇ ਆਇਆ, ਲੇਕਿਨ ਜਿਹੜਾ ਇਸ ਦਾ ਇੱਕ ਫਾਰਮਲ ਕਿ ਭਈ ਇੰਡੀਅਨ ਓਸ਼ਨ ਜਿਹਨੂੰ ਇਹ ਕਹਿੰਦੇ ਨੇ, ਉਧਰ ਚਾਈਨਾ ਸੀ ਕਿਹਾ ਜਾਂਦਾ ਹੈ, ਉਧਰ ਅਰੇਬੀਅਨ ਓਸ਼ਨ ਕਿਹਾ ਜਾਂਦਾ ਹੈ, ਲੈ ਦੇ ਕੇ ਇਹਨਾਂ ਦਾ ਜਾਂ ਪੈਸੀਫਿਕ ਓਸ਼ਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸੋ ਆਲ ਆਫ ਏ ਸਡਨ ਪਿਛਲੇ 2-3 ਸਾਲ ਚ ਇੰਡੋ ਪੈਸੀਫਿਕ ਲਫ਼ਜ਼ ਨੂੰ ਉਭਾਰਿਆ ਗਿਆ। ਔਰ ਫਿਰ ਇਹ ਆਇਆ ਕਿਉਂਕਿ ਆਸਟ੍ਰੇਲੀਆ ਬੇਸ਼ੱਕ ਆਪਣੇ ਆਪ ਚ ਵੀ ਇੱਕ ਕੰਟੀਨੈਂਟ ਹੈ, ਪਰ ਪੈਸੀਫਿਕ ਓਸ਼ਨ ਦੇ ਨਾਲ ਔਰ ਇਧਰੋਂ ਜਾਪਾਨ ਔਰ ਉਧਰ ਚਾਈਨਾ, ਇਹ ਸਾਰੇ ਦਾ ਜਿਹੜਾ ਹੈ ਉਹ ਬਣਦਾ। ਸੋ ਇਹ ਜਿਹੜਾ ਕੁਆਡੀਲੇਟਰਲ ਡਾਇਲੋਗ ਦਾ ਕਨਸੈਪਟ, ਬੇਸ਼ੱਕ ਇਹਨੂੰ ਪਹਿਲਾਂ ਤਾਂ ਜਦੋਂ ਸ਼ਿੰਜ਼ੋ ਐਬ ਨੇ ਪ੍ਰਮੋਟ ਕੀਤਾ, ਮੈਂ ਕਿਹਾ ਵੀ ਹਿਊਮੈਨਿਟੇਰੀਅਨ ਏਡ ਲਈ ਸੀ ਕਿ ਕਿਵੇਂ ਇੱਕ ਦੂਜੇ ਦੀ ਮਦਦ ਤੇ ਪਹੁੰਚਿਆ ਜਾਏ। ਫਿਰ ਇਹਦੇ ਚੋਂ ਦੂਸਰੀ ਗੱਲ ਆਈ ਕਿ ਵੀ ਕਿਵੇਂ ਅਸੀਂ ਸਪਲਾਈ ਚੇਨ ਬਿਹਤਰ ਕਰੀਏ, ਕੋਈ ਨਾ ਕੋਈ ਉਹਦਾ ਇਕਨੋਮਿਕਲ ਕੀ ਲਾਹਾ ਲਿਆ ਜਾ ਸਕਦਾ ਹੈ। ਲੇਕਿਨ ਲੇਟਲੀ ਇਹਨੂੰ ਜਦੋਂ ਅਮਰੀਕਾ ਨੇ ਔਰ ਖਾਸ ਤੌਰ ਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਥੱਲੇ ਇਹਨੂੰ ਇਵੇਂ ਹੀ ਦੇਖਿਆ ਜਾਣ ਲੱਗਾ, ਜਾਂ ਇਹਨੂੰ ਇਵੇਂ ਹੀ ਜਿਹੜੀ ਹੈ ਇਸ ਦੀ ਬਣਤਰ ਨੂੰ ਬਣਾਇਆ ਜਾਣ ਲੱਗਾ ਜਿਵੇਂ ਜਦੋਂ ਸੈਕੰਡ ਵਰਲਡ ਵਾਰ ਤੋਂ ਬਾਅਦ ਸੋਵੀਅਤ ਯੂਨੀਅਨ ਇੱਕ ਪਾਵਰ ਦੇ ਤੌਰ ਤੇ ਉਭਰਿਆ, ਇਧਰੋਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਉਭਰਿਆ, ਔਰ ਯੂਰਪ ਦੇ ਵਿੱਚ ਬੇਸ਼ੱਕ ਯੂਰਪੀਅਨ ਕਲੋਨੀਅਲ ਪਾਵਰਸ ਇੱਕ ਸਟੇਜ ਤੇ ਉਹਨਾਂ ਨੇ ਦੁਨੀਆ ਸਾਰੀ ਜਿਹੜੀ ਆ ਉਹ ਕੋਲੋਨਾਈਜ਼ ਕੀਤੀ ਹੋਈ ਸੀ, ਪਰ ਬ੍ਰਿਟਿਸ਼ ਅੰਪਾਇਰ ਦਾ ਸੂਰਜ ਵੀ ਅਸਤ ਹੋਇਆ ਔਰ ਬਾਕੀ ਪਾਵਰਸ ਵੀ ਸਿਮਟਣੀਆਂ ਸ਼ੁਰੂ ਹੋਈਆਂ। ਫਿਰ ਇਹ ਵੀ ਨਜ਼ਰ ਆਉਣ ਲੱਗਾ ਕਿ ਜਿਸ ਤੇਜ਼ੀ ਨਾਲ ਸੋਵੀਅਤ ਯੂਨੀਅਨ ਉੱਪਰ ਨੂੰ ਜਾ ਰਿਹਾ ਹੈ, ਸਾਰੀਆਂ ਯੂਰਪੀਅਨ ਪਾਵਰਸ ਮਿਲ ਕੇ ਵੀ ਸੋਵੀਅਤ ਯੂਨੀਅਨ ਦਾ ਮੁਕਾਬਲਾ ਨਹੀਂ ਕਰ ਸਕਦੀਆਂ। ਔਰ ਉਹਦੇ ਚੋਂ ਕਨਸੈਪਟ ਨੈਟੋ ਦਾ ਨਿਕਲਿਆ, ਅਮਰੀਕਾ ਹੀ ਉਹਨੂੰ ਸਪੀਅਰ ਹੈਡ ਕਰਦਾ ਸੀ, ਨਾਨ ਅਲਾਈਨਡ ਟੀਟੀ ਆਰਗੇਨਾਈਜੇਸ਼ਨਸ। ਔਰ ਨੈਟੋ ਦਾ ਮਕਸਦ ਜਿਹਨੂੰ ਅਮਰੀਕਾ ਨੇ ਹੀ ਖੜਾ ਕੀਤਾ ਔਰ ਫੁੱਲ ਬੈਕਿੰਗ ਸੀ, ਮਤਲਬ ਸੋਵੀਅਤ ਯੂਨੀਅਨ ਨੂੰ ਕੰਟੇਨ ਕਰਨਾ ਸੀ, ਉਸਦੀ ਪਾਵਰ ਨੂੰ। ਔਰ ਪ੍ਰੋਜੈਕਟ ਤਾਂ ਇਹੀ ਕੀਤਾ ਗਿਆ ਕਿ ਵੱਡਾ ਖਤਰਾ ਹੈ, ਕਿਉਂਕਿ ਜੇ ਅਸੀਂ ਯੂਰਪ ਦੇ ਵਿੱਚ ਵੀ ਦੇਖੀਏ ਕਿ ਜਿਹੜਾ ਈਸਟਰਨ ਯੂਰਪ ਹੈ ਉਹ ਆਲਰੇਡੀ ਸੋਵੀਅਤ ਯੂਨੀਅਨ ਦੇ ਪ੍ਰਭਾਵ ਥੱਲੇ ਸੀ। ਜਰਮਨੀ ਡਿਵਾਈਡ ਹੋਇਆ, ਈਸਟ ਜਰਮਨੀ ਸੀ, ਪੋਲੈਂਡ ਸੀ, ਚੈਕੋਸਲੋਵਾਕੀਆ ਸੀ, ਹੰਗਰੀ ਸੀ ਜਿਹੜਾ ਉਹਨਾਂ ਨੇ ਬਾਅਦ ਦੇ ਵਿੱਚ ਜਿੱਥੇ ਉਹਨਾਂ ਦੀ ਫੌਜ ਗਈ। ਸੋ ਈਸਟਰਨ ਯੂਰਪ ਦੇ ਵਿੱਚ ਸੋਵੀਅਤ ਯੂਨੀਅਨ ਦੇ ਪ੍ਰਭਾਵ ਤੋਂ ਇਹ ਸੀ ਕਿ ਵੀ ਕਿਤੇ ਵੀ ਉਹ ਦੂਸਰੇ ਪਾਸੇ ਮਾਰਚ ਕਰ ਸਕਦਾ ਹੈ, ਔਰ ਉਹਦੇ ਚੋਂ ਨੈਟੋ ਆਇਆ। ਔਰ ਜ਼ਾਹਰ ਹੈ ਕਿ ਟਰੰਪ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਦੇ ਆ ਨੈਟੋ ਦਾ ਹਾਲ ਫਿਰ ਜੋ ਹੋ ਗਿਆ ਜਾਂ ਕਰ ਦਿੱਤਾ ਗਿਆ ਕਿ ਜੀ ਅਸੀਂ ਜੇ ਨੈਟੋ ਨੂੰ ਸਾਰੀ ਫੰਡਿੰਗ ਅਸੀਂ ਕਿਉਂ ਕਰੀਏ, ਪ੍ਰੋਟੈਕਟ ਅਸੀਂ ਉਹਨਾਂ ਨੂੰ ਕਿਉਂ ਕਰੀਏ, they should pool more money, they should come up with this that। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਮਰੀਕਨ ਰਵੱਈਆ ਨੈਟੋ ਪ੍ਰਤੀ ਬਦਲਿਆ ਜਾਂ ਵਕਤ ਦੇ ਨਾਲ ਸੋਵੀਅਤ ਯੂਨੀਅਨ ਵੀ ਕੋਲੈਪਸ ਹੋ ਗਿਆ, 15 ਉਹਨਾਂ ਦੇ ਖਿੱਤੇ ਬਣ ਗਏ, ਰਸ਼ੀਆ ਆਮ ਵਾਂਗ ਹੋ ਗਿਆ। ਫਿਰ ਜਿਹੜਾ ਯੂਰਪੀਅਨ ਕੰਟਰੀਜ਼ ਦਾ ਉਹਨਾਂ ਨੇ ਇਨ ਦਾ ਮੀਨ ਟਾਈਮ ਆਪਣੀ ਯੂਰਪੀਅਨ ਪਾਰਲੀਮੈਂਟ ਦਾ ਕਨਸੈਪਟ ਉਭਾਰਿਆ ਹੈ। ਕਾਮਨਵੈਲਥ ਦਾ ਕਨਸੈਪਟ ਪਹਿਲਾਂ ਹੀ ਸੀ, ਜੇ ਕਾਮਨਵੈਲਥ ਜਿਹਨੂੰ ਬ੍ਰਿਟਿਸ਼ ਕਾਮਨਵੈਲਥ ਹੈ ਜਾਂ ਦੂਸਰਾ। ਸੋ ਉਹਨਾਂ ਨੂੰ ਵੀ ਲੱਗਾ ਕਿ ਬਈ ਹੁਣ ਰਸ਼ੀਆ ਕਮਜ਼ੋਰ ਹੈ, ਡਾਇਰੈਕਟ ਵਾਰ ਦਾ ਨਹੀਂ ਹੈ। ਔਰ ਓਵਰ ਏ ਪੀਰੀਅਡ ਆਫ ਟਾਈਮ 50s ਤੋਂ ਬਾਅਦ, ਕਿਉਂਕਿ ਸਭ ਤੋਂ ਪਹਿਲਾਂ ਅਮਰੀਕਾ ਐਟੋਮਿਕ ਪਾਵਰ ਸੀ, ਫਿਰ ਰਸ਼ੀਆ ਬਣਿਆ, ਬਟ ਓਵਰ ਏ ਪੀਰੀਅਡ ਆਫ ਟਾਈਮ ਬ੍ਰਿਟਨ ਔਰ
ਫਰਾਂਸ ਵੀ ਐਟੋਮਿਕ ਪਾਵਰਸ ਨਿਊਕਲੀਅਰ ਪਾਵਰਸ ਬਣੇ ਜੀ ਔਰ ਫਿਰ ਇਹ ਨਹੀਂ ਹੋਇਆ ਕਿ ਕੋਈ ਉੱਥੇ ਕਿਸੇ ਨੂੰ ਫੌਜ ਭੇਜ ਕੇ ਉਹ ਜਿਹੜੇ ਉਹਨਾਂ ਦੀ ਪੈਰੀਫਰੀ ਤੇ ਨੇ, ਜਿਵੇਂ ਅਸੀਂ ਜਾਰਜੀਆ ਦੇ ਮੁੱਦੇ ਤੇ ਦੇਖਿਆ ਕਸ਼ਮਕਾਸ਼, ਫਿਰ ਕ੍ਰੀਮੀਆ ਨੂੰ ਜਦੋਂ ਐਨੈਕਸ ਕੀਤਾ ਜਾਂ ਹੁਣ ਥੋੜਾ ਬਹੁਤ ਟਰਕੀ ਨੂੰ ਲੈ ਕੇ, ਟਰਕੀ ਕਦੇ ਵੀ ਰੈਗੂਲਰ ਮੈਂਬਰ ਉਹਨੂੰ ਯੂਰਪੀਅਨ ਯੂਨੀਅਨ ਦਾ ਨਹੀਂ ਬਣਾਇਆ ਗਿਆ, ਹਾਲਾਂ ਨੈਟੋ ਦਾ ਮੈਂਬਰ ਤਾਂ ਉਹ ਹੈ। ਸੋ ਉਹਦੇ ਥੱਲੇ ਉਨਾ ਖਰਿਆ ਕਿ ਸਕਰਮਿਸ਼ ਹੋਈ ਥੋੜੀ ਬਹੁਤ, ਜਿਹੜੀ ਹੈ ਉਹ ਸੈਂਕਸ਼ਨਸ ਲੱਗ ਗਈਆਂ ਰਸ਼ੀਆ ਤੇ ਲੱਗੀਆਂ ਜਾਂ ਦੂਜਾ। ਹੁਣ ਜਦੋਂ ਜ਼ਾਹਰ ਹੈ ਕਿ ਵੀ ਇਧਰੋਂ ਚੈਲੰਜ ਖਤਮ ਹੋ ਗਿਆ ਔਰ ਇਧਰ ਚੀਨ ਦੇ ਚੈਲੰਜ ਨੂੰ ਕਰਨ ਦੇ ਲਈ ਉਹਨਾਂ ਨੇ ਜਦੋਂ ਇਹ ਕੁਆਡਰੀਲੇਟਰਲ ਡਾਇਲੋਗ ਦੀ ਲਾਈਨ, ਜਿਹਦੇ ਚ ਆਸਟ੍ਰੇਲੀਆ, ਜਾਪਾਨ, ਇੰਡੀਆ, ਸਾਊਥ ਕੋਰੀਆ, ਹੁਣ ਇਹਨਾਂ ਨੂੰ ਸਾਊਥ ਕੋਰੀਆ ਤੋਂ ਹੁਣ ਥੋੜਾ ਜਿਹਾ ਸਟੈਪ ਬੈਕ ਕੀਤਾ ਲੱਗਦਾ, ਕਿਉਂਕਿ ਜਿਹੜੀ ਇਹ ਸਾਰਾ ਇਸ਼ੂ ਮੈਂ ਇਸ ਲਈ ਡਿਸਕਸ ਕਰ ਰਿਹਾ ਕਿ ਕੱਲ ਜਿਹੜੀ ਬੜੀ ਅਹਿਮ ਮੀਟਿੰਗ 2019 ਤੋਂ ਬਾਅਦ, ਬੇਸ਼ੱਕ ਆਈਡੀਆ 2017 ਚ ਫਰਦਰ ਪੁਸ਼ ਹੋਇਆ, ਲੇਕਿਨ ਨਿਊਯਾਰਕ ਚ ਸਤੰਬਰ ਦੇ ਮਹੀਨੇ ਉਹ ਵੀ ਜਦੋਂ UN ਜਨਰਲ ਅਸੈਂਬਲੀ ਦਾ ਸੈਸ਼ਨ ਸੀ, ਉਦੋਂ ਇੱਕ ਪਹਿਲੀ ਮੀਟਿੰਗ ਕੁਆਡ ਦੀ ਨਿਊਯਾਰਕ ਦੇ ਵਿੱਚ ਹੋਈ ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਫੈਬਰੂਅਰੀ 2020 ਤੱਕ ਪਹੁੰਚਦੇ ਹਾਂ, ਕੋਵਿਡ-19 ਆ ਗਿਆ, ਉਹਦਾ ਪ੍ਰਭਾਵ ਜਿਹੜਾ ਹੈ ਉਹ ਚੀਨ ਚੋਂ, ਵੁਹਾਨ ਚੋਂ ਨਿਕਲਦਾ ਹੈ ਔਰ ਉਹਦਾ ਜਾਪਾਨ ਵੀ ਉਸ ਦਾ ਨਿਸ਼ਾਨਾ ਬਣਦਾ ਹੈ ਔਰ ਫਿਰ ਆਸਟ੍ਰੇਲੀਆ 'ਚ ਵੀ ਉਸ ਦਾ ਸਪਰੈਡ ਹੁੰਦਾ ਹੈ, ਬੇਸ਼ੱਕ ਉਸ ਲੈਵਲ ਤੇ ਨਹੀਂ। ਇੰਡੀਆ ਤਾਂ ਹੁਣ ਅਮਰੀਕਾ ਤੋਂ ਬਾਅਦ 6 ਮਿਲੀਅਨ ਤੋਂ ਜ਼ਿਆਦਾ ਕੇਸ, ਲੱਖ ਤੋਂ ਜ਼ਿਆਦਾ ਲੋਕ ਮਰ ਗਏ ਔਰ ਅਮਰੀਕਾ 'ਚ 2 ਲੱਖ ਤੋਂ ਜ਼ਿਆਦਾ ਮਰੇ। ਇੰਡੀਆ ਦੀ 1/4 ਇਕਨੋਮੀ ਉੜ ਗਈ, ਅਮਰੀਕਾ ਵੀ ਇਕਨੋਮਿਕਲੀ ਥੱਲੇ ਨੂੰ ਗਿਆ ਔਰ ਇਸ ਨਤੀਜੇ ਦੇ ਤੌਰ ਤੇ ਉਹ ਜਿਹੜਾ ਪਾਰਟ ਨਵੰਬਰ ਦੀਆਂ ਚੋਣਾਂ ਤੋਂ ਪਹਿਲਾਂ ਤੱਕ ਇਸ ਕੁਆਡ ਦੇ ਜਦੋਂ ਕਰੰਟ ਟਰੰਪ ਐਡਮਿਨਿਸਟ੍ਰੇਸ਼ਨ ਨੇ ਚਾਈਨਾ ਨੂੰ ਟਾਰਗੇਟ ਕੀਤਾ ਤਾਂ ਜ਼ਾਹਰ ਹੈ ਕਿ ਉਹ ਇੱਕ ਬਿਲਟ ਅਪ ਕਰ ਰਹੇ ਸੀ ਕਿ ਅਸੀਂ ਕੱਲਾ ਇਹੀ ਨਹੀਂ ਹੈ ਕਿ ਉਹਨਾਂ ਦੇ ਅਸੀਂ ਕੰਮ ਟੈਰਿਫ ਲਾਇਆ ਚੀਨ ਦੇ ਉੱਤੇ ਜਾਂ ਦੂਜਾ, ਦੇਖੋ ਅਸੀਂ ਉਹਦੇ ਪਾਣੀਆਂ ਦੇ ਨੇੜੇ ਤੇੜੇ ਔਰ ਲੈਂਡ ਦੇ ਉੱਤੇ ਵੀ ਜੋ ਭਾਰਤ ਔਰ ਚੀਨ ਦਾ ਟਕਰਾਅ ਜਿਹੜਾ ਉਹ ਸਿੰਸ ਮਈ ਚੱਲ ਰਿਹਾ ਸੀ, ਜੂਨ ਦੀ ਮਿਡਲ ਆਫ ਜੂਨ ਦੇ ਵਿੱਚ ਜ਼ਿਆਦਾ ਹੋਇਆ ਔਰ ਅਜੇ ਵੀ ਆਈਬਾਲ ਟੂ ਆਈਬਾਲ ਐਂਡ ਟੋ ਟੂ ਟੋ ਦੋਨੋਂ ਫੌਜਾਂ ਖੜੀਆਂ ਨੇ, ਲੱਖ ਲੱਖ ਫੌਜ। ਹੁਣ ਕਿਉਂਕਿ ਉਹ ਆਲਰੇਡੀ ਕਾਫੀ ਕੁਝ ਕੋਲੈਪਸ ਹੋਇਆ ਔਰ ਚਾਈਨਾ ਨੇ ਇਸ ਸਾਰੇ ਦੌਰ 'ਚ ਜਿੱਥੇ ਆਪਣੀ ਸਿਚੁਏਸ਼ਨ ਤੇ ਕਾਬੂ ਪਾਇਆ, ਉਹਨੇ ਡੋਲ ਆਊਟ ਕੀਤੀ ਮਦਦ ਦੇ ਲਈ ਔਰ ਫਿਰ ਜਿਹੜਾ ਚਾਈਨਾ ਨੂੰ ਘੇਰਨ ਦੀ ਲਾਈਨ ਸੀ, ਅਸੀਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਹਵਾਲੇ ਨਾਲ ਦੇਖਿਆ ਕਿ ਉੱਥੇ ਵੀ ਅਮਰੀਕਾ ਕਾਮਯਾਬ ਨਹੀਂ ਹੋਇਆ, ਹੋਰ ਵੀ ਕੋਈ ਫੀਲਡ ਨਹੀਂ ਹੈ। ਔਰ ਮੈਂ ਇਹ ਵੀ ਜਾਂਦਾ ਦੱਸ ਦਿਆਂ ਕਿ ਕੋਵਿਡ-19 ਦੇ ਹਵਾਲੇ ਨਾਲ ਅੱਜ WHO ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਜਿਹੜੇ ਮੇਨ ਨੇ ਡਾਇਰੈਕਟਰ ਜਨਰਲ ਮਿਸਟਰ ਟੈਡਰਸ ਉਹਨਾਂ ਨੇ ਕਿਹਾ ਕਿ ਜੀ ਮੋਸਟ ਲਾਈਕਲੀ ਦਸੰਬਰ ਤੱਕ ਜਿਹੜੀ ਹੈ ਕੋਵਿਡ-19 ਦੀ ਵੈਕਸੀਨ ਆ ਜਾਏਗੀ। ਹਾਲਾਂਕਿ ਕੋਈ ਰਿਲਾਇਬਲ ਹੋਰ ਰਿਪੋਰਟ ਇਹਦੇ ਤੇ ਕੋਟ ਨਹੀਂ ਕੀਤੀ। ਮੈਨੂੰ ਲੱਗਦਾ ਹੈ ਕਿ ਵੀ ਇਹ ਜਿਵੇਂ ਅਸੀਂ ਮੈਗਿਲ ਯੂਨੀਵਰਸਿਟੀ ਕੈਨੇਡਾ ਦੇ ਐਕਸਪਰਟਸ ਦੀ ਗੱਲ ਕੀਤੀ ਸੀ ਕਿ ਉਹਨਾਂ ਨੇ ਜਿਹੜਾ ਕਿਹਾ ਕਿ ਵੀ ਨੈਕਸਟ ਈਅਰ ਫਾਲ ਤੱਕ ਔਰ ਮੇਬੀ ਬਾਈ ਦਾ ਇਵਨ 2022 ਤੇ ਮੈਨੂੰ ਇਹ ਜਦੋਂ ਮੈਂ ਇਹਨਾਂ ਦਾ ਦੇਖਦਾ ਹਾਂ, ਉਹਨਾਂ ਦਾ ਆਇਆ, ਇਹਨਾਂ ਦੇ ਐਕਸਪਰਟਸ ਦਾ ਆਇਆ, ਟਰੰਪ ਸਾਹਿਬ ਜਿਹੜੇ ਹਸਪਤਾਲ ਚੋਂ ਦੌੜ ਗਏ 3 ਦਿਨ ਬਾਅਦ, ਉਹਨਾਂ ਨੇ ਟਵੀਟ ਕਰਤਾ ਕਿ ਕੋਈ ਨਹੀਂ ਡਰਨ ਦੀ ਲੋੜ ਇਹਦੇ ਤੋਂ, ਇਹ ਤਾਂ ਇਹਦੇ ਨਾਲ ਫਲੂ ਨਾਲ ਜ਼ਿਆਦਾ ਲੋਕ ਮਰਦੇ ਆ ਜਾਂ ਔਰ ਇਹ ਕੋਈ ਫਲੂ ਤੋਂ ਵੀ ਫਲੂ ਵਾਂਗੇ ਉਸ ਤੋਂ ਵੀ ਘੱਟ ਹੈ ਔਰ ਇਹਨੂੰ ਲੈ ਕੇ ਫਿਰ ਹੁਣ ਉਹਨਾਂ ਦਾ ਉਹ ਟਵੀਟ ਵੀ ਜਿਹੜਾ ਉਹ ਰਿਮੂਵ ਕਰਤਾ ਉਹਨਾਂ ਨੇ। ਉਹਨਾਂ ਕਿਹਾ ਵੀ ਇੱਕ ਪਾਸੇ ਇਹ ਚੱਲ ਰਿਹਾ ਸੋ ਇਸ ਕਿਸਮ ਦਾ ਚੱਲ ਹੀ ਰਿਹਾ। ਪਰ ਇਹ ਜਦੋਂ ਹੁਣ ਵੈਕਸੀਨ ਦੀ ਗੱਲ ਹੁੰਦੀ ਹੈ ਕਿ ਵੀ WHO ਕੀ ਕਹਿ ਰਿਹਾ, ਐਕਸਪਰਟਸ ਕੀ ਕਹਿ ਰਹੇ ਨੇ, ਉਧਰ 15 ਅਗਸਤ ਨੂੰ ਕੱਢ ਦੇਣੀ ਸੀ ਰਾਮਦੇਵ ਨੇ ਔਰ ਮੋਦੀ ਨੇ, ਤੇ ਫਿਰ ਮੈਨੂੰ ਉਹ ਆਂਦਾ ਖਿਆਲ ਵੀ ਤੁਸੀਂ ਜਦੋਂ ਕਦੇ ਪਹਾੜਾਂ ਤੇ ਜਾਓ ਉੱਥੋਂ ਦੇ ਸਬ ਕੰਟੀਨੈਂਟ ਦੇ, ਤਾਂ ਬਹੁਤ ਵਾਰ ਤੁਹਾਨੂੰ ਜਦੋਂ ਤੁਸੀਂ ਪੁੱਛਦੇ ਹੋ ਵੀ ਫਲਾਂ ਥਾਂ ਤੁਹਾਨੂੰ ਦੱਸਿਆ ਜਾਂਦਾ ਵੀ ਉਹ ਥਾਂ ਦੇਖਣ ਵਾਲੀ ਹੈ, ਬਹੁਤ ਵਾਰੀ ਤੁਰਨਾ ਹੀ ਪੈਂਦਾ। ਤੁਸੀਂ ਮੀਲ ਤੁਰਦੇ ਹੋ ਤੇ ਤੁਰ ਕੇ ਤੁਸੀਂ ਫਿਰ ਜਿਹਨੂੰ ਕਿਸੇ ਨੂੰ ਪੁੱਛਦੇ ਹੋ ਕਿ ਕਿੱਥੇ ਹੈ, ਉਹ ਕਹਿੰਦਾ ਬਸ ਆ 2 ਮੋੜ ਮੋੜੋ ਤੇ ਨਾਲ ਹੀ ਹੈ। ਉਹ ਤੁਸੀਂ ਕਈ ਮੋੜ ਮੁੜ ਜਾਂਦੇ ਹੋ ਤੇ ਫਿਰ ਉੱਥੇ ਪੁੱਛਦੇ ਹੋ ਤੇ ਉਦਾਂ ਦਾ ਹੀ ਜਵਾਬ ਅੱਗੋਂ ਹੁੰਦਾ, ਕਿਉਂਕਿ ਉਹਨਾਂ ਨੇ ਤਾਂ ਉਹਨਾਂ ਦੀ ਇਸ ਜਵਾਬ 'ਚ ਕੋਈ ਬੇਈਮਾਨੀ ਨਹੀਂ ਹੁੰਦੀ। ਉਹਨਾਂ ਨੇ ਤੇ ਉਹ ਥਾਵਾਂ ਗਾਈਆਂ ਹੁੰਦੀਆਂ ਨੇ, ਉਹਨਾਂ ਦੇ ਲਈ ਉਹ ਮੋੜ ਮੁੜ ਕੇ ਉਹ ਹੀ ਆ ਗਿਆ ਜੀ ਉਹ ਹੈ।
ਤੇ ਜਿਹੜੇ ਮੈਦਾਨਾਂ ਵਾਲੇ ਜਾਂ ਦੂਸਰੇ ਲੋਕ ਨੇ ਜਿਨ੍ਹਾਂ ਨੇ ਤੁਰਿਆ ਨਹੀਂ ਹੁੰਦਾ ਔਰ ਪਹਾੜਾਂ ਤੇ ਤੁਰਨਾ ਵੀ ਸੌਖਾ ਨਹੀਂ ਹੁੰਦਾ ਉੱਚੀ ਨੀਵੀਂ ਥਾਂ ਤੇ। ਸੋ ਮੈਨੂੰ ਬਹੁਤ ਵਾਰੀ ਵੈਕਸੀਨ ਜਦੋਂ ਬਾਰੇ ਆਉਂਦਾ ਤਾਂ ਮੈਨੂੰ ਉਹੀ ਲੱਗਦਾ ਹੁੰਦਾ ਕਿ ਬਸ ਅਗਲਾ ਮੋੜ ਮੁੜ ਜਾਓ, ਬਸ ਉੱਥੇ ਹੀ ਹੈ, ਬਹੁਤ ਹੀ ਦੂਰ ਨਹੀਂ ਹੈ। ਔਰ ਇਸ ਹਾਲਤ 'ਚ ਹੁਣ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ 3 ਨਵੰਬਰ 4 ਹਫ਼ਤੇ, ਸੋ ਮੈਂ ਸਮਝਦਾ ਵੀ ਇਹ ਜਿਹੜੀ ਮੀਟਿੰਗ ਕੁਆਡ ਦੀ ਪੁਸ਼ ਕੀਤੀ, ਹਾਲਾਂਕਿ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਉਹਨਾਂ ਨੇ ਮੰਗੋਲੀਆ ਵੀ ਜਾਣਾ ਸੀ, ਇੱਕ ਹੋਰ ਮੁਲਕ 'ਚ ਵੀ ਜਾਣਾ ਸੀ, ਉਹਨਾਂ ਨੇ ਉਹ ਸਾਰੇ ਨੂੰ ਕੈਂਸਲ ਕੀਤਾ ਔਰ ਉੱਥੇ ਪਹੁੰਚ ਗਏ। ਉੱਥੇ ਮਿਸਟਰ ਜੈ ਸ਼ੰਕਰ ਵੀ ਆ ਗਏ ਜਿਹੜੇ ਇੰਡੀਆ ਦੇ ਫੋਰਨ ਮਿਨਿਸਟਰ ਨੇ, ਔਰ ਇਸੇ ਤਰ੍ਹਾਂ ਆਸਟ੍ਰੇਲੀਆ ਦੇ ਫੋਰਨ ਮਿਨਿਸਟਰ ਮੈਰਿਸ ਪੇਨ ਵੀ ਆਏ, ਔਰ ਜਾਪਾਨ ਦੇ ਫੋਰਨ ਮਿਨਿਸਟਰ ਤੋਸ਼ੀਮਿਤਸੂ ਮੋਟੀਗਾਈ, ਔਰ ਇਹਨਾਂ ਨੇ ਇਹ ਜਿਹੜੀ ਹੈ ਮੀਟਿੰਗ ਕੀਤੀ। ਹਾਲਾਂਕਿ ਕੋਈ ਜੁਆਇੰਟ ਸਟੇਟਮੈਂਟ ਇਹਦੇ ਤੇ ਨਹੀਂ ਦਿੱਤੀ ਗਈ, ਨਾ ਹੀ ਜੇ ਤੁਸੀਂ ਉਹਦੀ ਕਾਰਵਾਈ ਦੇਖੋ ਤਾਂ ਇਵੇਂ ਹੀ ਲੱਗਦਾ ਜਿਵੇਂ ਹੁੰਦਾ ਸੀ ਕਿ ਵੀ ਕਾਰਵਾਈ ਪਾਈ ਕਿ ਵੀ ਉਹਨਾਂ ਨੇ ਕਰਕੇ ਇੱਥੇ ਕਹਿ ਸਕਦੇ ਨੇ ਕਿ ਜੀ ਅਸੀਂ ਕੀਤਾ। ਲੇਕਿਨ ਉੱਥੇ ਸਵਾਏ ਮਾਈਕ ਪੋਂਪੀਓ ਦੀ ਆਪਣੀ ਸਪੀਚ ਦੇ ਜਿਹਦੇ 'ਚ ਉਹਨਾਂ ਨੇ ਚਾਈਨਾ ਨੂੰ ਕੋਵਿਡ-19 ਦੇ ਲਈ ਵੀ ਜ਼ਿੰਮੇਵਾਰ ਦੱਸਿਆ, ਔਰ ਉਹਨਾਂ ਨੇ ਇਹਨਾਂ ਚਾਰਾਂ ਦੇਸ਼ਾਂ ਦੇ ਇਕੱਠ ਨੂੰ ਚਾਈਨਾ ਦੇ ਅਗੇਂਸਟ ਲਾਈਨ ਦਿੱਤੀ, ਔਰ ਚਾਈਨਾ ਨੇ ਠੀਕ ਸਮਝਿਆ। ਚਾਈਨਾ ਨੇ ਆਲਰੇਡੀ ਮੈਂ ਨੈਟੋ ਦਾ ਜ਼ਿਕਰ ਕੀਤਾ ਸੀ, ਸੋ ਚਾਈਨਾ ਨੇ ਇਸ ਸਾਰੀ ਕਵਾਇਦ ਨੂੰ ਜਿਹੜੀ ਕਿ ਚਾਈਨਾ ਦੇ ਖਿਲਾਫ ਹੈ, ਉਹਨਾਂ ਨੇ ਮਿੰਨੀ ਨੈਟੋ ਦਾ ਨਾਂ ਦਿੱਤਾ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਚਾਈਨਾ ਦੇ ਇੰਟਰਸਟ ਨੂੰ ਹਾਰਮ ਕਰਨ ਲਈ ਹੈ ਔਰ ਇਹਦੇ 'ਚ ਇਹ ਸਕਸੈਸਫੁਲ ਨਹੀਂ ਹੋਣਗੇ। ਔਰ ਮਾਈਕ ਪੋਂਪੀਓ ਨੇ ਤੇ ਖੁੱਲ੍ਹ ਕੇ ਕਿਹਾ ਕਿ ਵੀ ਇਹ ਜਿਹੜਾ ਚਾਈਨਾ ਨੂੰ ਅਸੀਂ ਘੇਰਾਂਗੇ ਐਜ਼ ਪਾਰਟਨਰਸ ਇਨ ਦਿਸ ਕੁਆਡ। ਇਟਸ ਮੋਰ ਕ੍ਰਿਟੀਕਲ ਨਾਓ ਦੈਟ ਐਵਰ ਦੈਟ ਵੀ ਕੋਲੈਬੋਰੇਟ to protect our people and partners from Chinese Communist Party's exploitation, corruption and coercion, Mr. Pompeo said in his initial remarks. ਉਹਨਾਂ ਨੇ ਓਪਨਿੰਗ ਦੇ ਵਿੱਚ ਹੀ ਇਹ ਕਿਹਾ ਕਿ ਵੀ we have seen it in the south, in the East China Sea, the Mekong, the Himalayas, India-China conflict ਦਾ ਜ਼ਿਕਰ, the Taiwan Straits. These are just a few examples. ਔਰ ਫਿਰ ਉਹਨਾਂ ਨੇ ਕੋਵਿਡ ਦੀ ਕਵਰ ਅਪ ਲਈ ਚੀਨ ਨੂੰ ਦੋਸ਼ੀ ਦੱਸਿਆ ਔਰ ਉਹਨੂੰ ਅਥੋਰੀਟੇਰੀਅਨ ਰਿਜੀਮ ਆਫ ਸਾਇਲੈਂਸਿੰਗ ਸਿਟੀਜ਼ਨਸ ਜਿਹਨਾਂ ਹੂ ਰੇਜ਼ ਦਾ ਅਲਾਰਮ, ਇਸ ਕਿਸਮ ਦੀ ਗੱਲ ਕੀਤੀ। ਪਰ ਜਿਹੜੀ ਅਸਲੀਅਤ ਹੈ ਕਿ ਹੁਣ ਜਿਹਨੂੰ ਮੈਂ ਵੀ ਕਲੋਜ਼ਲੀ ਵਾਚ ਕਰ ਰਿਹਾ ਸੀ ਕਿ ਵੀ ਜਦੋਂ ਦਾ ਚੀਨ ਭਾਰਤ ਡਾਇਰੈਕਟ ਕਨਫਲਿਕਟ ਦੀ ਲਾਈਨ ਸ਼ੁਰੂ ਹੋਈ ਹੈ, ਨਾ ਮੋਦੀ ਦੇ ਮੂੰਹ ਚਾਈਨਾ ਦਾ ਲਫ਼ਜ਼ ਨਿਕਲਿਆ। ਮੈਂ ਕਿਹਾ ਜੀ ਹੁਣ ਉੱਥੇ ਕੁਆਡ ਦੇ ਵਿੱਚ ਇਹਨਾਂ ਨੇ ਜਾਣਾ ਵੀ ਬਾਕੀ ਮੁਲਕ ਤਾਂ ਚਲੋ ਕੀ ਕਹਿਣਗੇ ਕੀ ਨਹੀਂ, ਜੈ ਸ਼ੰਕਰ ਕੀ ਕਹੇਗਾ, ਪਰ ਉਹਨੇ ਵੀ ਆਪਣੇ ਜਿਹਨੂੰ ਕਹਿੰਦੇ ਨੇ ਕਿ ਵੀ ਗੁਰੂ ਜਿਨ੍ਹਾਂ ਦੇ ਉੱਡਣੇ ਚੇਲੇ ਜਾਣ ਛੜੱਪ, ਜੇ ਮੋਦੀ ਨੇ ਚੀਨ ਨਹੀਂ ਕਿਹਾ ਤੇ ਉਹਨੇ ਵੀ ਕੋਈ ਚੀਨ ਦਾ ਲਫ਼ਜ਼ ਤੱਕ ਜਾਂ ਹੌਸਟਿਲਿਟੀ ਦਾ ਦੂਰ ਦੀ ਗੱਲ, ਚਾਈਨਾ ਲਫ਼ਜ਼ ਹੀ ਨਹੀਂ ਮੈਂਸ਼ਨ ਕੀਤਾ ਇਹਨੂੰ ਕੋਆਪਰੇਸ਼ਨ ਔਰ ਇਹ ਉਹ ਦੇ ਥੱਲੇ। ਔਰ ਈਵਨ ਇੰਟਰਸਟਿੰਗਲੀ ਜਿਹੜਾ ਜਾਪਾਨ ਹੋਸਟ ਕਰ ਰਿਹਾ ਸੀ ਹੁਣ, ਕਿਉਂਕਿ ਮਿਸਟਰ ਜਿਹੜਾ ਸ਼ਿੰਜ਼ੋ ਐਬੇ ਤਾਂ ਹੈ ਨਹੀਂ, ਨਵੇਂ ਪ੍ਰਾਈਮ ਮਿਨਿਸਟਰ ਨੇ ਜਾਪਾਨ ਦੇ, ਔਰ ਉਹਨਾਂ ਨੇ ਜਿਹੜਾ ਇਹਦੇ 'ਚ ਯੋਸ਼ੀਦਾ ਮੂਗਾ ਜਿਹੜੇ ਨਿਊ PM ਨੇ, ਔਰ ਜਾਪਾਨ ਨੇ ਵੀ ਇਸ ਦੇ ਉੱਤੇ ਚੀਨ ਦਾ ਮੈਂਸ਼ਨ ਤੱਕ ਵੀ ਨਹੀਂ ਕੀਤਾ। ਔਰ ਉਹਨਾਂ ਦੀ ਜਿਹੜੀ ਫੋਰਨ ਮਿਨਿਸਟਰ ਮਿਸਿਸ ਪੇਨ ਨੇ ਇਹ ਕਿਹਾ ਕਿ ਕੁਆਡ ਹੈਜ਼ ਏ ਪੋਜ਼ਿਟਿਵ ਏਜੰਡਾ and described it as a diplomatic network assisting democracies that believe in reign governed by rules not power। ਉਹਨੇ ਵੀ ਕੋਈ ਉਹਨੇ ਕਿਹਾ ਜੀ ਇੱਕ ਡਿਪਲੋਮੈਟਿਕ ਨੈਟਵਰਕ ਹੈ ਔਰ ਇਸ ਚੋਂ ਅਸੀਂ ਇਹਨੂੰ ਪੋਜ਼ਿਟਿਵਲੀ ਦੇਖਦੇ ਹਾਂ। ਔਰ ਜੈ ਸ਼ੰਕਰ ਨੇ ਇਹ ਕਿਹਾ ਕਿ ਵੀ ਅਸੀਂ ਜਿਹੜੀਆਂ ਵਾਈਬ੍ਰੈਂਟ ਔਰ ਪਲੂਰਲਿਸਟਿਕ ਡੈਮੋਕ੍ਰੇਸੀਜ਼ ਹੈ ਵਿਦ ਸ਼ੇਅਰਡ ਵੈਲਿਊਜ਼, ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ट्रांसपेरेंसी, फ्रीडम ऑफ नेविगेशन इन इंटरनेशनल सीज ये हुए, और इंडिया वुड पुश फॉर कलेक्टिव सॉल्यूशंस टू ग्लोबल चैलेंजेस लाइक पैंडेमिक एंड फॉर UN रिफॉर्म। सो कोई भी एंटाई चाइना जिहड़ी लाइन है ये नहीं आई, और इस दे नाल असीं देखते हैं कि ईवन आस्ट्रेलिया उन्हें भी उन्होंने फॉरन मिनिस्टर ने भी चाइना का मैंशन नहीं किया। सो मैं समझदा कि ਇਹਦੇ 'ਚ ਇਵੇਂ ਹੀ ਹੁੰਦਾ, ਔਰ ਕੋਈ ਜਿਵੇਂ ਮੈਂ ਕਿਹਾ ਜੁਆਇੰਟ ਪ੍ਰੈਸ ਸਟੇਟਮੈਂਟ ਨਹੀਂ ਆਈ। ਸੋ ਹਰ ਕੋਈ ਆਪੋ ਆਪਣਾ ਕ੍ਰੈਡਿਟ ਕਲੇਮ ਕਰ ਸਕਦਾ ਹੈ। ਪ੍ਰੈਜ਼ੀਡੈਂਟ ਟਰੰਪ ਜੇ ਉਹਨਾਂ ਨੂੰ ਡਿਬੇਟ ਦਾ ਮੌਕਾ ਮਿਲਿਆ, ਜਿਹੜੇ ਕਹਿੰਦੇ ਨੇ ਮੈਂ ਕਰਾਂਗਾ, ਔਰ
ਬਾਈਡਨ ਕਹਿੰਦਾ ਵੀ ਦੂਰ ਖਲੋਈ ਹੁਣ ਮੇਰੇ ਤੋਂ, ਮੈਂ ਆਲਰੇਡੀ ਬੁੱਢਾ ਆਦਮੀ ਹਾਂ ਤੇਰੇ ਵਾਂਗੂ। ਉਹ ਕਹਿੰਦਾ ਨਹੀਂ, ਉਹੀ ਫਾਰਮੈਟ ਰਹੇਗਾ, ਕਿਉਂਕਿ ਨਵੇਂ ਫਾਰਮੈਟ 'ਚ ਆ ਰਿਹਾ ਹੈ, ਕਿਉਂਕਿ ਟਰੰਪ ਨੇ 140 ਇੰਟਰਪਸ਼ਨਸ ਦੋਨਾਂ ਦੇ ਦੌਰਾਨ ਹੋਈਆਂ। ਸੋ ਜਿਹੜਾ ਨਵੇਂ ਫਾਰਮੈਟ ਦੇ ਵਿੱਚ ਜਿਹੜਾ ਹੋਸਟ ਹੋਏਗਾ, ਜਿਹੜਾ ਐਂਕਰ ਕਰ ਰਿਹਾ, ਉਹਦੇ ਕੋਲ ਸਵਿਚ ਔਨ ਸਵਿਚ ਆਫ ਬਟਨ ਹੋਏਗਾ ਕਿ ਜੇ ਕੋਈ ਇੰਟਰਪਟ ਕਰ ਰਿਹਾ ਤੇ ਉਹ ਆਵਾਜ਼ ਉਹਦੀ ਕੱਟ ਦੇਗਾ, ਤੇ ਉਹ ਪ੍ਰੈਜ਼ੀਡੈਂਟ ਟਰੰਪ ਨੂੰ ਕਬੂਲ ਨਹੀਂ ਹੈ। ਦੇਖੋ ਕਿੱਧਰ ਨੂੰ ਇਹ ਜਾਂਦੀ ਹੈ ਗੱਲ। ਲੇਕਿਨ ਹੁਣ ਅਸੀਂ ਇਹ ਦੇਖਦੇ ਹਾਂ ਕਿ ਵੀ ਭਾਰਤ ਨੇ ਇਸ ਚੋਂ ਕੀ ਖੱਟਿਆ ਕੀ ਗਵਾਇਆ। ਮੀਟਿੰਗ ਤਾਂ ਜਿਵੇਂ ਮੈਂ ਕਿਹਾ ਉਹ ਤਾਂ ਕੋਈ ਐਂਟਾਈ ਨਹੀਂ ਆਈ, ਲੇਕਿਨ ਜਿਹੜੇ ਹੁਣ ਐਨਾਲਿਸਟ ਨੇ ਉਹ ਦੇਖ ਰਹੇ ਨੇ ਕਿ ਵੀ ਇਸ ਸਾਰੇ ਚੋਂ ਭਾਰਤ ਨੂੰ ਕੋਈ ਫਾਇਦਾ ਹੋਣ ਦੀ ਲਾਈਨ ਨਹੀਂ ਹੈ, ਕਿਉਂਕਿ ਇਸ ਤੋਂ ਪਹਿਲਾਂ RCEP ਦਾ ਜਿਹੜਾ ਇੰਡੀਆ ਜਿਹਦੇ ਚੋਂ ਨਿਕਲ ਗਿਆ ਸੀ, ਜੇ ਉਹਨਾਂ ਨੇ ਕਿਹਾ ਵੀ ਇਸ ਚੋਂ ਆਸਟ੍ਰੇਲੀਆ ਜਾਂ ਜਾਪਾਨ ਨੂੰ ਤਾਂ ਜੁਆਇੰਟ ਸਪਲਾਈ ਚੇਨ ਜਾਂ ਦੂਜੇ ਚੋਂ ਫਾਇਦਾ ਹੋ ਸਕਦਾ ਹੈ, ਭਾਰਤ ਨੂੰ ਇਸ ਚੋਂ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ। ਔਰ ਜਿਹੜਾ ਭਾਰਤ ਨੇ ਜਿਹੜਾ ਏਜੰਡੇ 'ਚ ਵੀ ਕਿਹਾ ਕਿ ਇਟਸ ਸਿਕਿਉਰਿਟੀ, ਵੈਕਸੀਨੇਸ਼ਨ, ਸਪਲਾਈ ਚੇਨ, ਇਸ ਸਾਰੇ ਚੋਂ। ਔਰ ਜਿਹੜਾ ਪਾਰਟ ਮੈਂ ਇੱਕ ਫੈਕਟ ਚੈੱਕ ਦੇ ਥੱਲੇ ਰਿਸਰਚ ਕਰਕੇ ਕੱਢਿਆ ਕਿ ਵੀ ਇਹ ਹੁਣ ਕਹਿਣ ਨੂੰ ਜਿਹੜੇ ਇਹਨਾਂ ਦੇ 4 ਦੇਸ਼ਾਂ ਦੀ ਅਸੀਂ ਗੱਲ ਵੀ ਕਰੀਏ ਜਿਨ੍ਹਾਂ ਨੇ ਇਹ ਕੁਆਡ ਡਾਇਲੌਗ ਕੀਤਾ ਹੈ, ਵੀ ਉਹਨਾਂ ਦਾ ਚੀਨ ਦੇ ਉੱਤੇ ਕਿੰਨਾ ਇਸ ਦਾ ਅਸਰ ਹੋਏਗਾ ਔਰ ਇਹਨਾਂ ਦੀ ਹੁਣ ਪ੍ਰੈਜ਼ੈਂਟ ਸਿਚੁਏਸ਼ਨ ਚੀਨ ਨਾਲ ਕੀ ਹੈ। ਔਰ ਹਕੀਕਤ ਇਹ ਹੈ ਕਿ 2013 ਤੋਂ 2017 ਤੱਕ ਭਾਰਤ ਚੀਨ ਦਾ ਸਭ ਤੋਂ ਵੱਡਾ ਟ੍ਰੇਡ ਪਾਰਟਨਰ ਸੀ ਔਰ ਹੁਣ ਵੀ ਦੂਸਰੇ ਨੰਬਰ ਦਾ ਟ੍ਰੇਡ ਪਾਰਟਨਰ ਹੈ। ਜਿਵੇਂ ਮੈਂ ਕਿਹਾ ਵੀ ਇੰਡੀਅਨ ਟ੍ਰੇਡ ਮਿਨਿਸਟਰ ਨੇ ਕਿਹਾ ਜੀ ਅਸੀਂ ਮੋਸਟ ਫੇਵਰਡ ਨੇਸ਼ਨ ਸਟੇਟਸ ਖਤਮ ਨਹੀਂ ਕਰ ਸਕਦੇ ਚੀਨ ਦਾ, ਔਰ ਉਹ ਚੱਲ ਰਿਹਾ ਉਹਨਾਂ ਦਾ ਨਾਰਮਲ। ਸੋ ਅੱਜ ਵੀ ਜਿਹੜਾ ਚੀਨ ਦੁਨੀਆ ਦੇ ਵਿੱਚ ਸਟਫ ਭੇਜਦਾ ਹੈ, ਦੂਸਰਾ ਵੱਡਾ ਟ੍ਰੇਡ ਪਾਰਟਨਰ ਭਾਰਤ ਹੈ। ਔਰ ਜੇ ਇਹਨਾਂ 'ਚ ਹਿੰਮਤ ਹੈ ਤਾਂ ਉਹਨੂੰ ਕੱਟ ਆਫ ਕਰਕੇ ਦਿਖਾਣ। ਫਿਰ ਆਸਟ੍ਰੇਲੀਆ ਜਿਹੜਾ ਇੱਕ ਵੱਡਾ ਅਹਿਮ ਮੈਂਬਰ ਹੈ 4 ਦੇਸ਼ਾਂ 'ਚ, ਜਿਹੜੀਆਂ ਆਸਟ੍ਰੇਲੀਆ ਦੀਆਂ ਐਕਸਪੋਰਟਸ ਨੇ ਕੁੱਲ ਦੁਨੀਆ 'ਚ, ਉਹਦੀ 48.8 ਜਿਹੜਾ % ਐਕਸਪੋਰਟ ਹੈ ਉਹ ਚਾਈਨਾ ਨੂੰ ਹੈ। ਮਤਲਬ ਅੱਧੀ ਐਕਸਪੋਰਟ ਦਾ ਮਤਲਬ ਇਹ ਹੈ ਕਿ ਉਹਨਾਂ ਦੀ ਫੋਰਨ ਐਕਸਚੇਂਜ ਵੀ ਔਰ ਜਿਹੜੇ ਉਹਨਾਂ ਦੇ ਜੌਬਸ ਜਿਹੜੀਆਂ ਵੀ ਚੀਜ਼ਾਂ ਉਹ ਭੇਜਦੇ ਨੇ ਉਹ ਆਲਮੋਸਟ ਅੱਧੀ ਚੀਨ ਦੇ ਉੱਤੇ ਹੈ। ਸੋ ਚਾਈਨਾ ਤੋਂ ਕੱਟ ਆਫ ਹੋ ਕੇ ਆਸਟ੍ਰੇਲੀਅਨ ਇਕਨੋਮੀ ਜਿਹੜੀ ਹੈ ਖਾਸ ਤੌਰ ਤੇ ਜਿਹੜੀ ਉਹਨਾਂ ਦੀ ਐਕਸਪੋਰਟ ਹੈ ਉਹ ਕਿਵੇਂ ਸਰਵਾਈਵ ਕਰੇਗੀ। ਫਿਰ ਹੁਣ ਅਸੀਂ ਜਾਪਾਨ ਦੇ ਨਾਲ ਗੱਲ ਕਰ ਲਈਏ, ਕਿਉਂਕਿ ਜਾਪਾਨ ਦੇ ਨਾਲ ਹਿਸਟੋਰੀਕਲ ਰਾਈਵਲਰੀ ਵੀ ਹੈ ਔਰ ਇਹ ਸਮਿਟ ਵੀ ਜਿਹੜੀ ਇਹਨਾਂ ਦੀ ਹੈ ਉਹ ਟੋਕੀਓ 'ਚ ਹੁੰਦੀ ਹੈ। ਔਰ 2019 ਦੇ ਵਿੱਚ ਚੀਨ ਔਰ ਜਾਪਾਨ ਦਾ ਜਿਹੜੀ ਬਾਇਲੇਟਰਲ ਟ੍ਰੇਡ ਹੈ ਉਹ 317 ਅਰਬ ਡਾਲਰ ਦੀ ਸੀ, 317 ਬਿਲੀਅਨ ਡਾਲਰ ਦੀ ਸੀ। ਔਰ ਇਹ ਜਾਪਾਨ ਦੀ ਜਿਹੜੀ ਕੁੱਲ ਟ੍ਰੇਡ ਹੈ ਉਹਦਾ 20% ਹੈ। ਹੁਣ ਜੇ ਇੰਡੀਆ ਦਾ 1/4 ਉੱਡਿਆ ਹੈ ਤੇ ਉਹਨਾਂ ਦੀ ਇਕਨੋਮੀ ਕਰੋੜਾਂ ਜੌਬ ਗਏ, ਹੁਣ 20% ਜਾਪਾਨ ਦਾ ਜਿਹੜਾ ਟ੍ਰੇਡ ਹੈ ਉਹ ਚਾਈਨਾ ਦੇ ਨਾਲ ਹੈ ਔਰ ਇਹ ਜਿਹੜੀ ਡੀਲ ਹੈ ਉਹ 317 ਬਿਲੀਅਨ ਡਾਲਰ ਦੀ ਹੈ। ਜਾਪਾਨ ਕਿਵੇਂ ਜਿਹੜਾ ਉਹ ਅਫੋਰਡ ਕਰੇਗਾ ਚਾਈਨਾ ਨਾਲੋਂ ਕੱਟ ਆਫ ਕਰਨਾ। ਹੁਣ ਅਮਰੀਕਾ ਦੀ ਗੱਲ ਕਰ ਲਈ ਹੈ, ਕਿਉਂਕਿ ਪਹਿਲੀ ਡਿਬੇਟ 'ਚ ਵੀ ਬਾਈਡਨ ਨੇ ਟਰੰਪ ਨੂੰ ਕਿਹਾ ਸੀ ਕਿ ਜਿਹੜਾ ਚੀਨ ਦੇ ਨਾਲ ਤੁਹਾਡਾ ਜ਼ਿਆਦਾ ਟ੍ਰੇਡ ਡੈਫਿਸਿਟ ਹੋ ਗਿਆ ਪਿਛਲੇ ਪੀਰੀਅਡ ਦਾ, ਤੁਸੀਂ ਤਾਂ ਕਿਹਾ ਕਿ ਜੀ ਅਸੀਂ ਅਮਰੀਕਾ ਦੀਆਂ ਚੀਜ਼ਾਂ ਅਮਰੀਕਾ 'ਚ, ਬਟ ਟ੍ਰੇਡ ਡੈਫਿਸਿਟ ਹੈਜ਼ ਇਨਕਰੀਜ਼ਡ। ਔਰ ਬਿਲਕੁਲ ਠੀਕ ਗੱਲ ਹੈ ਕਿ ਹੁਣ ਬੇਸ਼ੱਕ ਅਮਰੀਕਾ ਚਾਈਨਾ ਟ੍ਰੇਡ ਵਾਰ ਚੱਲ ਰਹੀ ਹੈ, ਲੇਕਿਨ 2019 ਦੇ ਵਿੱਚ ਜਿਹੜੀ ਬਾਇਲੈਟਰਲ ਟ੍ਰੇਡ ਹੋਈ ਅਮਰੀਕਾ ਔਰ ਚਾਈਨਾ ਦੀ ਉਹ 558 ਬਿਲੀਅਨ ਡਾਲਰ ਦੀ ਹੈ ਔਰ ਉਹਦੇ 'ਚ ਸਰਵਿਸਿਜ਼ ਸ਼ਾਮਲ ਨਹੀਂ ਨੇ। ਸਰਵਿਸਿਜ਼ ਦੇ ਨਾਲ ਤਾਂ ਇਹ 800-900 ਬਿਲੀਅਨ ਡਾਲਰ ਦੀ ਚਲੇ ਜਾਂਦੀ ਹੈ। ਸੋ ਇਹਦੇ ਬਾਵਜੂਦ ਕਿ ਟਰੰਪ ਦੀ ਕੀ ਪਾਲਿਸੀ ਰਹੀ ਐਡਮਿਨਿਸਟ੍ਰੇਸ਼ਨ ਦੀ, ਚਾਈਨਾ ਦੇ ਨਾਲ ਜਿਹੜੀ ਬਾਇਲੈਟਰਲ ਟ੍ਰੇਡ ਹੈ ਉਹ 558 ਅਰਬ ਡਾਲਰ ਬਿਲੀਅਨ ਡਾਲਰ ਦਾ ਹੋਇਆ। ਔਰ ਈਵਨ ਜੁਲਾਈ ਤੱਕ, ਹੁਣ ਫਰਵਰੀ 'ਚ ਸ਼ੁਰੂ ਹੋਇਆ ਜਦੋਂ ਫਲਾਈਟਸ ਵਗੈਰਾ ਬੰਦ ਕਰ ਦਿੱਤੀਆਂ, ਜੁਲਾਈ ਤੱਕ ਵੀ ਚੀਨ ਅਮਰੀਕਾ ਦੀ ਜਿਹੜੀ ਬਾਇਲੈਟਰਲ ਟ੍ਰੇਡ ਹੈ ਉਹ 290 ਬਿਲੀਅਨ ਡਾਲਰ ਦੀ ਹੈ, ਉਸ ਤੋਂ ਜ਼ਿਆਦਾ। ਯਾਨੀ ਇਹਨਾਂ 6 ਮਹੀਨਿਆਂ 'ਚ ਜਦੋਂ ਉਹਨੂੰ ਤੁਸੀਂ ਚਾਈਨੀਜ਼ ਪਲੇਗ ਕੋ, ਵੁਹਾਨ ਵਾਇਰਸ ਕੋ, ਚਾਈਨੀਜ਼ ਵਾਇਰਸ ਕੋ, ਇਹਨਾਂ 6 ਮਹੀਨਿਆਂ 'ਚ ਵੀ 290 ਬਿਲੀਅਨ ਡਾਲਰ ਦੀ ਟ੍ਰੇਡ ਜਿਹੜੀ ਹੈ ਇਹਨਾਂ ਨੇ ਕੀਤੀ ਹੈ। ਔਰ ਹੁਣ ਵੀ ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇਸ ਪੀਰੀਅਡ 'ਚ ਹੀ
ਉਹਨਾਂ ਨੇ 220 ਅਰਬ ਡਾਲਰ, ਜਦੋਂ 280 ਬਿਲੀਅਨ ਡਾਲਰ ਕਿਹਾ ਜਾ ਰਿਹਾ, ਜੀ ਉਹਦੇ 220 ਬਿਲੀਅਨ ਡਾਲਰ ਦਾ ਸਟਫ ਚੀਨ ਨੇ ਅਮਰੀਕਾ ਨੂੰ ਵੇਚਿਆ ਤੇ 60 ਬਿਲੀਅਨ ਡਾਲਰ ਅਮਰੀਕਾ ਨੇ ਚੀਨ ਨੂੰ ਵੇਚਿਆ। ਸੋ ਉਸ ਤੋਂ ਜਦੋਂ ਬਾਈਡਨ ਨੇ ਕਿਹਾ ਕਿ ਵੀ ਟ੍ਰੇਡ ਡੈਫਿਸਿਟ ਤਾਂ ਵਧਿਆ, ਇਹ ਉਹ ਹੈ ਕਿ ਵੀ ਹੁਣ ਇਹ ਆਸਟ੍ਰੇਲੀਆ ਹੋਏ, ਜਾਪਾਨ ਹੋਏ, ਅਮਰੀਕਾ ਹੋਏ, ਇੰਡੀਆ ਹੋਏ, ਜੀ ਉਹਨਾਂ ਦੀ ਇਹ ਮਜਬੂਰੀ ਹੈ, ਜਿੰਨੀ ਵੱਡੀ ਮਾਰਕੀਟ ਚਾਈਨਾ ਦੀ ਹੈ ਬਿਲਕੁਲ ਔਰ ਜਿੰਨੇ ਕੰਪੋਨੈਂਟ ਹੁਣ ਸਪਲਾਈ ਚੇਨ ਅਸੀਂ ਆਪਣੀ ਬਣਾਵਾਂਗੇ, ਜੇ ਅੱਜ ਸ਼ੁਰੂ ਕਰਨ ਜਿਹੜੇ ਉਹਨਾਂ ਦੀ ਕਿਸੇ 'ਚ ਕੈਪੇਬਿਲਿਟੀ ਨਹੀਂ ਹੈ, ਕਿਉਂਕਿ ਕੋਵਿਡ-19 ਨੇ ਸਭ ਦੀਆਂ ਜਿਹੜੀਆਂ ਨੇ ਉਹ ਇਕਨੋਮੀਜ਼ ਥੱਲੇ ਸੁੱਟ ਦਿੱਤੀਆਂ। ਤੇ ਜੇ ਰਿਕਵਰ ਹੋ ਕੇ ਵੀ ਸੇ 2 ਸਾਲ 'ਚ ਰਿਕਵਰ ਹੁੰਦਾ ਸ਼ੁਰੂ ਕਰਨ ਤੇ ਮਿਨੀਮਮ 10 ਸਾਲ ਲੱਗਣਗੇ ਉਸ ਨੂੰ ਕਰਦੇ। ਤੇ ਹੁਣ ਜਾਪਾਨ ਔਰ ਭਾਰਤ, ਜਿਹਦੇ ਬਾਰੇ ਪਹਿਲਾਂ ਜਿਵੇਂ ਝੂਲਾ ਹੁਣ ਤਾਂ ਇਹਨੂੰ ਸ਼ੀ ਜਿਨਪਿੰਗ ਨੂੰ ਝੁਲਾਇਆ, ਉਸ ਤੋਂ ਪਹਿਲਾਂ ਜਾਪਾਨ ਦੇ ਸ਼ਿੰਬੋ ਐਬ ਨੂੰ ਝੁਲਾਇਆ ਸੀ। ਔਰ ਦਿਲਚਸਪ ਗੱਲ ਜਾਪਾਨ ਭਾਰਤ ਦੇ ਜਿਹੜੀ ਟ੍ਰੇਡ ਨੂੰ ਲੈ ਕੇ ਸੀ ਕਿ ਵੀ ਜਾਪਾਨ ਜਿਹੜਾ ਹੈ ਉਹ ਹੁਣ ਚਿਕਨ ਐਕਸਪੋਰਟ ਕਰਨਾ ਚਾਹੁੰਦਾ ਭਾਰਤ ਨੂੰ, ਲੇਕਿਨ ਉਹ ਸਿਰਫ ਲੈਗ ਪੀਸ ਭੇਜਣਾ ਚਾਹੁੰਦੇ ਨੇ, ਕਿਉਂਕਿ ਜਿਹੜਾ ਉਹ ਜਾਪਾਨੀ ਬ੍ਰੈਸਟ ਪੀਸ ਪਸੰਦ ਕਰਦੇ ਨੇ, ਲੈਗ ਪੀਸ ਨਹੀਂ ਕਰਦੇ ਪਸੰਦ। ਔਰ ਉਹਨਾਂ ਨੇ ਭਾਰਤ ਨੂੰ ਕਿਹਾ ਕਾਲੇ ਪੈ ਨੇ ਲਓ, ਤੇ ਭਾਰਤ ਕਹਿੰਦਾ ਕਿ ਵੀ ਸਾਨੂੰ ਤਾਂ ਤੁਸੀਂ ਉਹ ਦੇ ਰਹੇ ਹੋ ਜਿਹੜਾ ਤੁਹਾਡੇ ਕੰਮ ਦਾ ਨਹੀਂ। ਉਹ ਕਹਿੰਦਾ ਵੀ ਕੰਮ ਦਾ ਮਤਲਬ ਉਹਦੀ ਕੁੱਕੜ ਦੀ ਲੱਤ ਤੇ ਲਾਤੀ ਹੈ, ਉਹ ਤਾਂ ਨਹੀਂ ਬਦਲਦੀ। ਔਰ ਲੇਕਿਨ ਅਸਲੀ ਗੱਲ ਇਹ ਹੈ ਕਿ ਵੀ ਇਹ ਇਹਨਾਂ ਦੇ ਐਕਸਪਰਟਸ ਦਾ ਹੀ ਕਹਿਣਾ ਹੈ ਕਿ ਵੀ ਉਹ ਤਾਂ ਕਦੋਂ ਦਾ ਕਹਿ ਰਿਹਾ ਜਾਪਾਨ ਕਿ ਵੀ ਕਰੋ ਸ਼ੁਰੂ, ਪਰ ਉਹਨਾਂ ਨੂੰ ਇਹ ਹੈ ਵੀ ਸਾਡੀ ਜਿਹੜੀ ਪੋਲਟਰੀ ਇੰਡਸਟਰੀ ਹੈ, ਵੀ ਬਾਕੀ ਤਾਂ ਇਕਨੋਮੀ ਡਿੱਗੀ ਹੈ ਸਾਰੀ, ਉਹ ਪੋਲਟਰੀ ਇੰਡਸਟਰੀ ਵੀ ਖਤਮ ਹੋ ਜਾਏਗੀ। ਸੋ ਹੁਣ ਜੇ ਜਾਪਾਨੀਆਂ ਦੀਆਂ ਦੇ ਚਿਕਨ ਦੀਆਂ ਲੈਗਸ ਵੀ ਨਹੀਂ ਇੰਡੀਆ ਲੈਣ ਨੂੰ ਤਿਆਰ, ਤੇ ਹੁਣ ਇਹ ਤਾਂ ਨਹੀਂ ਹੈ ਵੀ ਜਾਪਾਨੀਆਂ ਨੇ ਫਿਰ ਭਾਰਤ ਨੂੰ ਖੁਸ਼ ਕਰਨ ਲਈ ਜਾਂ ਕਿਸੇ ਹੋਰ ਨੂੰ, ਅਮਰੀਕਾ ਨੂੰ ਕਹਿਣ ਲਈ ਜਿਹੜੀ 20% ਟ੍ਰੇਡ ਉਹਨਾਂ ਦੀ ਚਾਈਨਾ ਨਾਲ ਹੈ, ਉਹਨੂੰ ਥੋੜੀ ਉਹਨਾਂ ਨੇ ਸਪੋਇਲ ਕਰਨਾ। ਸੋ ਕੁੱਲ ਮਿਲਾ ਕੇ भारत दे विच भी कि आ गए 4 देश इकट्ठे हो गए, अब दिखाएंगे चीन को तारे। मैं क्या भी इन्हां तारियां दी हकीकत दस दईए कि ये तारे आसमान च नहीं ने, ये मोदी दा सुपना विश्व गुरु और ਜਿਹੜੇ ਉਹਨਾਂ ਦੇ ਉੱਥੇ ਝੂਠੇ ਬੈਠੇ ਨੇ ਉਹਨੂੰ ਸਪਿਨ ਦੇਣ ਵਾਲੇ, ਉਹਨਾਂ ਨੂੰ ਦਿਲ ਬਹਿਲਾਨੇ ਕੋ ਗਾਲਿਬ, ਇਹ ਖਿਆਲ ਵੀ ਅੱਛਾ ਹੈ, ਇਹਦੇ ਚ ਜ਼ਰੂਰ ਖੁਸ਼ ਹੋਣ। ਪਰ ਹਕੀਕਤ ਦੇ ਵਿੱਚ ਇਹ ਐਕਸਰਸਾਈਜ਼ ਇਨ ਨਥਿੰਗ ਹੈ, ਇਸ ਚੋਂ ਕੁਛ ਨਹੀਂ ਹੈ। ਔਰ ਇਹ ਵੀ ਇੱਕ ਜੁਮਲੇਬਾਜ਼ੀ ਹੋਏਗੀ ਕਿ ਵੀ ਅਸੀਂ 4 ਦੇਸ਼ ਇਕੱਠੇ ਕਰ ਦਿੱਤੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪਹਿਲਾਂ ਐਮਿਸ਼ੂਲ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੇ ਹਾਂ ਵਿਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਸਪੋਰਟ ਕਰੋ, ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਨ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ
ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਇਸ਼ੂ ਦੇ ਨਾਲ ਕਿ ਕਿਸ ਤਰ੍ਹਾਂ ਤਾਲਿਬਾਨ ਅਤੇ ਅਫਗਾਨਿਸਤਾਨ ਸਰਕਾਰ ਵਿੱਚ ਜੋ ਚੱਲ ਰਹੀ ਗੱਲਬਾਤ ਦੇ ਇੱਕ ਅਹਿਮ ਆਗੂ ਅਫਗਾਨ ਪ੍ਰੈਜ਼ੀਡੈਂਟ ਅਬਦੁੱਲਾ 5 ਦਿਨਾਂ ਲਈ ਭਾਰਤ ਦੇ ਦੌਰੇ ਤੇ ਆਏ ਹਨ। ਔਰ ਹਾਲਾਂਕਿ ਭਾਰਤ ਤਾਲਿਬਾਨ ਅਮਰੀਕਾ ਸ਼ਾਂਤੀ ਵਾਰਤਾ ਵਿੱਚੋਂ ਪੂਰੀ ਤਰ੍ਹਾਂ ਬਾਹਰ ਹੈ, ਪਰ ਫਿਰ ਵੀ ਅਫਗਾਨ ਸਰਕਾਰ ਵੱਲੋਂ ਭਾਰਤ ਨੂੰ ਇੰਨੀ ਅਹਿਮੀਅਤ ਕਿਉਂ ਦਿੱਤੀ ਜਾ ਰਹੀ ਹੈ? ਕੀ ਭਾਰਤ ਅਫਗਾਨ ਸ਼ਾਂਤੀ ਵਾਰਤਾ ਨੂੰ ਸਾਬੋਤਾਜ ਕਰਨ ਵਿੱਚ ਅਹਿਮ ਭੂਮਿਕਾ ਤਾਂ ਨਹੀਂ ਨਿਭਾ ਰਿਹਾ? ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅੰਗਰੇਜ਼ੀ ਦਾ ਇੱਕ ਲਫ਼ਜ਼ ਹੈ ਸਪੋਇਲ ਸਪੋਰਟ, ਜੀ, ਜਿਸ ਨੂੰ ਕਬਾਬ ਦੀ ਹੱਡੀ ਕਹਿੰਦੇ ਨੇ ਜਾਂ ਬਣਦੇ ਖੇਡ ਨੂੰ ਵਿਗਾੜਨ ਵਾਲਾ। ਔਰ ਅਸੀਂ ਇਸ ਨੂੰ ਪੰਜਾਬੀ ਦੇ ਵਿੱਚ ਖਾਮ-ਖਾ ਵੀ ਕਹਿੰਦੇ ਜੀ। ਔਰ ਇਸ 'ਚ ਕੋਈ ਸ਼ੱਕ ਨਹੀਂ ਕਿ ਜਿਹੜਾ ਭਾਰਤ ਦਾ ਰੋਲ ਹੈ ਇਸ ਵੇਲੇ, ਤਾਲਿਬਾਨ ਅਮਰੀਕਾ ਦੇ ਵਿੱਚ ਫਰਵਰੀ ਦੇ ਮਹੀਨੇ 'ਚ ਸਮਝੌਤਾ ਹੁੰਦਾ ਔਰ ਭਾਰਤ ਬਿਲਕੁਲ ਇਸ ਤੋਂ ਬਾਹਰ ਸੀ। ਔਰ ਜਿਹੜੇ ਰੀਅਲ ਜਿਨ੍ਹਾਂ ਨੇ ਉਹ ਲੜਾਈ 18-19 ਸਾਲ ਲੜੀ ਹੈ, ਉਹਨਾਂ ਦਾ ਪਹਿਲੇ ਦਿਨ ਤੋਂ ਹੀ ਇਹ ਸੀ ਕਿ ਭਾਰਤ ਨਾ ਇਹਨਾਂ ਦਾ ਬਾਰਡਰ ਲੱਗਦਾ ਹੈ, ਨਾ ਇਹਨਾਂ ਦੇ ਨਾਲ ਕੋਈ ਹੈ, ਔਰ ਇਹਨਾਂ ਦੀ ਇੰਟਰਫੇਰੈਂਸ ਬਹੁਤ ਜ਼ਿਆਦਾ ਹੈ, ਇਹਨਾਂ ਨੂੰ ਵਿੱਚ ਨਹੀਂ ਵੜਨ ਦੇਣਾ। ਔਰ ਇਹੀ ਕਾਰਨ ਹੈ ਕਿ ਬੇਸ਼ੱਕ ਮਲਟੀਪਲ ਹੋਰ ਐਕਟਰਸ ਇਹਦੇ 'ਚ ਆਏ ਅਮਰੀਕਾ ਦੀਆਂ, ਤੇ ਕਿਉਂਕਿ ਫੌਜਾਂ ਨੇ ਨੈਟੋ ਦੇ ਨਾਲ, ਨੈਟੋ ਦੀਆਂ ਫੌਜਾਂ ਨੇ ਔਰ ਅਮਰੀਕਾ ਹੀ ਮੇਨ ਸਟੇਕ ਹੋਲਡਰ ਬਣਿਆ ਉਸ ਦੇ ਨਾਲ। ਫਿਰ ਅਸੀਂ ਦੇਖਦੇ ਹਾਂ ਕਿ ਈਵਨ ਮਾਸਕੋ ਵੀ ਇਨਵੋਲਵ ਹੋਇਆ, ਰਸ਼ੀਆ ਦੇ ਵਿੱਚ ਵੀ ਉਹਨਾਂ ਦੀਆਂ ਸਿਟਿੰਗਸ ਹੋਈਆਂ, ਈਰਾਨ ਵੀ ਇਨਵੋਲਵ ਹੋਇਆ, ਬੀਜਿੰਗ ਦੇ ਵਿੱਚ ਤਾਂ ਹੋਇਆ ਹੀ ਹੋਇਆ ਫਾਈਨਲ ਜਿਹੜਾ ਪਾਰਟ ਸੀ ਮੀਟਿੰਗ। ਔਰ ਉਸ ਤੋਂ ਬਾਅਦ ਦੋਹਾ ਦੇ ਵਿੱਚ ਜਿਹੜੀ ਹੈ ਇਹ ਡੀਲ ਹੋਈ ਸਾਈਨ, ਔਰ ਉਹਦੇ 'ਚ ਭਾਰਤ ਬਿਲਕੁਲ ਬਾਹਰ ਸੀ ਔਰ ਇਹ ਉਹਨਾਂ ਦੀ ਸ਼ਰਤ ਸੀ ਤਾਲਿਬਾਨ ਦੀ। ਹੁਣ ਜਿਹੜੇ ਇਸ ਪੀਰੀਅਡ 'ਚ ਅਸੀਂ 17-18 ਸਾਲ ਦੇ ਪੀਰੀਅਡ 'ਚ ਜੇ ਦੇਖੀਏ, ਇਸ ਤੋਂ ਜ਼ਿਆਦਾ ਹੀ ਜੇ 9/11 ਨੂੰ ਹੀ ਕੱਟ ਆਫ ਡੇਟ ਮੰਨੀਏ, 19 ਸਾਲ ਦੇ ਪੀਰੀਅਡ 'ਚ ਜਿਹੜੇ ਰਜੀਮ ਅਫਗਾਨਿਸਤਾਨ ਦੇ ਵਿੱਚ ਰਹੇ, ਜ਼ਾਹਿਰ ਹੈ ਕਿ ਵੀ ਉਹ ਪਪਟ ਰਜੀਮ ਹੀ ਸੀ, ਕਿਉਂਕਿ ਅਸਲੀ ਤਾਕਤ ਉਹਨਾਂ ਦੇ ਕੋਲ ਹੀ ਹੁੰਦੀ ਹੈ ਜਿਨ੍ਹਾਂ ਦੇ ਕੋਲ ਪਾਵਰ ਹੁੰਦੀ ਹੈ। ਔਰ ਅਸੀਂ ਅਜੇ ਕੱਲ੍ਹ ਦੀਆਂ ਘਟਨਾਵਾਂ ਜਿਹੜੀਆਂ ਮੀਡੀਆ 'ਚ ਡਿਸਕਸ ਹੋ ਰਹੀਆਂ ਕਿਰਗਿਸਤਾਨ, ਕਿ ਉੱਥੇ ਭਾਵੇਂ ਚੋਣਾਂ ਆਰਡਰ ਕੀਤੀਆਂ ਔਰ ਲੇਕਿਨ ਲੋਕਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਵੀ ਇਹ ਸਭ ਫਰਾਡ ਚੋਣਾਂ ਨੇ। ਔਰ ਜਿਹੜਾ ਉੱਥੋਂ ਦਾ ਪ੍ਰੈਜ਼ੀਡੈਂਟ ਜਿਹੜਾ ਪ੍ਰੋ ਰਸ਼ੀਆ ਹੈ, ਇੰਨਾ ਕੁ ਗੁੱਸਾ ਸੀ ਕਿ ਲੱਖਾਂ ਲੋਕ ਬਾਹਰ ਨਿਕਲ ਆਏ। ਉਹਨਾਂ ਨੇ ਉਹ ਸਾਰੀਆਂ ਬਿਲਡਿੰਗਾਂ ਦਾ ਵੀ ਕਬਜ਼ਾ ਕਰ ਲਿਆ, ਪਾਰਲੀਮੈਂਟ 'ਚ ਵੀ ਆ ਵੜੇ, ਜਿੱਥੇ ਸਾਬਕਾ ਪ੍ਰੈਜ਼ੀਡੈਂਟ ਨੂੰ ਕੈਦ ਕੀਤਾ ਹੋਇਆ ਸੀ ਕਰਪਸ਼ਨ ਚਾਰਜ, ਉਹਨੂੰ ਵੀ ਲੋਕਾਂ ਨੇ ਫ੍ਰੀ ਕਰਾ ਲਿਆ। ਪ੍ਰੈਜ਼ੀਡੈਂਟ ਉੱਥੋਂ ਦੌੜ ਗਿਆ, ਉਹ ਕਹਿੰਦਾ ਵੀ ਇਹ ਨਲ ਐਂਡ ਵਾਇਡ ਚੋਣਾਂ ਅਸੀਂ ਕਰਦੇ ਹਾਂ, ਉਹਨੂੰ ਪੁੱਛਦਾ ਕੌਣ ਹੈ? ਸੋ ਅਸਲੀ ਤਾਕਤ ਤਾਂ ਤੁਸੀਂ ਕਹੀ ਜਾਓ ਜੀ, ਦੇਖੋ ਅਸੀਂ ਸੰਵਿਧਾਨ ਕਨਸਟੀਟਿਊਸ਼ਨ ਦੇ ਥੱਲੇ ਕਰਵਾਈਆਂ, ਜਿਹੜੇ ਲੋਕ ਹੁੰਦੇ ਨੇ ਤਾਕਤ ਉਹਨਾਂ ਦੇ ਕੋਲ ਹੁੰਦੀ ਹੈ। ਸੋ ਅਫਗਾਨਿਸਤਾਨ 'ਚ ਵੀ ਕਹਿਣ ਨੂੰ ਭਾਵੇਂ ਉੱਥੇ ਮਲਟੀਪਲ ਐਕਟਰਸ ਰਹੇ ਨੇ, ਹੈਗੇ ਨੇ, ਲੇਕਿਨ ਅਸਲੀ ਗੱਲ ਤਾਂ ਜਦੋਂ ਅਸੀਂ ਕਹਿੰਦੇ ਹਾਂ ਵੀ ਜ਼ਮੀਨੀ ਹਕੀਕਤ ਕੀ ਹੈ, ਔਰ ਅਸੀਂ ਸਮਝਦੇ ਹਾਂ ਕਿ ਅਮਰੀਕਾ ਨੇ ਜ਼ਮੀਨੀ ਹਕੀਕਤ ਨੂੰ ਸਮਝਿਆ। ਉਹਨਾਂ ਨੇ 17-18 ਸਾਲ ਤੋਂ ਬਾਅਦ ਜਿਹੜਾ ਡਾਇਲੌਗ ਤਾਂ 2-3 ਸਾਲ ਪਹਿਲਾਂ ਸ਼ੁਰੂ ਹੋਇਆ, ਜ਼ਲਮੇ ਖਲੀਲਜ਼ਾਦ ਨੂੰ ਅਪਾਇੰਟ ਕੀਤਾ, ਫੇਲ ਹੋਈ ਗੱਲਬਾਤ, ਇੱਥੇ ਆਉਣਾ ਸੀ, ਪਿਛਲੇ ਐਨ ਵੱਡੇ ਜਿਵੇਂ ਕੈਂਪ ਡੇਵਿਡ ਅਕਾਰਡ ਕੀਤਾ ਸੀ ਇਜਿਪਟ ਔਰ ਦੂਜਿਆਂ ਦੇ ਨਾਲ, ਇਜ਼ਰਾਈਲ ਦੇ ਮੁੱਦੇ ਤੇ ਟਰੰਪ ਇਵੇਂ ਦੀ ਐਕਟੀਵਿਟੀ ਕਰਨਾ ਚਾਹੁੰਦੇ ਸੀ, ਪਰ ਕੋਈ ਘਟਨਾ ਅਫਗਾਨਿਸਤਾਨ 'ਚ ਹੋ ਗਈ, ਉਹ ਕੈਂਸਲ ਕਰਤਾ। ਫਿਰ ਦੋਹਾ ਦੇ ਵਿੱਚ ਫੈਬਰੂਰੀ ਦੇ ਵਿੱਚ ਹੋਇਆ ਪ੍ਰੋਪਰਲੀ।
ਔਰ ਉਸ ਸਾਰੇ ਡਾਇਲੌਗ ਦਾ ਇੱਕ ਹਿੱਸਾ ਸੀ ਜਿਹੜਾ ਇਹਨਾਂ ਦਾ ਐਗਰੀਮੈਂਟ ਦਾ ਕਿ ਜਿਹੜੀ ਐਗਜ਼ਿਸਟਿੰਗ ਰਜੀਮ ਹੈ ਉੱਥੇ, ਬੇਸ਼ੱਕ ਅਸ਼ਰਫ ਗਨੀ ਪ੍ਰੈਜ਼ੀਡੈਂਟ ਹੈ, ਪਹਿਲਾਂ ਅਸ਼ਰਫ ਗਨੀ ਔਰ ਅਬਦੁੱਲਾ ਇਹਨਾਂ ਦੀਆਂ ਦੋਨਾਂ ਨੇ ਕਲੇਮ ਕੀਤਾ ਜੀ ਅਸੀਂ ਚੋਣਾਂ ਵੀ ਕਾਹਦੀਆਂ ਫਰਾਡ ਕਿਸਮ ਦਾ ਕੰਮ ਹੈ ਅੱਛਾ ਕਿ ਵੀ ਅਸੀਂ ਜਿੱਤੇ ਹਾਂ। ਫਿਰ ਅਮਰੀਕਾ ਨੇ ਸਮਝੌਤਾ ਜਿਹਾ ਕਰਵਾਤਾ ਕਿ ਚਲੋ ਦੋਨੋਂ ਹੀ ਪ੍ਰੈਜ਼ੀਡੈਂਟ ਰਹੋ, ਇੱਕ ਇੱਥੇ ਰਹੇ ਇੱਕ ਉੱਥੇ ਰਹੇ। ਫਿਰ ਜਿਹੜਾ ਤਾਲਿਬਾਨ, ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਸਾਡੇ ਨਾਲ ਬਹਿ ਹੀ ਨਹੀਂ ਸਕਦੇ, ਇਹਨਾਂ ਨਾਲ ਅਸੀਂ ਨਹੀਂ, ਜਿਹੜੀ ਫੈਬਰੂਰੀ 'ਚ ਐਗਰੀਮੈਂਟ ਹੋਇਆ ਉਹਦੇ 'ਚ ਉਹਨਾਂ ਨੇ ਇਹਨਾਂ ਨੂੰ ਬਾਹਰ ਰੱਖਿਆ। ਅੱਛਾ ਪਰ ਇੱਕ ਉਹਦੀ ਜਿਹੜੀ ਪੀਸ ਐਗਰੀਮੈਂਟ ਦੀ ਮੱਦ ਸੀ ਜਾਂ ਉਹਦੀ ਇੱਕ ਕਲੌਜ਼ ਸੀ ਕਿ ਜਿਹੜਾ ਇੰਟਰਾ ਅਫਗਾਨ ਡਾਇਲੌਗ, ਜਿਹਦੇ 'ਚ ਅਫਗਾਨ ਹਕੂਮਤ ਵੀ ਇਨਵੋਲਵ ਹੋਏਗੀ। ਅੱਛਾ ਸੋ ਸਤੰਬਰ ਦੇ ਮਹੀਨੇ ਦੇ ਵਿੱਚ ਜਦੋਂ ਇਹ ਇੰਟਰਾ ਅਫਗਾਨ ਡਾਇਲੌਗ ਦੀ ਸ਼ੁਰੂਆਤ ਹੁੰਦੀ ਹੈ, ਉਸ ਮੀਟਿੰਗ ਦੇ ਵਿੱਚ ਉਸ ਤੋਂ ਪਹਿਲਾਂ ਜਿਹੜੀ ਇਨੌਗਰਲ ਸੈਰੇਮਨੀ ਹੁੰਦੀ ਹੈ ਉਹਦੇ 'ਚ ਭਾਰਤ ਦਾ ਡੈਲੀਗੇਸ਼ਨ ਜ਼ਰੂਰ ਆਇਆ, ਪਰ ਉਹਦਾ ਕੋਈ ਉਹ ਇਨੌਗਰੇਸ਼ਨ ਗੱਲਬਾਤ ਉੱਥੇ ਵੀ ਹਿੱਸਾ ਨਹੀਂ ਸੀ। ਲੇਕਿਨ ਕਿਉਂਕਿ ਭਾਰਤ ਨੂੰ, ਜਿਹਨੂੰ ਇਹ ਲੱਗਦਾ ਸੀ ਕਿ ਵੀ ਅਸੀਂ ਇਹ 17-18 ਸਾਲ ਦੇ ਪੀਰੀਅਡ ਜਿਹੜੀ ਉੱਥੇ ਪਪਟ ਰਜੀਮ ਐਗਜ਼ਿਸਟ ਕਰਦੀ ਸੀ, ਪਹਿਲਾਂ ਹਾਮਿਦ ਕਰਜ਼ਾਈ ਸੀ ਜਾਂ ਅਸ਼ਰਫ ਗਨੀ ਜਾਂ ਅਬਦੁੱਲਾ ਫਿਰ ਇਹਨਾਂ ਦਾ ਸਮਝੌਤਾ ਕਰਾਤਾ ਅਮਰੀਕਾ ਨੇ। ਇਹ ਤਾਂ ਸਾਰੇ ਰੈਂਟਾ ਨੇ ਜਿਹੜੇ ਆਪਣੇ ਹਿੱਤਾਂ ਲਈ ਕੰਮ ਕਰਦੇ ਨੇ। ਔਰ ਭਾਰਤ ਨੇ ਇਸ ਪੀਰੀਅਡ 'ਚ $2 ਬਿਲੀਅਨ ਵੀ ਪੰਪ ਕੀਤਾ, ਕਿਉਂਕਿ ਅਦਰਵਾਈਜ਼ ਅਫਗਾਨਿਸਤਾਨ ਦੇ ਵਿੱਚ ਕੋਈ ਤੇਲ ਨਹੀਂ ਹੈ, ਕੋਈ ਹੋਰ ਰਸਤਾ ਨਹੀਂ ਹੈ। ਅਫਗਾਨਿਸਤਾਨ 'ਚ ਭਾਰਤ ਦਾ ਕੀ ਇੰਟਰਸਟ ਹੈ? ਇਹਨਾਂ ਦਾ ਇੰਟਰਸਟ ਪਾਕਿਸਤਾਨ ਨੂੰ ਘੇਰਨ ਦਾ, ਕਿਉਂਕਿ ਪਾਕਿਸਤਾਨ ਦੀ ਵੱਡੀ ਸਰਹੱਦ ਜਿਹੜੀ ਹੈ ਲੱਗਦੀ ਹੈ ਅਫਗਾਨਿਸਤਾਨ ਦੇ ਨਾਲ, ਔਰ ਇਹ ਉੱਥੋਂ ਦੀ, ਔਰ ਕਿਵੇਂ ਇਹਨਾਂ ਨੇ ਉਹਦੇ ਨਾਲ ਉੱਥੇ ਜਿਹੜੇ ਬਲੋਚਿਸਤਾਨ ਨਾਲ ਲੱਗਦੇ ਦੂਜੇ ਨੇ ਉਹਨਾਂ ਦੇ ਏਰੀਏ, ਉਹਨਾਂ ਦੇ ਵਿੱਚ ਕੌਂਸੂਲੇਟ ਖੋਲੇ, ਕੁਲਭੂਸ਼ਣ ਯਾਦਵ ਵਰਗੇ ਉੱਥੇ ਇਨਫਿਲਟ੍ਰੇਟ ਕੀਤੇ। ਸੋ ਇਸ ਦੌਰ ਦੇ ਸਤੰਬਰ 'ਚ ਪਹੁੰਚ ਗਏ ਔਰ ਗੱਲਬਾਤ ਅੱਗੇ ਤੁਰੀ ਹੈ। ਹਾਲਾਂਕਿ ਉੱਥੇ ਇਸਲਾਮਿਕ ਸਟੇਟ ਹੋਏ ਜਾਂ ਕੋਈ ਹੋਰ ਤਨਜ਼ੀਮਾਂ ਜਿਹੜੀਆਂ ਇਸ ਸਮਝੌਤੇ ਨੂੰ ਸਾਬੋਤਾਜ ਕਰਨ ਦੇ ਲਈ ਐਕਟ ਕਰ ਰਹੀਆਂ, ਮੈਨੂੰ ਕਦੇ ਕੋਈ ਭੁਲੇਖਾ ਨਹੀਂ ਹੋਇਆ ਕਿ ਇੰਡੀਅਨ ਏਜੰਸੀਆਂ, ਅਜੀਤ ਡੋਵਾਲ ਉਸ ਦਾ ਸਰਗਣਾ, ਉਹਨਾਂ ਦਾ ਇੱਕ ਵੱਡਾ ਰੋਲ ਹੈ। ਪਾਕਿਸਤਾਨ ਦੇ ਵਿੱਚ ਜਿਹੜੇ ਆਪਸੀ ਕਈ ਜਿਹੜੇ ਧਮਾਕੇ ਔਰ ਦੂਸਰੇ ਹੁੰਦੇ ਨੇ, ਹੁਣ ਜਦੋਂ ਇਹ ਬਲੋਚਿਸਤਾਨ ਔਰ ਦੂਸਰੇ ਮੁੱਦਿਆਂ ਦੇ ਉੱਤੇ ਕਾਮਯਾਬ ਨਹੀਂ ਹੋਏ ਤਾਂ ਹੁਣ ਜਿਵੇਂ ਕਰਾਚੀ ਦੇ ਵਿੱਚ ਐਂਟਾਈ ਸ਼ੀਆ ਸ਼ੁਰੂ ਕਰ ਦਿੱਤੇ ਪ੍ਰੋਟੈਸਟ ਜਾਂ ਦੂਜੇ, ਔਰ ਇਹ ਉਹਨਾਂ ਦੀਆਂ ਏਜੰਸੀਆਂ ਦਾ ਹੀ ਕਹਿਣਾ ਹੈ ਪਾਕਿਸਤਾਨ ਦੀਆਂ ਕਿ ਭਾਈ ਇਹ ਵੀ ਜਿਹੜਾ ਪਾਕਿਸਤਾਨ 'ਚ ਸੁੰਨੀ ਸ਼ੀਆ ਜਾਂ ਇੰਟਰ ਇਸਲਾਮਿਕ ਕਨਫਲਿਕਟ ਖੜੀ ਕਰਨ ਦੀ ਲਾਈਨ ਹੈ, ਇਹ ਇੰਡੀਅਨ ਏਜੰਸੀਆਂ ਦੀ ਹੈ ਜਾਂ ਦੂਸਰਿਆਂ ਦਾ ਵੀ ਇੰਟਰਸਟ ਨੇ ਇਹਦੇ ਕਿ ਭਾਈ ਉਹਨਾਂ ਨੂੰ ਸਟੇਬਲ ਨਾ ਹੋਣ ਦਿਓ। ਔਰ ਜਦੋਂ ਇਹਨਾਂ ਦਾ ਸੁਬਰਾਮਨੀਅਮ ਸਵਾਮੀ ਜਾਂ ਦੂਸਰਾ ਇਹ ਕਹਿੰਦਾ ਹੈ ਕਿ ਜੀ ਸਾਡੀ ਜਨਰੇਸ਼ਨ ਨੇ 2 ਟੁਕੜੇ ਕੀਤੇ ਪਾਕਿਸਤਾਨ ਦੇ, ਤੁਹਾਡੀ ਜਨਰੇਸ਼ਨ 4 ਟੁਕੜੇ ਕਰੇ, ਸੋ ਜ਼ਾਹਰ ਹੈ ਕਿ ਵੀ ਇਹ ਜਿਹੜੇ ਇਸ ਕਿਸਮ ਦੀਆਂ ਗੱਲਾਂ ਕਰਨ ਵਾਲੇ ਨੇ ਹਵਾ 'ਚ ਨਹੀਂ ਹੈਗੀਆਂ, ਉਹ ਉਹਦੇ ਉੱਤੇ ਕੰਮ ਕਰ ਰਹੇ ਨੇ ਕਿ ਪਾਕਿਸਤਾਨ ਨੂੰ ਕਿਵੇਂ ਅਨਸਟੇਬਲ ਕਰਨਾ। ਹਾਲਾਂਕਿ ਉਹਦੇ 'ਚ ਆਪਣੇ ਮਨਸੂਬਿਆਂ 'ਚ ਕਾਮਯਾਬ ਨਹੀਂ ਹੋਏ। ਹੁਣ ਇੱਕ ਪਾਸੇ ਗੱਲਬਾਤ ਦਾ ਦੌਰ ਦੋਹਾ ਦੇ ਵਿੱਚ ਚੱਲ ਰਿਹਾ, ਕਤਰ ਦੇ ਵਿੱਚ। ਹੁਣ ਅਬਦੁੱਲਾ ਜਿਹੜਾ ਪਹਿਲਾਂ ਤਾਂ ਇਹਨਾਂ ਦੀ ਪ੍ਰੈਜ਼ੀਡੈਂਸੀ ਲੜਾਈ ਸੀ ਅਸ਼ਰਫ ਗਨੀ ਨਾਲ, ਹੁਣ ਜਿਹੜੀ ਪੀਸ ਕੌਂਸਲ ਬਣਾਈ ਹੋਈ ਹੈ ਉਹਦਾ ਹੈੱਡ ਹੈ। ਹੁਣ ਅਬਦੁੱਲਾ 5 ਦਿਨਾਂ ਦੇ ਭਾਰਤ ਦੌਰੇ ਦੇ ਉੱਤੇ ਦਿੱਲੀ ਪੂਰੇ ਲਾਮ ਲਸ਼ਕਰ ਨਾਲ ਪਹੁੰਚ ਗਿਆ। ਤੁਸੀਂ ਦੇਖੋਗੇ ਵੀ ਵੱਡਾ ਡੈਲੀਗੇਸ਼ਨ ਨਾਲ ਹੈ। ਅਜੇ ਪਿਛਲੇ ਮਹੀਨੇ ਇੱਕ ਹੋਰ ਐਕਟਰ ਜਿਹੜਾ ਉੱਥੇ ਇਹਨਾਂ ਦੇ ਸੈਟਅਪ ਦੇ ਵਿੱਚ ਪ੍ਰੋ ਇੰਡੀਆ ਲਾਈਨ 'ਚ ਐਕਟਿਵ ਹੈ, ਮਾਰਸ਼ਲ ਅਬਦੁਲ ਰਸ਼ੀਦ ਦੋਸਤਮ, ਉਹ ਪਿਛਲੇ ਮਹੀਨੇ ਹੀ ਹੋ ਕੇ ਗਿਆ। ਵੀ ਨਾ ਤਾਂ ਉੱਥੇ ਦਿੱਲੀ 'ਚ ਕੋਈ ਅਨਾਰ ਨੇ, ਨਾ ਹੀ ਕੋਈ ਹੋਰ ਚੀਜ਼ ਹੈ ਜਿਹੜੀ ਕਿ ਤੁਸੀਂ ਖਾਣ ਆਉਂਦੇ ਹੋ। ਔਰ ਜਦੋਂ ਕਿ ਪੈਂਡੇਮਿਕ ਦੇ ਥੱਲੇ ਸਾਰੀ ਦੁਨੀਆ ਭਰ 'ਚ ਵਰਚੁਅਲ ਕਾਨਫਰੰਸਾਂ ਨਾਲ ਹੀ ਲੋਕ ਮਿਲ ਰਹੇ ਨੇ, ਏਡੇ ਵੱਡੇ ਡੈਲੀਗੇਸ਼ਨ ਤੇ ਇਹ ਲੈ ਕੇ ਆਉਣ ਦਾ ਜਾਂ 5 ਦਿਨ ਉੱਥੇ ਇਹ ਕੋਈ ਸੈਰ ਕਰਨ ਦਾ ਤਾਂ ਹੈ ਨਹੀਂ। ਹੁਣ ਤਾਂ ਇਹ ਵੀ ਨਹੀਂ ਹੈ ਵੀ ਕਸ਼ਮੀਰ 'ਚ ਉਹਨਾਂ ਨੇ ਸ਼ਿਕਾਰੇ ਦੇ ਵਿੱਚ ਡਲ ਲੇਕ 'ਚ ਸੈਰ ਕਰਨੀ ਹੈ ਜਾਂ ਕੋਈ ਹੋਰ ਕਰਨਾ। ਸੋ ਇਹ ਹੁਣ ਮਿਲਣਾ ਵੀ ਕਿਹਨੂੰ ਹੈ? ਮੋਦੀ ਨੂੰ ਔਰ ਅਜੀਤ ਡੋਵਾਲ ਜਿਹੜਾ ਉਹਨਾਂ ਦਾ ਸੋ ਕਾਲਡ ਸਿਕਿਉਰਿਟੀ ਚੀਫ ਬਣਾਇਆ ਹੋਇਆ ਐਡਵਾਈਜ਼ਰ, ਪਰ ਕਰਤਾ ਧਰਤਾ ਉਹੀ ਹੈ। ਸੋ ਇਹ ਜਿਹੜਾ ਸਾਰਾ ਉਹਨਾਂ ਦਾ ਯਤਨ ਹੈ ਔਰ ਇਹਦੇ 'ਚ ਕਹਿਣ ਨੂੰ ਕਹਿ ਰਹੇ ਨੇ ਜੀ ਦੇਖੋ ਅਸੀਂ ਇੰਡੀਆ ਦੇ ਨਾਲ, ਜਿਵੇਂ ਉਹਨੇ ਕਿਹਾ ਕਿ ਵੀ ਬਿਫੋਰ ਲੀਵਿੰਗ ਫॉर ਇੰਡੀਆ ਅਬਦੁੱਲਾ ਸੈਡ ਇੰਡੀਆਜ਼ ਰੋਲ ਇਨ ਐਸਟੈਬਲਿਸ਼ਿੰਗ lasting peace in Afghanistan is vital.
He also mentioned about India's continuous support to the government and people of Afghanistan. ਹੁਣ ਨਾ ਤਾਂ ਉੱਥੇ ਕੋਈ ਹਕੂਮਤ ਦੀ ਰਿਟ ਲਾਰਜ ਹੁੰਦੀ ਹੈ। ਜੇ 2 ਦਿਨ ਪਹਿਲੇ ਉਹਨਾਂ ਦੇ ਗਵਰਨਰ ਦਾ ਕਾਫਲਾ ਜਾ ਰਿਹਾ ਸੀ, ਉਹਦੇ 'ਚ ਵੀ ਸੁਸਾਈਡ ਬੰਬਿੰਗ ਹੋਈ, ਸਿਕਿਉਰਿਟੀ ਵਾਲੇ ਵੀ ਮਰੇ, ਸਿਵਲੀਅਨ ਵੀ ਮਰੇ। ਉੱਥੇ ਕੋਈ ਗਵਰਨਮੈਂਟ ਨਹੀਂ ਹੈ। ਈਵਨ ਵਿਦ ਇਨ ਕਾਬਲ ਵੀ ਜਿੱਥੇ ਬੈਠੇ ਨੇ ਅਬਦੁੱਲਾ ਜਾਂ ਅਸ਼ਰਫ ਗਨੀ ਜਾਂ ਦੂਜਾ, ਜਿੱਥੇ ਅਮਰੀਕਨ ਜਿਹੜੇ ਨੇ ਦਸਤੇ ਉਹਨਾਂ ਨੇ ਸਿਕਿਉਰਿਟੀ ਕਵਰ ਦਿੱਤਾ ਹੋਇਆ। ਅਦਰਵਾਈਜ਼ ਤੇ 24 ਘੰਟੇ ਨਹੀਂ ਖਲੋ ਸਕਦੇ ਉੱਥੇ। ਜਿਹੜਾ ਜਿਵੇਂ ਸੋਵੀਅਤ ਯੂਨੀਅਨ ਰਿਟਰੀਟ ਹੋਇਆ ਸੀ ਜਦੋਂ ਛੱਡਿਆ ਉਹਨੇ, ਤਾਂ ਜੋ ਹਾਲ ਉਹਨਾਂ ਨੇ ਨਜ਼ੀਬੁੱਲਾ ਦਾ ਕੀਤਾ ਸੀ, ਵਿਦਨ 24 ਆਵਰਸ ਉੱਤੇ ਖੰਭੇ ਦੇ ਨਾਲ ਲਟਕਾਤੀ ਸੀ ਲਾਸ਼ ਉਹਦੀ। ਹਾਲਾਂ ਉਹ ਕਿਸੇ ਮਿਸ਼ਨ 'ਚ ਵੀ ਬੜਿਆ ਜਾਂ ਦੂਜਾ, ਉਹਨਾਂ ਨੇ ਉਹਨੂੰ ਸਪੇਅਰ ਨਹੀਂ ਕੀਤਾ। ਸੋ ਇਹਨਾਂ ਨੂੰ ਵੀ ਪਤਾ ਹੈ ਕੀ ਹੈ, ਲੇਕਿਨ ਇਹ ਐਂਡ ਤੱਕ ਜਾਂਦੇ ਜਾਂਦੇ ਵੀ ਕਿ ਭਾਈ ਆਣ ਦਿਓ ਜਿੰਨਾ ਵੀ ਪੈਸਾ ਆਂਦਾ, ਜੋ ਵੀ ਆਂਦਾ, ਸੋ ਇਸ ਤੋਂ ਬਿਯੋਂਡ ਕੁਝ ਨਹੀਂ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਦੇ ਬਾਵਜੂਦ ਕਿ ਇਨਸਾਨੀ ਖੂਨ ਡੁੱਲ ਰਿਹਾ, ਕੁਛ ਨਾ ਕੁਛ ਚੱਲ ਰਿਹਾ, ਔਰ ਸਟੇਬਲ ਅਫਗਾਨਿਸਤਾਨ ਨਾ ਸਿਰਫ ਪਾਕਿਸਤਾਨ ਦੇ ਭਲੇ 'ਚ ਹੈ, ਇੰਡੀਆ ਦੇ ਵੀ ਭਲੇ 'ਚ ਹੈ। ਲੇਕਿਨ ਜਦੋਂ ਇਹਨਾਂ ਨੂੰ ਇਸ ਹੱਦ ਤੱਕ ਐਂਟਾਈ ਪਾਕਿਸਤਾਨ ਜਾਂ ਅਦਰਵਾਈਜ਼ ਇਹਨਾਂ ਨੇ ਕਿੰਨਾ ਖੂਨ ਲਿਟੇ ਨੂੰ ਖੜਾ ਕਰਕੇ ਸ੍ਰੀਲੰਕਾ 'ਚ ਕਿੰਨਾ ਖੂਨ ਡੋਲਿਆ, ਉਸ ਤੋਂ ਪਹਿਲਾਂ ਇਹਨਾਂ ਦਾ ਵਿਦਨ ਕੰਟਰੀ ਕੀ ਰੋਲ ਹੈ ਆਪਣੀਆਂ ਮਾਈਨੋਰਿਟੀਜ਼ ਦੇ ਲਈ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਸਾਰਾ ਹੈ ਇਸ ਦੀ ਜਿਹੜੀ ਹੈ ਇਸ ਪੀਸ ਪ੍ਰੋਸੈਸ ਨੂੰ ਡੀਰੇਲ ਕਰਨ ਦੇ ਲਈ ਹੈ। ਜਦੋਂ ਕਿ ਇੰਡੀਆ ਆਪਣੇ ਪਾਰਟ ਤੋਂ ਕਹਿੰਦਾ ਜੀ ਕਿ ਅਸੀਂ ਇਸ ਲਈ ਇਨਵੋਲਵ ਹੋ ਰਹੇ ਹਾਂ ਸੋ ਦੈਟ any process doesn't lead to any ungoverned spaces where terrorists and their proxies can relocate. India has been calling upon all sections of the political spectrum in Afghanistan to work together to meet the aspirations of all people in that country, including those from the minority community, for a prosperous। ਇਹ ਸਾਰੇ ਸ਼ਬਦਾਂ ਦੇ ਜੁਮਲੇ ਨੇ ਔਰ ਸ਼ਬਦਾਂ ਦੇ ਜੁਮਲਿਆਂ ਦੇ ਹਾਰ ਨੇ, ਇਸ ਤੋਂ ਬਿਯੋਂਡ ਕੁਝ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਵੀ ਇੱਕ ਪਾਸੇ ਅਮਰੀਕਾ, ਔਰ ਜਿਵੇਂ ਮੈਂ ਕਿਹਾ ਵੀ ਅਸੀਂ ਬੇਸ਼ੱਕ ਟਰੰਪ ਐਡਮਿਨਿਸਟ੍ਰੇਸ਼ਨ ਦੀਆਂ ਬਹੁਤ ਸਾਰੀਆਂ ਨੀਤੀਆਂ ਦੇ ਕ੍ਰਿਟਿਕ ਹੋਈਏ, ਲੇਕਿਨ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਬੋਲਡ ਸਟੈਪ ਲਿਆ। ਪੀਸ ਪ੍ਰੋਸੈਸ ਉਹਨਾਂ ਨੇ ਦੇਖ ਲਿਆ ਕਿ ਵੀ ਅਸੀਂ ਜੰਗ ਹਾਰ ਚੁੱਕੇ ਹਾਂ, ਔਰ ਬਜਾਏ ਅੱਗੋਂ ਖੂਨ ਖਰਾਬਾ ਕਰਨ ਦੇ, ਔਰ ਦੂਸਰਾ ਉਹਨਾਂ ਦੇ ਨਾਲ ਹੀ ਤੁਹਾਨੂੰ ਗੱਲ ਕਰਨੀ ਪਏਗੀ ਜਿਹੜੇ ਜੰਗ ਜਿੱਤੇ ਨੇ। ਜ਼ਾਹਰ ਹੈ ਕਿ ਉਹ ਤਾਲਿਬਾਨ ਨੇ, ਲੜਾਕੇ ਨੇ, ਉਹਨਾਂ ਨੂੰ ਭਾਵੇਂ ਪਹਿਲਾਂ ਦਹਿਸ਼ਤਗਰਦਾਂ ਦੀ ਲਿਸਟ ਔਰ ਹੋਰ ਬਹੁਤ ਸਾਰਾ ਕਿੰਨੇ ਉਹਨਾਂ 'ਚੋਂ ਗੁਆਟਾਨਾਮਾ ਬੇ ਰੱਖੇ, ਲੇਕਿਨ ਇਹ ਵੀ ਅਮਰੀਕਾ ਦੀ ਜਦੋਂ ਅਸੀਂ ਬਿਊਟੀਜ਼ ਦੀ ਗੱਲ ਕਰਦੇ ਹਾਂ, ਔਰ ਇੱਕ ਉਹਦੇ 'ਚ ਇਹ ਵੀ ਹੁੰਦਾ ਹੈ ਕਿ ਜਦੋਂ ਇਹਨਾਂ 'ਚ ਰੀਅਲਿਜ਼ਮ ਦੇਖ ਲੈਂਦੇ ਨੇ ਕਿ ਬਈ ਇਹਨਾਂ ਨੂੰ ਰਿਟਰੀਟ ਕਰਨ 'ਚ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ। ਵਿਤਨਾਮ 'ਚ ਵੀ ਇਹਨਾਂ ਨੇ ਕੀਤਾ, ਉਹਨਾਂ ਨੇ ਦੇਖਿਆ ਵੀ 60,000 ਸੋਲਜਰ ਮਰਵਾ ਕੇ ਵੀ ਉਹ ਜਿਹੜੇ ਵਿਤਨਾਮੀ ਜਿਨ੍ਹਾਂ ਦੇ ਪੈਰਾਂ 'ਚ ਜੁੱਤੀਆਂ ਨਹੀਂ ਹੈ, ਬੰਦੂਕ ਕੋਲ ਨਹੀਂ ਹੈ, ਉਹਨਾਂ ਦਾ ਅਸੀਂ ਕੀ, ਤੁਸੀਂ ਕਾਰਪੇਟ ਬੰਬਿੰਗ ਕਰਕੇ ਮਾਰ ਦਿੱਤੇ 2-3 ਮਿਲੀਅਨ, ਹੋਰ ਕੀ ਕਰ ਲਓਗੇ ਤੁਸੀਂ, ਫਿਰ ਵੀ ਡਿਫੀਟ ਨਹੀਂ ਕਰ ਸਕੇ। ਸੋ ਇਹੀ ਉਹਨਾਂ ਨੇ ਉੱਥੇ ਦੇਖਿਆ ਅਫਗਾਨਿਸਤਾਨ। ਸੋ ਉਹਨਾਂ ਨੇ ਇੱਕ ਸਿੰਸੀਅਰ ਐਫਰਟ ਦੇ ਨਾਲ, ਮੈਂ ਸਮਝਦਾ ਹਾਂ, ਔਰ ਇਹ ਇੱਕ ਜ਼ਰੂਰੀ ਵੀ ਹੈ ਜਿਹੜੀ ਇੰਟਰਾ ਅਫਗਾਨ ਡਾਇਲੋਗ ਵੀ ਹੈ ਕਿ ਭਾਈ ਅਲਟੀਮੇਟਲੀ ਸਟੇਕ ਹੋਲਡਰ ਨੇ ਉੱਥੇ, ਬੇਸ਼ੱਕ ਮੈਜੋਰਿਟੀ ਜਿਹੜੇ ਤਾਲਿਬਾਨ ਨੇ ਉਹਨਾਂ ਦੇ ਵਿੱਚ ਪਸ਼ਤੂਨ ਨੇ, ਲੇਕਿਨ ਉੱਥੇ ਹਜ਼ਾਰੇ ਵੀ ਨੇ, ਉੱਥੇ ਤਾਜ਼ਿਕ ਵੀ ਨੇ, ਉੱਥੇ ਉਜ਼ਬੈਕ ਵੀ ਨੇ, ਉੱਥੇ ਸਿੱਖ, ਹਿੰਦੂ, ਦੂਸਰੀਆਂ ਮਾਈਨੋਰਿਟੀਜ਼ ਵੀ ਨੇ। ਸੋ ਕੋਈ ਵੀ ਐਸਾ ਸਿਸਟਮ ਜਦੋਂ ਇਹ ਨਹੀਂ ਵੀ ਇਨਵੋਲਵਮੈਂਟ ਜਾਂ ਦੂਜੇ ਸੀ, ਸਦੀਆਂ ਤੋਂ ਲੋਕ ਉੱਥੇ ਰਹਿ ਹੀ ਰਹੇ ਸੀ ਟੂਗੈਦਰ, ਕੋਈ ਇਹ ਤਾਂ ਨਹੀਂ ਹੈ। ਤਾਂ ਸੋਵੀਅਤ ਯੂਨੀਅਨ ਨੇ ਪਹਿਲਾਂ ਕੀਤਾ ਆ ਕੇ, ਫਿਰ ਦੂਸਰਾ ਪਾਰਟ ਹੋਇਆ। ਲੇਕਿਨ ਜਿਹੜੀ ਇਹਨਾਂ ਦੀ ਮਨਸ਼ਾ ਹੈ ਇੰਡੀਅਨ ਸਿਸਟਮ ਦੀ, ਇਹਨਾਂ ਦੀ ਏਜੰਸੀਆਂ ਦੀ, ਉਹ ਅਫਗਾਨਿਸਤਾਨ ਨੂੰ ਟਰਬਲਡ ਏਰੀਆ ਰੱਖਣ ਦੀ ਹੈ ਤਾਂ ਕਿ ਇਹ ਉਸ ਸਾਰੇ ਦੇ ਵਿੱਚ ਇਹਨਾਂ ਦਾ ਰੋਲ ਰਹੇ, ਕਿਉਂਕਿ ਇਸ ਸਾਰੇ ਡਾਇਲੋਗ ਦੇ ਵਿੱਚ, ਅਮਨ ਪ੍ਰੋਸੈਸ ਦੇ ਵਿੱਚ ਭਾਰਤ ਬਿਲਕੁਲ ਬਾਹਰ ਸੀ। ਸੋ ਹੁਣ ਉਹਨਾਂ ਨੇ ਜਿਹੜਾ ਇਸ ਇੰਟਰਾ ਅਫਗਾਨ ਡਾਇਲੋਗ ਦੀ ਆੜ 'ਚ ਅਬਦੁੱਲਾ ਹੋਏ ਜਾਂ ਦੋਸਤਮ ਹੋਏ, ਇਹਨਾਂ ਸਾਰਿਆਂ ਨੂੰ ਸੱਦ ਕੇ ਜਾਂ ਦੂਜਾ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜੀ ਅਸੀਂ ਵੀ ਸਟੇਕ ਹੋਲਡਰ ਹੈ, ਬਟ ਅਲਟੀਮੇਟਲੀ ਗੱਲ ਤਾਂ ਜ਼ਮੀਨੀ ਹਕੀਕਤ ਨਾਲ ਜੁੜੀ ਹੋਈ ਹੈ। ਹਵਾ ਦੇ ਵਿੱਚ ਤੁਸੀਂ ਜਿੰਨੀਆਂ ਮਰਜ਼ੀ ਛੱਡੀ ਜਾਓ, ਉਹਦੇ ਚੋਂ ਕੁਝ ਨਹੀਂ ਨਿਕਲਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾ ਇਸੇ ਤਰ੍ਹਾਂ ਹੀ ਬਨੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਮਹਾਨ ਸ਼ਹੀਦੀ ਸਮਾਗਮ
ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਸ਼ਹਾਦਤ ਨੂੰ ਯਾਦ ਕਰਦਿਆਂ 11 ਅਕਤੂਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ ਸ਼ਹੀਦੀ ਸਮਾਗਮ ਸਜਾਇਆ ਜਾ ਰਿਹਾ ਹੈ, ਜਿਸ ਵਿੱਚ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਬੁਲਾਰੇ ਕੌਮੀ ਸੰਘਰਸ਼ ਬਾਰੇ ਵਿਚਾਰਾਂ ਦੀ ਸਾਂਝ ਪਾਉਣਗੇ। ਡਾਕਟਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਉਣਗੇ। ਦੁਪਹਿਰ 12:30 ਵਜੇ ਤੋਂ ਇਸ ਸਮਾਗਮ ਦਾ ਲਾਈਵ ਪ੍ਰਸਾਰਣ TV 84 ਤੇ ਕੀਤਾ ਜਾਵੇਗਾ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਸਮੇਤ ਗੁਰਦੁਆਰਾ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ ਇਸ ਸਮਾਗਮ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੁਸ਼ਨਾਉਂਦੇ ਹਨ। ਸੋਲ ਐਨਮੀ ਆਫ ਏ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੇ ਜਿਹੜਾ ਥਰਡ ਵਾਲਾ ਇਸ਼ੂ ਹੈ ਉਸ ਬਾਰੇ, ਜਿਸ ਦੀ ਵਿਚਾਰ ਚਰਚਾ ਆਪਾਂ ਕਈ ਦਿਨਾਂ ਤੋਂ ਕਰ ਰਹੇ ਹਾਂ। ਜਿਸ ਤਰ੍ਹਾਂ ਕਿ ਜਿਹੜੇ 3 ਖੇਤੀਬਾੜੀ ਦੇ ਕਾਨੂੰਨਾਂ ਦੇ ਖਿਲਾਫ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਉਹ ਦਿਨ ਬ ਦਿਨ ਜਿਹੜਾ ਜ਼ੋਰ ਹੈ ਉਹ ਫੜ ਰਿਹਾ ਹੈ, ਪਰ ਜਿਹੜੀਆਂ ਭਾਰਤੀ ਏਜੰਸੀਆਂ ਆਪਣੇ ਦਲਾਲਾਂ ਰਾਹੀਂ ਇਸ ਸੰਘਰਸ਼ ਨੂੰ ਲੀਹੋਂ ਲਾਉਣ ਲਈ ਯਤਨ ਕਰ ਰਹੀਆਂ ਨੇ ਔਰ ਸਿੱਖ ਕਿਸਾਨੀ ਨੂੰ ਖੇਤੀ ਕਾਨੂੰਨਾਂ ਤੋਂ ਅੱਗੇ ਜਾ ਕੇ ਅਸਲ ਜਿਹੜੀ ਕੌਜ਼ ਨੇ ਉਸ ਵੱਲ ਅਤੇ ਦਿੱਲੀ ਸਰਕਾਰ ਦੀ ਜਿਹੜੀ ਸਿੱਖ ਮਾਰੂ ਅਤੇ ਕਿਸਾਨ ਮਾਰੂ ਜਿਹੜੀਆਂ ਨੀਤੀਆਂ ਦੇ ਖਿਲਾਫ ਅਸਲੀ ਮੰਗਾਂ ਤੇ ਸੰਘਰਸ਼ ਕਰਨ ਦੀ ਲੋੜ ਹੈ। ਸੋ ਇਸ ਬਾਰੇ ਵਿਚਾਰ ਚਰਚਾ ਹੋਣ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਸਾਡੇ ਕੁਝ ਵੀਰਾਂ ਨੇ ਸਾਨੂੰ ਕਿਹਾ ਹੈ ਵੀ ਅਸੀਂ ਜੋ 3 ਖੇਤੀ ਕਾਨੂੰਨਾਂ ਨੂੰ ਲੈ ਕੇ ਬੰਦ ਚੱਲ ਰਹੇ ਨੇ ਪੰਜਾਬ ਦੇ ਵਿੱਚ ਵੀ, ਹਰਿਆਣੇ 'ਚ ਵੀ। ਹਰਿਆਣੇ 'ਚ ਤਾਂ ਲਾਠੀ ਚਾਰਜ ਵੀ ਹੋਇਆ ਹੈ, ਉਹਨਾਂ ਦੇ ਉੱਤੇ ਉਹ ਵਾਟਰ ਕੈਨਨਸ ਦੇ ਨਾਲ ਪਾਣੀ ਵੀ ਬਰਸਾਇਆ ਗਿਆ। ਉਹਨਾਂ ਨੇ ਦੁਸ਼ਯੰਤ ਚੌਟਾਲਾ ਜਿਹੜਾ ਡਿਪਟੀ ਚੀਫ ਮਿਨਿਸਟਰ ਹੈ, ਉਹਦਾ ਅਲਾਇੰਸ ਹੈ ਬੀਜੇਪੀ ਨਾਲ, ਉਹਦੇ ਘਰ ਦਾ ਘਿਰਾਓ ਵੀ ਕਰਨ ਗਏ ਨੇ। ਤੇ ਪੰਜਾਬ ਦੇ ਵਿੱਚ ਸ਼ੰਭੂ ਬਾਰਡਰ ਮੇਨ ਸੈਂਟਰ ਬਣਿਆ, 24/7 ਚੱਲ ਰਿਹਾ ਹੈ। ਬਹੁਤ ਸਾਰੇ ਚੈਨਲਸ ਉੱਥੋਂ ਲਾਈਵ ਕਵਰ ਕਰ ਰਹੇ ਨੇ ਔਰ ਹੋਰ ਵੀ ਚੱਲ ਰਿਹਾ। ਔਰ ਬਹੁਤਿਆਂ ਦਾ ਸੀ ਕਿ ਵੀ ਅਸੀਂ ਇਸ ਦੇ ਉੱਤੇ ਜ਼ਿਆਦਾ ਕੁਝ ਨਹੀਂ ਕਿਹਾ। ਦੇਖੋ, ਅਸੀਂ ਗੱਲ ਤਾਂ ਕੀਤੀ, ਇਹ ਤਾਂ ਨਹੀਂ ਹੈ। ਔਰ ਇਸ ਨੂੰ ਈਵਨ ਇੱਥੇ ਪ੍ਰੋਟੈਸਟ ਵੀ ਇਸ ਮੁੱਦੇ ਦੇ ਉੱਤੇ ਜਿਹੜਾ ਹੋਇਆ ਉਹਦੇ 'ਚ TV 84 ਨੇ ਵੀ ਆਪਣਾ ਰੋਲ ਅਦਾ ਕੀਤਾ। ਉਸ ਤੋਂ ਬਾਅਦ ਵੀ ਮੈਂ ਸੈਗਮੈਂਟ ਕੀਤੇ ਨੇ। ਔਰ ਕੁਝ ਵੀਰ ਜਿਹੜੇ ਪਰਸਨਲੀ ਇਹ ਜਾਣਨਾ ਵੀ ਚਾਹੁੰਦੇ ਨੇ ਵੀ ਇਹਦੀ ਆਊਟਕਮ ਕੀ ਹੋਏਗੀ, ਵੀ ਕੀ ਜਿਸ ਜੋਸ਼ੋ ਖਰੋਸ਼ ਦੇ ਨਾਲ ਇਹ ਐਜੀਟੇਸ਼ਨ ਲੀਡ ਹੋ ਰਹੀ ਹੈ, ਇਹਦਾ ਕੀ ਅੰਜਾਮ ਹੋਏਗਾ। ਮੈਂ ਕੋਈ ਡੈਸਪਰੇਟ ਜਾਂ ਡਿਸਅਪੁਆਇੰਟਿੰਗ ਨੋਟ ਨਹੀਂ ਦੇਣਾ ਚਾਹੁੰਦਾ, ਕਿਉਂਕਿ ਬਹੁਤ ਵਾਰ ਜਦੋਂ ਤੁਸੀਂ ਉਤਸ਼ਾਹ ਦੇ ਨਾਲ ਕਿਸੇ ਪਾਸੇ ਲੱਗੇ ਹੁੰਦੇ ਹੋ ਔਰ ਤੁਹਾਨੂੰ ਉਹ ਉਤਸ਼ਾਹ, ਉਹ ਜਨੂਨ, ਉਹ ਡੈਡੀਕੇਸ਼ਨ, ਉਸ ਦੇ ਨਾਲ ਪਿਆਰ ਹੁੰਦਾ ਹੈ। ਔਰ ਮੈਂ ਦੇਖ ਵੀ ਰਿਹਾ ਕਿ ਭਾਈ ਜਿਵੇਂ ਈਵਨ ਕਲਾਕਾਰ ਵੀ, ਦੂਸਰੇ ਲੋਕ ਵੀ, ਜਦੋਂ ਤੁਸੀਂ ਉਹਨਾਂ ਦੀਆਂ ਬਹੁਤ ਜਜ਼ਬਾਤਾਂ ਨਾਲ ਭਰਪੂਰ, ਸੱਚਾਈ ਭਰੇ ਜਜ਼ਬਾਤਾਂ ਨਾਲ ਗੱਲਾਂ ਸੁਣਦੇ ਹੋ ਤੇ ਸਾਨੂੰ 80s ਦਾ ਪੀਰੀਅਡ ਯਾਦ ਆਉਂਦਾ ਹੈ ਕਿ ਕਿਵੇਂ ਉਸ ਪੀਰੀਅਡ ਦੇ ਵਿੱਚ ਖਾਲਿਸਤਾਨ ਦੇ ਲਈ ਡੈਡੀਕੇਸ਼ਨ ਦੇ ਨਾਲ ਜਿਹੜੇ ਵੀ ਗੱਲ ਕਰਦੇ ਸੀ, ਕਾਮਨ ਸਿੱਖ ਵੀ, ਜੂਨ 84 ਦੇ ਹਮਲੇ ਤੋਂ ਬਾਅਦ ਉਦੋਂ ਬਹੁਤ ਸਾਰਿਆਂ ਨੂੰ ਇਹ ਲੱਗਦਾ ਸੀ ਕਿ ਭਾਈ ਹੁਣ ਕਦੇ ਵੀ ਸਿੱਖ ਵਾਪਸ ਇਸ ਸਿਸਟਮ ਦੇ ਵਿੱਚ ਇਹਨਾਂ ਦੇ ਨਾਲ, ਇਹਨਾਂ ਅਕਾਲੀਆਂ ਨੂੰ ਤਾਂ ਸਰਕਾਰ ਨੇ ਲੁਕੋ ਲਿਆ ਸੀ, ਉਦੋਂ ਅਰੈਸਟ ਕਰ ਲਿਆ ਸੀ ਕਿ ਵੀ ਲੋਕਾਂ ਨੇ ਮਾਰ ਦੇਣਾ ਇੱਟੇ ਮਾਰ ਕੇ, ਕਾਂਗਰਸੀ ਛੱਡ ਕੇ ਦੌੜ ਰਹੇ ਸੀ। ਔਰ ਉਹ ਸਾਰਾ
ਲੇਕਿਨ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਕਿਵੇਂ ਬੜੀ ਚਲਾਕੀ ਦੇ ਨਾਲ ਅਕਾਲੀਆਂ ਨੇ ਆਪਣੇ ਭਰਾ ਮਰਵਾਏ, ਹਮਲਾ ਕਰਵਾਉਣ 'ਚ ਵੀ ਉਹਨਾਂ ਦਾ ਰੋਲ ਸੀ, ਔਰ ਕਿਵੇਂ ਵਾਪਸ ਬਾਦਲ ਆ ਕੇ ਹੁਣ ਕਿੰਨੇ ਮਾਣ ਨਾਲ ਜੀ 5 ਵਾਰ ਪੰਜਾਬ ਦਾ ਮੁੱਖ ਮੰਤਰੀ ਕਿਵੇਂ ਆਏ। ਫਿਰ ਤੁਸੀਂ ਗੱਲ ਇਹ ਦੇਖੋ ਕਿ ਬੇਨਤੇ ਦਾ ਰਜੀਮ ਤਾਂ 1992 ਚ ਬਾਈਕਾਟ ਪ੍ਰੋਸੈਸ ਚੋਂ ਨਿਕਲਿਆ, ਉਹ ਤਾਂ ਏਜੰਸੀਆਂ ਦੀ ਸਿੱਧੀ ਦੌੜ ਸੀ, ਪਰ ਕਿਵੇਂ ਫਿਰ 2002 ਦੇ ਵਿੱਚ ਅਮਰਿੰਦਰ ਵਾਪਸ ਕਾਂਗਰਸ ਉਸ ਹਾਲਤ ਦੇ ਵਿੱਚ ਪੰਜਾਬ ਦੇ ਵਿੱਚ ਉਹ ਰੂਲਰ ਬਣਦੇ ਨੇ ਜਿਹੜੇ ਹਮਲਾ ਕਰਨ ਵਾਲੇ ਵੀ ਸੀ ਔਰ ਕੰਸਪਾਇਰ ਕਰਨ ਵਾਲੇ ਵੀ ਸੀ। ਬਿਲਕੁਲ। ਫਿਰ ਅਸੀਂ ਦੇਖਦੇ ਹਾਂ ਕਿ ਜਦੋਂ ਇਹਦੀ ਸਰਕਾਰ ਟੁੱਟਦੀ ਹੈ, ਅਮਰਿੰਦਰ 5 ਸਾਲ ਪੂਰੇ ਹੁੰਦੇ ਨੇ 2007 ਚ, ਬਾਦਲ ਜਿਹੜਾ 1995-96 ਚ ਬਣਿਆ ਸੀ ਵਾਪਸ ਚੀਫ ਮਿਨਿਸਟਰ 2007 ਚ ਬਣਦਾ। ਫਿਰ 10 ਸਾਲ ਅਕਾਲੀਆਂ ਦੀ ਹਕੂਮਤ ਰਹਿੰਦੀ ਹੈ ਔਰ ਉਹਦੇ ਚ ਬਹਿਬਲ ਕਲਾਂ ਵੀ ਹੁੰਦਾ ਹੈ, ਬੁਰਜ ਜਵਾਹਰ ਸਿੰਘ ਵਾੜਾ ਚ ਮਹਾਰਾਜ ਦੇ ਸਰੂਪ ਵੀ ਗਾਇਬ ਹੁੰਦੇ ਨੇ, ਬਰਗਾੜੀ ਵੀ ਹੁੰਦਾ ਹੈ, ਔਰ ਵਾਪਸ ਅਮਰਿੰਦਰ ਜਿਹੜਾ 2017 ਚ ਆ ਜਾਂਦਾ। ਉਹੀ ਕਰਨ ਵਾਲੇ, ਉਹੀ ਗੁਟਕੇ ਤੇ ਸੋਹਾਂ। ਹੁਣ 2022 ਦੀਆਂ ਤਿਆਰੀਆਂ ਦੇ ਲਈ ਅਸੈਂਬਲੀ ਚੋਣਾਂ ਜਿਹੜੀਆਂ ਨੇ ਉਹਨਾਂ 'ਚ ਹਰ ਕੋਈ ਪੋਜੀਸ਼ਨਿੰਗ ਕਰ ਰਿਹਾ ਹੈ। ਹਰਸਿਮਰਤ ਨੇ ਅਸਤੀਫੇ ਦਾ ਡਰਾਮਾ ਕੀਤਾ, ਅਕਾਲੀਆਂ ਨੇ ਯੂ ਟਰਨ ਮਾਰਿਆ, ਅਮਰਿੰਦਰ ਔਰ ਸੁਨੀਲ ਜਾਖੜ ਔਰ ਉਹ ਟਰੈਕਟਰ ਤੇ ਬੈਠ ਕੇ ਉਹ ਬਿੱਟੂ ਕੀ ਨਾਂ ਉਹਦਾ, ਪੱਪੂ ਹਾਂ, ਉਹ ਉੱਥੋਂ ਆਇਆ, ਉਹਨੂੰ ਸੈਰ ਕਰਵਾ ਰਹੇ ਨੇ ਕਿ ਵੀ ਦੇਖੋ ਅਸੀਂ ਫਿਰ ਕਰ ਰਹੇ ਹਾਂ ਜੀ, ਸਾਰੇ ਪੰਜਾਬ ਦੇ ਕਿਸਾਨ ਸਾਡੇ ਨਾਲ ਨੇ। ਇੱਕ ਅਜਮੇਰ ਸਿੰਘ ਲੱਖੋਵਾਲ, ਇੱਕ ਜ਼ਮਾਨਾ ਸੀ ਭਾਰਤੀ ਕਿਸਾਨ ਯੂਨੀਅਨ ਬੜੀ ਪਾਵਰਫੁਲ ਆਲ ਜਿਹੜਾ ਪੈਨ ਇੰਡੀਆ ਆਰਗੇਨਾਈਜੇਸ਼ਨ ਸੀ, ਵੈਸਟਰਨ ਯੂਪੀ ਦਾ ਜਾਟ ਮਹਿੰਦਰ ਸਿੰਘ ਟਕੈਤ ਜਿਹੜਾ ਬੜਾ ਫੀਅਰਲੈਸ ਜਿਹਾ ਬੰਦਾ ਸੀ, ਉਹਨੇ ਲੀਡ ਕੀਤਾ। ਉਦੋਂ ਪੰਜਾਬ 'ਚ ਇਹ ਲੱਗਦਾ ਸੀ ਕਿ ਵੀ ਪਹਿਲਾਂ ਤਾਂ ਭਾਰਤ ਲੈਵਲ ਤੇ ਹੀ ਲੱਗਦਾ ਸੀ ਕਿ ਭਾਈ ਬਦਲ ਦੇਣਗੇ, ਕਿਸਾਨ ਟੇਕ ਓਵਰ ਕਰ ਲੈਣਗੇ ਦਿੱਲੀ ਦੀ ਪਾਰਲੀਮੈਂਟ। ਫਿਰ ਉਹਨੂੰ ਕਿਵੇਂ ਡੀਰੇਲ ਕੀਤਾ। ਪੰਜਾਬ ਦੇ ਵਿੱਚ 2 ਨਾਂ ਉਸ ਕਿਸਾਨ ਯੂਨੀਅਨ ਦੇ ਵੇਲੇ ਜਿਹੜੇ ਵੱਡੇ ਪ੍ਰਮੁੱਖ ਆਗੂ ਸੀ, ਰਾਜੇਵਾਲ ਤੇ ਲੱਖੋਵਾਲ। ਲੱਖੋਵਾਲ ਨੂੰ ਤਾਂ ਅਕਾਲੀਆਂ ਨੇ ਕਿਵੇਂ ਫਿਰ ਮੰਡੀਕਰਨ ਬੋਰਡ ਵੀ ਰਿਹਾ ਇੱਕ ਸਟੇਜ ਤੇ, ਜਦੋਂ ਮੂਵਮੈਂਟ ਅਰਲੀ 90s ਸੀ ਖਾਲਿਸਤਾਨ ਦੀ, 1-2 ਸਟੇਜਾਂ ਤੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਵੀ ਹਮਾਇਤ। ਫਿਰ ਬਾਦਲਾਂ ਦੇ ਐਸੇ ਡਿੱਗਿਆ। ਹੁਣ ਜਿਹੜੀਆਂ 31 ਕਿਸਾਨ ਜਥੇਬੰਦੀਆਂ ਨੇ ਉਹਨਾਂ 'ਚ ਵੀ ਇੱਕ ਅਹਿਮ ਰੋਲ ਜਿਹੜਾ ਰਾਜੇਵਾਲ ਵੀ ਵਿੱਚ ਆ ਗਿਆ, ਲੱਖੋਵਾਲ ਵੀ। ਔਰ ਇਹ ਜਦੋਂ ਇੱਕ ਪਾਸੇ ਕਿਸਾਨ, ਕਿਉਂਕਿ ਮੈਂ ਇਹ ਗੱਲਾਂ ਕੁਛ ਮੈਂ ਕਹਿਣਾ ਨਹੀਂ ਸੀ ਚਾਹੁੰਦਾ, ਲੇਕਿਨ ਜਦੋਂ ਹੁਣ ਬਾਰ-ਬਾਰ ਸਾਨੂੰ ਕਿਹਾ ਜਾਂਦਾ ਹੈ ਕਿ ਭਾਈ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਤੁਹਾਡੇ ਸਾਹਮਣੇ ਵੀ ਨਜ਼ਰ ਆ ਰਿਹਾ ਬਾਦਲਾਂ ਤੇ ਅਮਰਿੰਦਰ, ਇਹਨਾਂ ਨੇ ਪਹਿਲਾਂ ਕਿਵੇਂ ਜਿਹੜਾ ਪਿਛਲੀਆਂ ਅਸੈਂਬਲੀ ਚੋਣਾਂ ਵੇਲੇ, ਔਰ ਇਹ ਈਵਨ ਇਹਨਾਂ ਦਾ ਪੱਕਾ ਇੰਡੀਅਨ ਨੈਸ਼ਨਲਿਸਟ ਵੀ ਔਰ ਹਿੰਦੂ ਤੋਂ ਵੀ ਮਾਈਂਡ ਸੈਟ ਦਾ ਸ਼ੇਖਰ ਗੁਪਤਾ, ਸਿੱਖਾਂ ਦੇ ਮਾਮਲੇ 'ਚੋਂ ਹਿੰਦੂ ਤੋਂ ਵੀ ਹੈ, ਇਹਦੇ 'ਚ ਕੋਈ ਡਾਊਟ ਨਹੀਂ ਹੈ। ਵੈਸੇ ਸ਼ਾਇਦ ਬਹੁਤਿਆਂ ਨੂੰ ਲੱਗਦਾ ਜੀ ਕਿ ਉਹ ਸੈਕੂਲਰ ਹੈ। ਉਹਨੇ ਖੁਦ ਕਿਹਾ ਕਿ ਵੀ ਆ ਪਿਛਲੀਆਂ ਚੋਣਾਂ ਵੇਲੇ RSS ਨੇ ਪੰਜਾਬ 'ਚ ਅਮਰਿੰਦਰ ਨੂੰ ਵੋਟਾਂ ਪਵਾਈਆਂ, ਉਹਨਾਂ ਨੂੰ ਲੱਗਾ ਕਿ ਜਿਹੜੀ ਦੂਸਰੀ ਪਾਰਟੀ ਆ ਉਹਦੇ 'ਚ ਉਹ ਸਿੱਖ ਨੇ ਜਿਹੜੇ ਆਜ਼ਾਦੀ ਪਸੰਦ ਨੇ ਜਾਂ ਦੂਜੇ ਨੇ, ਇਸ ਲਈ ਇੱਧਰ ਪਾਇਆ। ਹੁਣ ਜਦੋਂ ਅਸੀਂ ਇਹਨਾਂ ਸਾਰਿਆਂ ਦੀਆਂ ਖੇਡਾਂ ਦੇਖਦੇ ਹਾਂ, ਔਰ ਇਹ ਗੱਲ ਉਹਦੀ ਸਰਦਾਰਾ ਸਿੰਘ ਜੌਹਲ ਇਕਨੋਮਿਸਟ ਦੀ ਗਲਤ ਨਹੀਂ ਹੈਗੀ ਕਿ ਅਡਾਨੀਆਂ ਨੂੰ ਲੈ ਕੇ ਕੌਣ ਆਇਆ 2007 ਦੇ ਵਿੱਚ। ਪਹਿਲਾਂ ਅਮਰਿੰਦਰ ਪਹਿਲੀ ਸਰਕਾਰ ਦੇ ਵੇਲੇ ਜਿਹੜੇ ਉਹਨਾਂ ਦੇ ਪਹਿਲੇ ਸਟੋਰ ਬਣਨੇ, ਫਿਰ ਸੁਖਬੀਰ ਬਾਦਲ ਐਂਡ ਕੰਪਨੀ। ਜੇ ਹੁਣ ਇਹ ਪੁੱਛਿਆ ਜਾ ਰਿਹਾ ਵੀ ਇੰਨੀਆਂ ਮੀਟਿੰਗਾਂ ਕੈਬਨਿਟ ਦੀਆਂ ਵੀ ਹੋਈਆਂ, ਆਰਡੀਨੈਂਸ ਵੀ ਆਏ, ਉਦੋਂ ਤਾਂ ਤੁਸੀਂ ਹਮਾਇਤ ਕਰਦੇ ਸੀ ਜੀ ਬਿਲਕੁਲ ਠੀਕ ਹੈ, ਔਰ ਡਿਫੈਂਡ ਕੀਤਾ ਉਹਦੇ ਤੋਂ, ਸੀਨੀਅਰ ਬਾਦਲ ਤੋਂ ਵੀ ਬਿਆਨ ਪੂਰਾ ਪੜਵਾਇਆ ਕਿ ਜੀ ਕਿਵੇਂ ਕਿਸਾਨਾਂ ਦੇ ਹਿੱਤ 'ਚ ਨੇ। ਹੁਣ ਕਿਉਂ ਇਹ ਸੋਚਣ, ਔਰ ਇਹ ਲੱਖੋਵਾਲ ਜਿਹੜਾ ਬਿਲਕੁਲ ਅਕਾਲੀਆਂ ਦੀ ਮੁੱਛ ਦਾ ਵਾਲ, ਉਹਨਾਂ ਦੀ ਪਾਵਰ ਸ਼ੇਅਰਰ ਹੈ, ਔਰ ਹੁਣ ਸਾਹਮਣੇ ਵੀ ਆ ਗਿਆ 3 ਦਿਨ ਪਹਿਲਾਂ ਆਪਣੇ ਤੌਰ ਤੇ ਉਹ ਸੁਪਰੀਮ ਕੋਰਟ 'ਚ ਪਹੁੰਚ ਗਿਆ ਪਟੀਸ਼ਨ ਕਰਨ ਕਿ ਜੀ ਇਹਨਾਂ ਦੇ ਖਿਲਾਫ। ਉਹਦੇ ਤੇ ਸਖਤ ਨੋਟਿਸ ਲਿਆ ਕਿਸਾਨ ਜਥੇਬੰਦੀਆਂ ਨੇ, ਹੁਣ ਉਹਨੇ ਵਾਪਸ ਲਈ ਆ, ਉਹਨੂੰ ਕਿਹਾ ਤੂੰ ਕੋਈ ਬਿਆਨ ਨਹੀਂ ਦੇਣਾ। ਸੋ ਮੈਂ ਇਹ ਦੇਖ ਰਿਹਾ ਵੀ 4 ਚਫੇਰੇ ਇਹੀ ਨਹੀਂ ਕਿ ਟਰੋਜਨ ਹਾਰਸ ਨੇ। ਉਹ ਜਿਵੇਂ ਅੱਜ ਹੀ ਸਾਡੇ ਇੱਕ ਬੜੇ ਸੁਹਿਰਦ TV 84 ਦੇ ਨੇ, ਉਹ ਨਾ ਪਸੰਦ ਨਹੀਂ ਕਰਦੇ, ਸਾਡੀ ਮਦਦ ਵੀ ਕਰਦੇ ਨੇ ਉਹ, ਤੇ ਉਹ ਕਹਿ ਰਹੇ ਸੀ ਕਿ ਜਿਵੇਂ ਉਹ ਮੱਛੀ ਦੀ ਨੂੰ ਜਿਹੜੀ ਹੈ ਉਹ ਕੁੰਡੀ ਦੇ ਨਾਲ ਤੁਸੀਂ ਬੇਟ ਲਾਉਂਦੇ ਹੋ ਉਹਦੇ ਨਾਲ ਉਹਨੂੰ ਮੱਛੀ ਫਸਾਉਣ ਦੇ ਲਈ, ਵੀ ਇਹ ਤਾਂ ਸਾਰਿਆਂ ਦਾ ਉਹ ਰੋਲ ਹੈ। ਮੈਂ ਕਿਹਾ ਜੀ ਇਹਨਾਂ 'ਚ ਕੁਛ ਟਰੋਜਨ ਹਾਰਸ ਨੇ, ਕੁਛ ਉਵੇਂ ਹੀ ਹੈ, ਉਹ ਮੱਛੀ ਨੂੰ ਫੜਨ ਲਈ ਹੋਏ
ਜਾਂ ਹੁਣ ਤਾਂ ਚੂਹਿਆਂ ਨੂੰ ਪਤਾ ਨਹੀਂ ਕਿਵੇਂ ਆ, ਇੱਕ ਸਟੇਜ ਤੇ ਉਹ ਆਟਾ ਲਾਇਆ ਹੁੰਦਾ ਸੀ ਉਹਦੇ ਚ, ਕੀ ਉਹਨੂੰ ਕੜਿੱਕੀ ਕਹਿੰਦੇ ਸੀ, ਕੜਿੱਕੀ ਜਾ ਕੇ ਕੜਕ ਕਰਕੇ ਉਹਦੀ ਧੌਣ ਫਸ ਜਾਂਦੇ ਸੀ, ਉਹ ਤਾਂ ਆਟਾ ਲੈਣ ਆਉਂਦਾ ਸੀ। ਸੋ ਇਹ ਸਾਰੀਆਂ ਕੜਿੱਕੀਆਂ ਵੀ ਲਾਈਆਂ ਹੋਈਆਂ ਨੇ। ਪਰ ਇਹਦੇ ਨਾਲ ਨਾਲ ਅਸੀਂ ਇਹ ਦੇਖ ਰਹੇ ਹਾਂ ਕਿ ਇਸ ਸਾਰੇ ਚੋਂ ਅਲਟੀਮੇਟਲੀ ਕੀ ਹੈ। ਜੀ ਹੁਣ ਉਹਨਾਂ ਨੇ ਉਹ ਬਿਲਕੁਲ ਹੁਣ ਦੂਜੇ ਪਾਸੇ ਕੜਿੱਕੀ ਹੈ ਕਿ ਉਹਨਾਂ ਦਾ ਤਰੁਣ ਚੁੱਗ ਪੰਜਾਬ ਦਾ, ਜਿਹਨੂੰ ਜਨਰਲ ਸੈਕਟਰੀ ਬਣਾਇਆ, ਉਹਦਾ ਘਿਰਾਓ ਕੀਤਾ ਉੱਥੇ ਅੰਮ੍ਰਿਤਸਰ ਚ, ਜਿਹੜਾ ਵੀ ਉੱਥੇ ਰਾਜਮੋਹਨ ਕੇ ਕੌਣ ਹੈ ਇਹਨਾਂ ਦਾ ਇੱਕ ਹੋਰ ਟੁਚਾ, ਉਹਦੀ ਕੋਠੀ। ਉਹ ਕਹਿੰਦਾ ਜੀ ਮੈਂ ਤੁਹਾਨੂੰ ਲੈ ਕੇ ਚੱਲਦਾ, ਤੁਸੀਂ ਚਲੋ, ਮੈਂ ਮੋਦੀ ਸਾਹਿਬ ਨਾਲ, ਤੁਸੀਂ ਉਹਨਾਂ ਨੂੰ ਆਪਣੇ ਕੰਸਰਨ ਦੱਸੋ, ਮੈਨੂੰ ਤਾਂ ਤੁਹਾਡਾ ਨਹੀਂ ਸਮਝ ਆ ਰਿਹਾ ਵੀ ਤੁਹਾਡੇ ਇਤਰਾਜ਼ ਕੀ ਨੇ। ਹੁਣ ਉਹ ਦੂਜਾ ਹੰਸਰਾਜ ਹੰਸ, ਜਿਹੜਾ ਇਧਰੋਂ ਧੱਕੇ ਖਾ ਉਧਰੋਂ ਖਾ, ਕਦੇ ਕਾਂਗਰਸੀ ਬਣਿਆ, ਅਕਾਲੀ ਬਣਿਆ, ਦਿੱਲੀ ਜਾ ਕੇ ਬੀਜੇਪੀ ਹੁਣ ਕਹਿੰਦਾ ਮੋਦੀ ਤਾਂ ਭਗਵਾਨ ਜੰਮ ਪਿਆ, ਉਹ ਕਰ ਰਿਹਾ ਆਪਣੀ ਵੀਡੀਓ ਪਾ ਕੇ। ਉਹ ਕਹਿੰਦਾ ਜੀ ਮੇਰਾ ਘਰ ਵੀ ਘੇਰ ਲਿਆ, ਦੱਸੋ ਮੈਂ ਤਾਂ ਤੁਹਾਡੇ ਚੋਂ ਆ, ਮੈਂ ਹੋਰ ਕਿੱਥੇ ਜਾਣਾ, ਮੈਂ ਤਾਂ ਇੱਥੇ ਹੀ ਮਰਨਾ, ਤੇ ਮੈਨੂੰ ਤੁਸੀਂ ਚਲੋ, ਮੈਂ ਤੁਹਾਨੂੰ ਨੱਡਾ ਕੋਲ ਲੈ ਕੇ ਜਾਣਾ, ਜਿਹੜਾ ਬੀਜੇਪੀ ਜੀਵ ਹੈ, ਫਿਰ ਮੋਦੀ ਜੀ ਕੋਲ ਜਾਵਾਂਗੇ, ਫਿਰ ਉਹ ਤੁਹਾਨੂੰ ਸਮਝਾਣਗੇ ਕੀ ਹੈ। ਸੋ ਮਤਲਬ ਇਹ ਸਾਰੇ ਜਿਹੜੇ ਨੇ ਅੱਡ ਅੱਡ ਰੰਗਾਂ ਵਾਲੇ ਨਿਕਲ ਆਏ ਨੇ, ਜਿਹੜੇ ਅੱਡ ਅੱਡ ਬੋਲੀਆਂ ਬੋਲ ਰਹੇ ਨੇ, ਪਰ ਅਲਟੀਮੇਟਲੀ ਇਹ ਸਾਰੇ ਹੀ ਹਿਜ਼ ਮਾਸਟਰਸ ਵੌਇਸ ਦੇ ਹੀ ਕ੍ਰੀਏਟ ਕੀਤੇ ਹੋਏ ਨੇ। ਸੋ ਮੈਂ ਇਹ ਸਮਝਦਾ ਵੀ ਇਹ ਜਿਹੜਾ ਅੱਜ ਜੋਸ਼ ਹੈ, ਜਨੂਨ ਹੈ, ਬਿਲਕੁਲ ਸਿਨਸੈਰਿਟੀ ਹੈ, ਉਹਦੇ ਤੇ ਕੋਈ ਸ਼ੱਕ ਨਹੀਂ ਹੈ। ਪਰ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ, ਹੈਡਲੈਸ ਹੈ। ਹੈਡਲੈਸ ਦਾ ਮਤਲਬ ਹੁੰਦਾ ਕਿ ਜਿਹੜੀ ਕ੍ਰੈਡੀਬਲ ਲੀਡਰਸ਼ਿਪ, ਜਿਹਨੂੰ ਇਹ ਪਤਾ ਹੈ ਕਿ ਵੀ ਇਹ ਗਿਮਿਕ ਨੇ, ਜੀ ਬਿਲਕੁਲ, ਤੁਸੀਂ ਕਰ ਵੀ ਲਓ, ਮਿਨੀਮਮ ਸਪੋਰਟ ਪ੍ਰਾਈਸ ਆ ਵੀ ਜਾਏ, ਫਿਰ ਹੁਣ ਤੁਸੀਂ ਦੇਖੋ ਵੀ ਕੱਲਾ ਇਹ ਨਹੀਂ ਹੈ ਕਿ ਵੀ ਜਦੋਂ ਤੁਸੀਂ ਸਾਰਿਆਂ ਦੀ ਪ੍ਰਾਈਵੇਟਾਈਜ਼ ਕਰਨ ਵਾਲੀ ਤੁਰੇ ਹੋ, ਤੁਸੀਂ ਰੇਲ ਗੱਡੀਆਂ, ਜਹਾਜ਼, ਦੂਜਾ ਖੇਤੀਬਾੜੀ ਤੁਸੀਂ ਪ੍ਰਾਈਵੇਟ ਸੈਕਟਰ ਲਿਆ ਕੇ ਵੱਡੇ ਵੱਡੇ ਜਿਹੜੇ ਨੇ ਉਹ ਡੁਬਰੂ ਉੱਥੇ ਬਣਾ ਦਿੱਤੇ ਨੇ, ਸਿਲੋ, ਔਰ ਉਹ ਸਾਰੇ ਜਿਹੜੇ ਨੇ ਉਹਦੇ ਚ ਰਾਤ ਕਿਹੜੇ ਪਾਸਿਓਂ ਹੈ, ਉਹ ਤਾਂ ਪਾਣੀਆਂ ਦੀ ਤੁਹਾਡੀ ਲੁੱਟ ਹੈ। ਔਰ ਈਵਨ ਤੁਸੀਂ ਦੇਖੋ ਵੀ ਇਹ ਚੱਲਦਿਆਂ ਵੀ ਜਿਹੜਾ ਸੁਪਰੀਮ ਕੋਰਟ ਜਾਂ ਦੂਜਾ ਕਿਸੇ ਕੁੱਤੇ ਮਰੇ ਦਾ ਵੀ ਨੋਟਿਸ ਲੈਂਦਾ, ਜਦੋਂ ਉਹਨੂੰ ਲੱਗਦਾ ਕਿ ਵੀ ਇਹ ਹਿੰਦੂ ਤਵੀਆਂ ਦੇ ਹੱਕ 'ਚ ਜਾਏਗਾ, ਕਿ ਇਹਨੂੰ ਕੁੱਤੇ ਨੂੰ ਦਰਨ ਵਾਲੀ ਕਾਰ ਕਿਸੇ ਆਪੋਜੀਸ਼ਨ ਦੇ ਲੀਡਰ ਦੀ ਹੈ, ਉਹਨਾਂ ਨੇ ਬਜਾਏ ਕਿ ਇਹਨਾਂ ਬਿੱਲਾਂ ਦੇ ਉੱਤੇ ਜਾਂ ਐਗਰੀਕਲਚਰ ਕਿਵੇਂ ਸਟੇਟ ਦਾ ਪਰਵਿਊ ਹੈ, ਸੂ ਮੋਟੋ ਨੋਟਿਸ ਲੈਂਦੇ, ਉਹਨਾਂ ਨੇ ਹੁਣ ਇਹ ਚੱਲ ਰਿਹਾ ਕੇਜਰੀਵਾਲ ਜਿਹੜਾ ਕਹਿੰਦਾ ਜੀ ਦੇਖੋ ਇਹ ਪੋਲਿਊਸ਼ਨ, ਇੱਥੇ ਵਿੰਟਰ ਆ ਰਹੀ ਹੈ, ਹੁਣ ਝੋਨਾ ਜਿਹੜਾ ਹੈ ਔਰ ਇਹ ਪਰਾਲੀ ਸਾੜਦੇ ਨੇ ਕਿਸਾਨ, ਇਹਨਾਂ ਤੇ ਰੋਕ ਲੱਗੇ। ਔਰ ਸੁਪਰੀਮ ਕੋਰਟ ਇਹ ਪੁੱਛ ਰਿਹਾ, ਉਹਦੀ ਹੀਅਰਿੰਗ ਚੱਲ ਰਹੀ ਹੈ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਦੀ, ਸਟਬਲ ਬਰਨਿੰਗ, ਕੈਨ ਏ ਪੋਰਸ਼ਨ ਆਫ ਐਮਐਸਪੀ ਬੀ ਵਿਦਹੈਲਡ ਟਿੰਕ, ਔਰ ਉਹਦੇ ਚੋਂ ਕਹਿ ਰਿਹਾ ਕਿ ਵੀ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਅਸੀਂ ਦਿੰਦੇ ਹਾਂ ਕਿਸਾਨਾਂ ਨੂੰ, ਕਿ ਵੀ ਇਹਦਾ ਇੱਕ ਹਿੱਸਾ ਰੋਕ ਲਓ, ਔਰ ਇਹ ਗੱਲ ਸਰਟੀਫਾਈ ਕਰੋ ਕਿ ਉਹ ਉਹਨਾਂ ਨੂੰ ਹੀ ਦਿੱਤਾ ਜਾਏ ਜਿਹੜਾ ਉਹਨਾਂ ਦੀ ਰੋਕਿਆ ਹਿੱਸਾ ਹੈ, ਜਿਹੜੇ ਇਸ ਗੱਲ ਨੂੰ ਯਕੀਨੀ ਬਣਾਉਣਗੇ ਜੀ ਇਹਨਾਂ ਨੇ ਪਰਾਲੀ ਨਹੀਂ ਸਾੜੀ। ਸੋ ਮਤਲਬ ਇਹ ਹੈ ਵੀ ਤੁਸੀਂ ਇਸ ਤੋਂ ਅੰਦਾਜ਼ਾ ਲਾਓ ਕਿ ਵੀ ਉਹਨਾਂ ਦੀ ਗੇਮ ਕਿੱਥੋਂ ਤੱਕ ਹੈ। ਉਹ ਤਾਂ ਐਮਐਸਪੀ ਜਿਹਦਾ ਕੋਈ ਮਤਲਬ ਹੀ ਨਹੀਂ ਹੈ, ਉਹਦੇ ਥੱਲੇ ਉਹਦੀ ਕੋਈ ਸੈਂਸ ਨਹੀਂ ਰਹਿੰਦੀ, ਪ੍ਰਾਈਵੇਟਾਈਜ਼ ਹੈ, ਉਹਦੇ 'ਚ ਵੀ ਸੁਪਰੀਮ ਕੋਰਟ ਇਸ ਗੱਲ ਤੇ ਹੀਅਰ ਕਰ ਰਿਹਾ ਵੀ ਇਹਨਾਂ ਦਾ ਰੋਕ ਲੈਣਾ ਚਾਹੀਦਾ, ਜੇ ਦੇਣੀ ਵੀ ਹੈ ਕਿ ਜੀ ਜਦੋਂ ਤੱਕ ਇਹ ਯਕੀਨੀ ਨਾ ਹੋਏ ਕਿ ਉਹਨਾਂ ਨੇ ਪਰਾਲੀ ਨਹੀਂ ਸਾੜੀ। ਔਰ ਫਿਰ ਸਵਾਲ ਇਹ ਹੈ ਕਿ ਅਲਟੀਮੇਟ ਲੜਾਈ ਕੀ ਹੈ, ਕੀ ਸਿਰਫ ਇਹ 3 ਖੇਤੀਬਾੜੀ ਐਕਟ ਵਾਪਸ ਹੋ ਜਾਣ, ਅਮੈਂਡ ਹੋ ਜਾਏ? ਨਹੀਂ, ਮੈਂ ਸਮਝਦਾ ਵੀ ਜਿਹੜੇ ਸਿਆਣੇ ਸਿੱਖ ਨੇ ਔਰ ਸਿਆਣੇ ਜਿਹੜੇ ਉੱਥੇ ਪੰਥ ਹਿਤੈਸ਼ੀ ਨੇ, ਉਹ ਐਫਰਟ ਵੀ ਕਰ ਰਹੇ ਨੇ। ਔਰ ਪਿਛਲੇ ਦਿਨਾਂ 'ਚ 35 ਦੇ ਕਰੀਬ ਸਿੱਖ ਔਰ ਪੰਜਾਬੀ ਵਿਚਾਰਕ ਉਹ ਇਕੱਠੇ ਹੋਏ, ਉਹਨਾਂ ਦੇ ਵਿੱਚ ਬਹੁਤ ਸਾਰੇ ਨਾਮ ਹੈ, ਦੇਖਦੇ ਹਾਂ ਕਿ ਹਾਈਲੀ ਐਜੂਕੇਟਿਡ ਔਰ ਦੂਸਰੇ ਨੇ, ਔਰ ਉਹਨਾਂ ਨੇ ਇਹ ਕਾਲ ਦਿੱਤੀ ਹੈ ਕਿ ਵੀ ਇਹ ਜਿਹੜਾ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਪਏਗਾ ਕਿ ਵੀ ਇਹ ਇੱਕ ਸਿੰਪਟਮਸ ਦੀ ਲੜਾਈ ਨਹੀਂ ਹੈ, ਲੱਛਣਾਂ ਦੀ ਲੜਾਈ ਨਹੀਂ ਹੈ, ਇਹ ਲੰਬੀ ਲੜਾਈ ਹੈ। ਔਰ ਉਹਦੇ 'ਚ ਬੇਸਿਕ ਗੱਲ ਇਹ ਹੈ ਕਿ ਇੰਟਰਨੈਸ਼ਨਲ ਟ੍ਰੇਡ ਦਾ ਜਿਹੜਾ ਹੱਕ ਹੈ ਉਹ ਪੰਜਾਬ ਦੇ ਕਿਸਾਨਾਂ ਦਾ ਹੋਣਾ ਚਾਹੀਦਾ ਹੈ, ਕਿ ਮਹਿਜ ਮਸਲਿਆਂ ਨੂੰ ਨਜਿੱਠਣ ਦੀ ਬਜਾਏ ਉਹਨਾਂ ਮਸਲਿਆਂ ਨੂੰ ਪੈਦਾ ਕਰਨ ਵਾਲੇ ਹਾਲਾਤ ਵੱਲ ਨਜ਼ਰ ਲਿਆਈਏ, ਸਵਾਏ ਕੁਝ ਰਿਆਇਤਾਂ ਹਾਸਲ ਕਰਨ ਦੀ ਲਾਈਨ ਨੂੰ ਛੱਡ ਕੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ। ਜੇ ਕਿਸੇ ਨੂੰ ਖਾਲਿਸਤਾਨ ਲਫ਼ਜ਼ ਤੋਂ ਪ੍ਰੋਬਲਮ ਵੀ ਹੈ, ਚਲੋ ਇਹ ਇੱਕ ਮਾਈਲਡ ਸ਼ਬਦ ਬਣ ਜਾਂਦਾ ਹੈ, ਰੈਫਰੈਂਡਮ ਵੀ ਇਹੀ ਹੁੰਦਾ ਹੈ, ਰਾਈਟ ਆਫ, ਕਿ ਭਾਈ ਅਲਟੀਮੇਟਲੀ
ਇਸ ਲੜਾਈ ਨੂੰ ਬਜਾਏ ਕਿ ਜੀ ਖੇਤੀਬਾੜੀ ਬਿੱਲ ਵਾਪਸ ਹੋ ਗਏ ਨਹੀਂ ਹੋਏ ਕਰ ਲਓ, MSP ਵਧਾ ਦਿਓ, ਉਹਦੇ 'ਚ ਲੈ ਆਓ, ਕਿ ਵੀ ਇੱਥੇ ਤੁਹਾਡੀ ਗੱਲ ਨਹੀਂ ਮੁੱਕਣੀ ਹੈ। ਇਹ ਲੜਾਈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਜੇ ਬਣਾ ਕੇ ਲੜੋਗੇ, ਔਰ ਇਹ ਗੱਲ ਈਵਨ ਡਾਕਟਰ ਧਰਮਵੀਰ ਗਾਂਧੀ ਜਿਹੜੇ ਸਾਬਕਾ MP ਨੇ ਪਟਿਆਲੇ ਤੋਂ, ਉਹਨਾਂ ਨੇ TV 84 ਦੇ ਗੁਫ਼ਤਗੂ ਦੇ ਵਿੱਚ ਇੰਟਰਵਿਊ 'ਚ ਕਹੀ, ਉਹਨਾਂ ਨੇ ਵੱਧ ਅਧਿਕਾਰਾਂ ਦੀ ਗੱਲ ਕੀਤੀ ਕਿ ਵੀ ਹੁਣ ਗੱਲ ਇਹ ਹੈ ਕਿ ਅਸਲੀ ਗੱਲ ਤੇ ਆਈਏ। ਔਰ ਇਹਨਾਂ ਦੀ ਜਿਹੜੇ ਇਹ ਸਾਰੇ ਆਲਮੋਸਟ 35 ਦੇ ਕਰੀਬ ਜਿਹੜੇ ਸਿੱਖ ਇੰਟੈਲੈਕਚੁਅਲਸ ਨੇ ਕਿਹਾ ਕਿ ਵੀ ਅਸੀਂ ਇਹ ਵੀ ਕਹੀਏ ਕਿ ਭਾਈ ਇਧਰ ਤੁਹਾਡੀ ਮੰਡੀ ਤੁਸੀਂ ਆਪਣੀ ਬਣਾਣੀ ਹੈ, ਬਾਕੀਆਂ ਨੂੰ ਬਣਾਓ। ਪੰਜਾਬ ਲਈ ਖੇਤੀਬਾੜੀ ਉਪਜਾਂ ਲਈ ਪਾਕਿਸਤਾਨ, ਅਰਬ ਮੁਲਕ ਤੇ ਸੈਂਟਰਲ ਏਸ਼ੀਅਨ ਮੁਲਕਾਂ ਨੂੰ ਵਪਾਰ ਕਰਨਾ ਜ਼ਿਆਦਾ ਲਾਹੇਵੰਦ ਸਾਬਤ ਹੋ ਸਕਦਾ ਹੈ। ਵੀ ਸਾਡੇ ਤੁਹਾਨੂੰ UP ਬਿਹਾਰ ਨਾਲ ਅਸੀਂ ਨਹੀਂ ਟ੍ਰੇਡ ਕਰਨਾ ਚਾਹੁੰਦੇ, ਸਾਨੂੰ ਇਹ ਨਜ਼ਰ ਆਉਂਦਾ ਹੈ ਵੀ ਪਾਕਿਸਤਾਨ ਤੋਂ ਲੈ ਕੇ ਮਿਡਲ ਈਸਟ ਤੱਕ ਇਹ ਮਾਰਕੀਟ ਹੈ, ਇਸ ਨੂੰ ਖੋਲੋ। ਸੋ ਮਤਲਬ ਜੇ ਹੁਣ ਕਿਸਾਨਾਂ ਨੇ ਕਰਨਾ ਹੀ ਹੈ ਵੀ ਇਧਰ ਤਾਂ ਉਹਨਾਂ ਨੇ ਤੁਹਾਡੀਆਂ ਮੰਡੀਆਂ ਬੰਦ ਕਰ ਦਿੱਤੀਆਂ ਕਿ ਮੰਡੀ ਕਰਨ ਦੀ ਲੋੜ ਹੀ ਨਹੀਂ ਹੈ, ਇਕੱਠੇ ਹੋਵੋ, ਖੋਲੋ, ਵਾਗਾ ਵੀ ਖੋਲੋ, ਹੁਸੈਨੀਵਾਲਾ ਵੀ ਖੋਲੋ, ਕਹੋ ਜੀ ਅਸੀਂ ਆਪਣੀ ਉਪਜ ਲੈ ਕੇ ਚੱਲਦੇ ਆ ਪਾਕਿਸਤਾਨ 'ਚ, ਹਾਂਜੀ ਉੱਥੋਂ ਅਸੀਂ ਅੱਗੇ ਜਾਵਾਂਗੇ ਜਿੱਥੇ ਸਾਨੂੰ ਵੀ ਤੁਸੀਂ ਆਪਣਾ ਵੇਚੋ, ਆਪਣਾ ਜਿਹਨੂੰ ਉਹ ਜਦੋਂ ਅੱਡ ਕਰਦੇ ਨੇ ਘਰ ਵਾਲੇ ਤੋਂ ਕਹਿੰਦੇ ਭਾਈ ਚੱਲ ਤੂੰ ਹੁਣ ਆਪਣਾ ਪੜਿਆ ਵਿਚਾਰ, ਆਪਣਾ ਕਮਾ ਤੇ ਆਪਣਾ ਖਾ। ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕੁਦਰਤੀ ਸਾਧਨਾਂ, ਦਰਿਆਈ ਪਾਣੀਆਂ ਤੇ ਪੰਜਾਬ ਦਾ ਹੱਕ ਹੈ, ਜਿਹਨੂੰ ਦਿੱਲੀ ਸਾਮਰਾਜ ਨੇ ਧੱਕੇਸ਼ਾਹੀ ਨਾਲ ਜਿਸ ਤੇ ਕਬਜ਼ਾ ਕੀਤਾ ਹੋਇਆ। ਔਰ ਇਹ ਬੁਨਿਆਦੀ ਮਸਲਾ ਹੈ ਪਾਣੀਆਂ ਦਾ, ਸਾਡੇ ਬੁਨਿਆਦੀ ਹੱਕਾਂ ਦਾ, ਇਹਨੂੰ ਫੋਕਸ ਰੱਖ ਕੇ ਸਟਰਗਲ ਹੋਏ ਔਰ ਇੰਟਰਨੈਸ਼ਨਲ ਟ੍ਰੇਡ ਦੇ ਲਈ ਹੱਕ ਹਾਸਲ ਕਰਨਾ ਔਰ ਬੁਨਿਆਦੀ ਫੈਸਲੇ ਲੈਣ ਦੀ ਆਜ਼ਾਦੀ ਲੋਕਾਂ ਦੇ ਕੋਲ ਹੋਏ। ਔਰ ਕਨਕਲੂਡ ਉਹਨਾਂ ਨੇ ਕੀਤਾ ਕਿ ਇਹ ਸੰਘਰਸ਼ ਸਿਰਫ ਕੁਝ ਰਿਆਇਤਾਂ ਜਾਂ ਸਹੂਲਤਾਂ ਹਾਸਲ ਕਰਨ ਦੀ ਬਜਾਏ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਸਵੈ ਨਿਰਣੇ ਦੀ ਆਜ਼ਾਦੀ ਦੇ ਹੱਕ ਹਾਸਲ ਕਰਨ ਦੀ ਲੜਾਈ ਦੇ ਤੌਰ ਤੇ ਲੜਿਆ ਜਾਣਾ ਚਾਹੀਦਾ ਹੈ। ਸੋ ਅਸੀਂ ਇਹਦੇ ਨਾਲ ਪੂਰੀ ਸਹਿਮਤੀ ਜਤਾਉਂਦੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਭਾਈ ਜੇ ਸਾਡਾ ਇਹਦੇ ਪ੍ਰਤੀ ਬਹੁਤ ਵਾਰ ਅਸੀਂ ਇਹ ਨਹੀਂ ਹੈ ਵੀ ਰੋਜ਼ਾਨਾ ਹੁਣ ਉੱਥੇ ਇਹ ਹੋ ਗਿਆ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਅਲਟੀਮੇਟਲੀ ਉਹਨਾਂ ਦੇ ਟਰੋਜਨ ਹੋਰਸ ਵੀ ਨੇ, ਆਟਾ ਲਾ ਕੇ ਕੜਕੀ ਵੀ ਉਹਨਾਂ ਨੇ ਛੱਡੀ ਹੋਈ ਹੈ ਵਿਕੇ ਹੋਏ, ਔਰ ਇਹੀ ਖੇਡ ਅਮਰਿੰਦਰ, ਸੁਖਬੀਰ ਬਾਦਲ ਇਹ ਵੀ ਖੇਡ ਰਹੇ ਨੇ। ਪਰ ਅਲਟੀਮੇਟਲੀ ਇਹ ਸਿੰਪਟਮਸ ਨੇ, ਸਿੰਪਟਮਸ ਨਾਲ ਤੁਸੀਂ ਕਿੰਨੀ ਦੇਰ ਜੇ ਬਿਮਾਰੀ ਦੀ ਜੜ ਕੱਢਣੀ ਹੈ ਤੇ ਫਿਰ ਬਿਮਾਰੀ ਦੀ ਜੜ ਨੂੰ ਕੱਢਣ ਦੇ ਲਈ ਯਤਨ ਹੋਣਾ ਚਾਹੀਦਾ ਤੇ ਜਿਹੜਾ ਹੱਲ ਹੈ ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ, ਕੌਮੀ ਆਜ਼ਾਦੀ ਹੈ, ਦਰਿਆਏ ਜਮਨਾ ਤੋਂ ਵਾਗਾ ਤੱਕ ਸਿੱਖ ਹੋਮਲੈਂਡ, ਇੰਡੀਪੈਂਡੈਂਟ ਸੋਵਰਨ, ਜਿਹਦੀ ਕਿਸਮਤ ਦਾ ਫੈਸਲਾ ਕਰਨ ਦਾ ਹੱਕ ਇਸ ਧਰਤੀ ਦੇ ਵਾਸੀਆਂ ਦੇ ਕੋਲ ਹੋਏਗਾ। ਫਿਰ ਤੁਸੀਂ ਆਪਣੀ ਉਪਜ ਕਿੱਥੇ ਵੇਚਣੀ ਹੈ, ਤੁਸੀਂ ਕਿਸ ਕਿਸਮ ਦੀ ਤਰਜ਼ੇ ਜ਼ਿੰਦਗੀ ਜਿਉਣੀ ਹੈ, ਕਿਸ ਕਿਸਮ ਦੀ ਤੁਸੀਂ ਤਰਜ਼ੇ ਹਕੂਮਤ ਬਣਾਣੀ ਹੈ, ਇਹ ਹੱਕ ਤੁਹਾਡੇ ਕੋਲ ਹੋਣਾ ਚਾਹੀਦਾ ਹੈ, ਨਾ ਕਿ ਅਨਪੜ੍ਹ ਮੋਦੀ ਔਰ ਲਟੇਰਾ ਅਮਿਤ ਸ਼ਾਹ ਕਾਤਲਾਂ ਦੀ ਜੋੜੀ ਇਹ ਦਿੱਲੀ 'ਚ ਬੈਠ ਕੇ ਡਿਸਾਈਡ ਕਰ ਦੇਣ ਕਿ ਹੁਣ ਜਿਹੜੇ ਸਟੇਟ ਦੇ ਕੋਲ ਖੇਤੀਬਾੜੀ ਦੇ ਹੱਕ ਵੀ ਨਹੀਂ, ਅਸੀਂ ਕਾਨੂੰਨ ਬਣਾਵਾਂਗੇ, ਟੈਕਸ ਲਾਉਣ ਦਾ ਹੱਕ ਵੀ ਨਹੀਂ, ਅਸੀਂ GST ਤੁਹਾਡੇ ਤੇ ਥੋਪਾਂਗੇ, ਤੁਸੀਂ ਆਪਣੇ ਮਜ਼ਹਬੀ ਥਾਂ ਕਰਤਾਰਪੁਰ ਸਾਹਿਬ ਵੀ ਨਹੀਂ ਜਾ ਸਕਦੇ, ਉਹ ਭਾਵੇਂ ਸੱਦ ਰਹੇ ਨੇ ਕਿ ਆ ਜਾਓ, ਖੋਲ ਦਿੱਤਾ ਹੈ, ਅਸੀਂ ਤੁਹਾਨੂੰ ਨਹੀਂ ਜਾਣ ਦੇਣਾ। ਤੇ ਜੇ ਇਹਨੂੰ ਗੁਲਾਮੀ ਨਹੀਂ ਕਹਿੰਦੇ ਤੇ ਫਿਰ ਗੁਲਾਮੀ ਕਿਹਨੂੰ ਕਹਿੰਦੇ? ਜੀ ਡਾਕਟਰ ਸਾਹਿਬ ਬਿਲਕੁਲ ਸਾਥ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਮਹਾਨ ਸ਼ਹੀਦੀ ਸਮਾਗਮ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਸ਼ਹਾਦਤ ਨੂੰ ਯਾਦ ਕਰਦਿਆਂ 11 ਅਕਤੂਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ ਸ਼ਹੀਦੀ ਸਮਾਗਮ ਸਜਾਇਆ ਜਾ ਰਿਹਾ ਹੈ, ਜਿਸ ਵਿੱਚ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਬੁਲਾਰੇ ਕੌਮੀ ਸੰਘਰਸ਼ ਬਾਰੇ ਵਿਚਾਰਾਂ ਦੀ ਸਾਂਝ ਪਾਉਣਗੇ। ਡਾਕਟਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਉਣਗੇ। ਦੁਪਹਿਰ 12:30 ਵਜੇ ਤੋਂ ਇਸ ਸਮਾਗਮ ਦਾ ਲਾਈਵ ਪ੍ਰਸਾਰਣ TV 84 ਤੇ ਕੀਤਾ ਜਾਵੇਗਾ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਸਮੇਤ ਗੁਰਦੁਆਰਾ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ ਇਸ ਸਮਾਗਮ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।
ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਮੀਡੀਆ ਅਤੇ ਲੋਕਾਂ ਵਿੱਚ ਇਸ ਗੱਲ ਦੀ ਬਹੁਤ ਚਰਚਾ ਚੱਲ ਰਹੀ ਹੈ ਕਿ ਨਰਿੰਦਰ ਮੋਦੀ ਅੱਜ ਕੱਲ੍ਹ ਆਪਣੀ ਦਾੜੀ ਮੁੱਛਾਂ ਸਾਧੂਆਂ ਵਾਂਗ ਵਧਾ ਰਹੇ ਹਨ। ਕੀ ਉਹ ਕਿਤੇ ਸਾਰੇ ਮਸਲਿਆਂ ਤੋਂ ਫੇਲ ਹੋਣ ਤੋਂ ਬਾਅਦ ਸੰਨਿਆਸ ਲੈਣ ਤਾਂ ਨਹੀਂ ਜਾ ਰਹੇ? ਸੋ ਇਸ ਬਾਰੇ ਵਿਚਾਰ ਚਰਚਾ ਹੋਣ ਜਾ ਰਹੀ ਹੈ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਇਸ ਚਰਚਾ ਬਾਰੇ? ਦੇਖੋ, ਵੈਸੇ ਤਾਂ ਇਹ ਕੋਈ ਟੌਪਿਕ ਏਡਾ ਅਹਿਮੀਅਤ ਵਾਲਾ ਨਹੀਂ ਹੈ, ਪਰ ਜੇ ਤੁਸੀਂ ਅੱਜ ਕੱਲ੍ਹ ਮੋਦੀ ਦੀ ਸ਼ਕਲ ਦੇਖੋ ਤੇ ਤੁਹਾਨੂੰ ਲੱਗਦਾ ਹੈ ਵੀ ਜਿਵੇਂ ਕੋਈ ਘਰੋਂ ਦੌੜ ਜਾਂਦੇ ਸੀ ਨਿਆਣੇ ਜਵਾਨੀ ਦੀ ਉਮਰ 'ਚ, ਔਰ ਫਿਰ ਕਿਤੇ ਪਹਿਲਾਂ ਤਾਂ ਹੁੰਦਾ ਸੀ ਵੀ ਦੌੜ ਕੇ ਪਤਾ ਨਹੀਂ ਅਸੀਂ ਕੀ ਕਰਨਾ ਹੈ, ਫਿਰ ਰੁਲੇ ਜੇ ਜਦੋਂ ਕਈ ਹਫ਼ਤਿਆਂ ਬਾਅਦ ਮਹੀਨਿਆਂ ਬਾਅਦ ਕਿਤੋਂ ਟਰੇਸ ਹੁੰਦੇ ਸੀ, ਕੋਈ ਬੰਬੇ ਦੌੜਿਆ ਕੋਈ ਦੂਜਾ, ਤੇ ਇੱਦਾਂ ਦੀ ਸ਼ਕਲ ਹੁੰਦੀ ਸੀ ਉਹਨਾਂ ਦੀ, ਬੌਂਦੜੇ ਜਿਹੇ ਅੱਖਾਂ 'ਚ ਖਾਲੀਪਨ ਔਰ ਇਸ ਕਿਸਮ ਦੀ ਸ਼ਕਲ ਜਿੱਦਾਂ ਦੀ ਮੋਦੀ ਦੀ। ਇਹਦੇ ਲਈ ਲਫ਼ਜ਼ ਵੀ ਅਸੀਂ ਬੌਂਦਲਿਆ ਹੋਇਆ ਇਸਤੇਮਾਲ ਕੀਤਾ, ਲੇਕਿਨ ਮੈਨੂੰ ਤਾਂ ਇਹੀ ਸੀ ਕਿ ਵੀ ਇਹਨੂੰ ਹੁਣ ਨਾ ਇਹਦੇ ਮੂੰਹ 'ਚੋਂ ਚੀਨ ਨਿਕਲਦਾ ਹੈ, ਨਾ ਇਹ ਦੂਸਰਾ ਇੰਨਾ ਕਿ ਨੇ ਝੂਠ ਬੋਲਿਆ, ਔਰ ਇਹਨੂੰ ਹੁਣ ਪਤਾ ਨਹੀਂ ਲੱਗਦਾ ਵੀ ਕਿੱਧਰ ਬੈਕ ਟਰੈਕ ਕਰੇ। ਲੇਕਿਨ ਹੁਣ ਇਹਨਾਂ ਦਾ ਹੀ ਚਹੇਤਾ ਅਖਬਾਰ ਹੈ ਬਹੁਤ ਵੱਡਾ, ਪੰਜਾਬ ਕੇਸਰੀ। ਉਹਨਾਂ ਨੇ ਪੰਜਾਬ 'ਚ ਵੀ ਜਗ ਬਾਣੀ ਨਾਂ ਦੇ ਥੱਲੇ ਪੰਜਾਬੀ ਅਖਬਾਰ ਕੱਢਿਆ, ਜਿਹਨੂੰ ਅਸੀਂ ਠੱਗ ਬਾਣੀ ਕਹਿੰਦੇ ਰਹੇ, ਕਈ ਅੱਗ ਬਾਣੀ ਵੀ ਕਹਿੰਦੇ ਨੇ, ਕਿਉਂਕਿ ਫਿਰਕੂ ਨਫ਼ਰਤ ਅੱਗ ਲਾਉਣ ਦਾ ਕੰਮ ਹੈ। ਉਹਨਾਂ ਦਾ ਹੀ ਇੱਕ ਕਾਲਮ ਅੱਜ ਆਫ ਦਾ ਰੈਕਡ ਦੇ ਥੱਲੇ ਕਿ ਆਖਰ ਆਪਣੀ ਦਾੜੀ ਕਿਉਂ ਵਧਾਉਂਦੇ ਜਾ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਵਾਲੀਆ ਨਿਸ਼ਾਨ। ਸੋ ਉਹਦੇ ਤੋਂ ਮੈਨੂੰ ਲੱਗਾ ਕਿ ਵੀ ਸ਼ਾਇਦ ਕੋਈ ਹਕੀਕਤ ਇਹ ਇਸ ਸਟੋਰੀ ਦੇ ਵਿੱਚ ਕੱਢੇਗਾ ਕਿ ਜਿਹੜਾ ਇਨਾ ਚੇਚਾ ਇਹਦਾ ਪੂਰੀ ਸੁਰਖੀ ਲਾ ਕੇ ਖਬਰ ਹੈ, ਪਰ ਉਹ ਖੋਦਿਆ ਪਹਾੜ ਤੇ ਨਿਕਲੇ ਚੂਹੇ ਵਾਂਗੂ। ਉਹਨਾਂ ਦਾ ਇਹੀ ਕਹਿਣਾ ਹੈ ਕਿ ਜੀ ਲੋਕਾਂ 'ਚ ਬੜੀ ਚਰਚਾ ਹੈ ਪਰ ਕਿਸੇ ਨੂੰ ਸਮਝ ਨਹੀਂ ਆ ਰਹੀ ਵੀ ਇਹਦਾ ਰਾਜ਼ ਕੀ ਹੈ। ਉਹਨਾਂ ਨੇ ਕਿਹਾ ਕਿ ਵੀ ਜਿਹੜੇ ਦੂਰ ਬਹਿ ਕੇ ਗੱਲਾਂ ਕਰਦੇ ਨੇ ਉਹ ਤਾਂ ਇਹਦਾ ਮੰਥਨ ਕਰਦੇ ਹੀ ਨੇ, ਪਰ ਜਿਹੜੇ ਲੋਕ ਮੋਦੀ ਦੇ ਨੇੜੇ ਨੇ ਉਹਨਾਂ ਨੂੰ ਵੀ ਇਸ ਗੱਲ ਦੀ ਕੋਈ ਭਿਣਕ ਨਹੀਂ ਕਿ ਦਾੜੀ ਕਿਉਂ ਵਧਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਵੀ ਇੱਕ ਦਲੀਲ ਇਹ ਹੈ ਕਿ ਕੋਵਿਡ ਦੇ ਕਾਰਨ ਪ੍ਰਧਾਨ ਮੰਤਰੀ ਕਿਸੇ ਨੂੰ ਆਪਣੇ ਨੇੜੇ ਨਹੀਂ ਆਉਣ ਦੇਣਾ ਚਾਹੁੰਦੇ, ਜਿਨ੍ਹਾਂ ਨਾਲ ਉਹਨਾਂ ਦਾ ਅਕਸਰ ਹੀ ਵਾਹ ਪੈਂਦਾ ਹੈ, ਉਹਨਾਂ ਨੂੰ ਵੀ 6 ਫੁੱਟ ਦੀ ਦੂਰੀ ਤੇ ਰੱਖਦੇ ਨੇ। ਮੌਤ ਤੋਂ ਹੀ ਇੰਨਾ ਕੁ ਡਰਿਆ ਹੈ, ਕੋਵਿਡ ਤੋਂ ਜਾਂ ਪਤਾ ਨਹੀਂ ਚੀਨ ਤੋਂ ਹੀ ਇੰਨਾ ਕੁ ਡਰਿਆ ਕਿ ਉਹ 6 ਫੁੱਟ, ਪਰ ਉਹਦੇ ਨਾਲ ਵੀ ਕੋਈ ਦਾੜੀ ਦਾ ਤਾਲੁਕ ਤਾਂ ਨਹੀਂ ਬਣਦਾ ਹੈ। ਪਰ ਇਹਨੇ ਹੁਣ ਆਪ ਹੀ ਇਨੀਸ਼ੀਏਟ ਕਰਕੇ ਫਿਰ ਉਹਨੇ ਕਿਹਾ ਕਿ ਵੀ 20 ਸਾਲ ਤੋਂ ਜਿਹੜਾ ਉਹਦਾ ਰਸੋਈਆ ਕੁੱਕ ਹੈ, ਸਿਰਫ ਉਹੀ ਜਿਹੜਾ ਹੈ ਉਹ ਖਾਣਾ ਰੱਖਣ ਦੇ ਲੱਗੇ ਜਾਂ ਦੂਜਾ, ਬਾਕੀ ਸਭ ਨੂੰ ਜਿਹੜਾ ਉਹ 6 ਫੁੱਟ ਦੂਰ ਰੱਖਦੇ ਨੇ। ਕਿ ਉਹਨਾਂ ਇੱਥੋਂ ਤੱਕ ਕਿ ਈਵਨ ਅਮਿਤ ਸ਼ਾਹ ਜਾਂ ਉਹਦਾ PK ਮਿਸ਼ਰਾ ਜਾਂ ਹੋਰ ਜਿਹੜੇ ਆਫਿਸਰਸ ਨੇ, ਕੋਈ ਉਹਨਾਂ ਦੇ ਕੋਲ ਨਹੀਂ ਜਾ ਸਕਦਾ, ਉਹਨਾਂ ਨੂੰ ਵੜਨ ਨਹੀਂ ਦਿੰਦਾ, ਅਮਿਤ ਸ਼ਾਹ ਨੂੰ ਜਾਂ ਕਿਸੇ ਨੂੰ ਵੀ। ਫਿਰ ਜਿਹੜੇ ਉਹਨਾਂ ਦੇ ਗਵਰਨਮੈਂਟ ਰੈਜ਼ੀਡੈਂਸ ਕੰਮ ਕਰਦੇ ਨੇ ਉਹ ਵੀ ਦੂਰ ਦੂਰ ਰਹਿ ਕੇ ਆਪਣਾ ਕੰਮ ਕਰ ਰਹੇ ਨੇ, ਔਰ ਈਵਨ ਜਿਨ੍ਹਾਂ ਨੂੰ ਜਿਹੜੇ ਮੋਦੀ ਨੂੰ ਆਪਣੀ ਸਿਕਿਉਰਿਟੀ ਘੇਰੇ 'ਚ ਰੱਖਦੇ ਨੇ, SPG ਦੇ ਜਵਾਨ, SGP, ਉਹਨਾਂ ਨੂੰ ਵੀ 6 ਫੁੱਟ ਦੀ ਦੂਰੀ ਤੇ ਜਿਹੜਾ ਉਹ ਫਾਰਮੈਟ ਬਣਾਉਣਾ ਪੈਂਦਾ। ਉਹ ਕਹਿੰਦਾ ਵੀ 6 ਫੁੱਟ ਮੇਰੇ ਨੇੜੇ ਨਹੀਂ ਤੁਸੀਂ ਆਉਣਾ। ਔਰ ਇਸ ਤੋਂ ਨਾਲ ਉਹਨਾਂ ਕਿਹਾ ਕਿ ਵੀ ਸ਼ਾਇਦ ਉਹਨੂੰ ਮੋਦੀ ਨੂੰ ਇਹ ਲੱਗਦਾ ਹੈ ਕਿ ਵੀ ਭਲਾਈ ਇਸ 'ਚ ਹੀ ਹੈ ਕਿ ਦਾੜੀ ਵੱਧਦੀ ਹੈ ਤਾਂ ਵਧਣ ਦਿਓ, ਦੂਰ ਦੂਰ ਤੋਂ ਹੀ ਰਾਮ ਕਰਕੇ ਕੰਮ ਚਲਾਇਆ ਜਾਏ। ਪਰ ਕੁਛ ਕਹਿੰਦੇ ਨੇ ਜੀ ਮੋਦੀ ਦਾ ਇਹ ਹੈ ਵੀ ਇਸ ਦੇ ਰਾਹੀਂ ਉਹ ਰੱਬੀ ਦਾਇਵੀ ਮਦਦ ਦੀ ਇੱਛਾ ਕਰ ਰਿਹਾ ਕਿ ਵੀ ਉਹ ਗੋਡਿਆਂ ਪਰਨੇ ਹੋ ਕੇ ਉਹ ਕਹਿ ਰਿਹਾ ਕਿ
भगवान चीन चले जाए, जहां से आया है चले जाए और कुछ हो जाए दैवी मदद के भी जिवें बड़ी कोई साधना कर रहा है और उन्होंने, पर उन्होंने ये भी कहा कि भी ये भी हो सकता है कि भी वो इसलिए ना करा रहा हो भी कि ਜਿਹੜਾ नाई ने नेड़े आना है वो ही ना कर दे कुछ भावें ਉਹਨੂੰ। सो कुल मिला के उन्हें यही कहा कि भी ये हुण हो सकता भी वो सारे चों कोरोना वायरस खत्म होने तो बाद पता लगेगा की है, पर मैं समझदा भी असली गल जिहड़ी है वो ਇਹਦੇ ਚ करके इनिशिएट तो कर लिया, लेकिन वो लुकाई हुई है कि मोदी दौड़न की तैयारी कर रहे कि जिवें अगे अपनी घर वाली नूं छड्ड के दौड़िया सी, रातों रात लभ्या नहीं, और हुण इहनूं उदों भी जिम्मेवारियां तो दौड़िया, होर तां कोई ईडी गल नहीं है। जे तुसीं करनी है सेवा भी किसी आइडियोलॉजी की करनी है, ये तो नहीं है गल, लेकिन इस सारे च जे तुसीं टाइम लाइन देखो, इस दी बिल्कुल चुप्पी देखो। हुण आ जो कुछ यूपी दे विच हो रहा है, हाथरस च होया, बलरामपुर च होया, किसानां दे मुद्दे दे उत्ते भी 2 ट्वीट्स करके कि जी गुमराह किया जा रहा है बस, नहीं तो यही मोदी जिहड़ा कि जिहड़ी गल कोई नहीं भी है उहदे च भी जुमले दे नाल जुमला रला के, वो तो इसदी एक्सपर्टीज ही है, सारी उम्र यही काम कीता इहने। लेकिन जिवें उन्हें चुप धारी है, जिवें ईवन जयशंकर जिहदा असीं जिक्र कीता है कि क्वाड मीटिंग टोक्यो च होई, चीन का नां तक नहीं लिया, माइक पोंपियो कह रहा जी ये असीं चीन नूं जिहड़ा अथॉरिटेरियन है फलाना घेर रहे हैं, पर उहदे इंडिया दे मूँह भी नहीं निकलिया। वो हालां माइक पोंपियो कन्फ्लिक्ट दे विच हिमालयन कन्फ्लिक्ट की गल कर रहा है चीन दे, विदाउट मैंशनिंग लद्दाख जां दूजा। हुण इस सारे चों मैनूं ये लगदा है कि भी ये एक पासे तां ज़ाहिर है कि ये उहदी जे तुसीं शक्ल ध्यान दे नाल देखो तो डीप डिप्रैशन दे विच है, फ्रस्ट्रेशन चाहे तुसीं हुण झूठ बोल बोल के कित्थों तक जाओगे, तो फिर किते ना किते दौड़न की तैयारी भी है। और दौड़न की तो फिर यही है जिवें हुण वो ਜਦੋਂ ਲਾਸਟ ਚੋਣਾਂ ਦੇ ਵੇਲੇ ਇਹਦਾ ਸੀ ਕਿ ਵੀ ਪਤਾ ਨਹੀਂ ਜਾ ਕੇ ਉੱਥੇ ਅਮਰਨਾਥ ਦੀ ਕੇਵ ਦੇ ਵਿੱਚ ਛੁਪ ਗਿਆ, ਕੈਮਰੇ ਵਾਲੇ ਨਾਲ ਲੈ ਗਿਆ ਕਿ ਵੀ ਦੇਖੋ ਮੋਦੀ ਜੀ ਤਪੱਸਿਆ ਕਰ ਰਹੇ ਨੇ। ਫਿਰ ਇਹੀ ਹੋਏਗਾ ਕਿ ਹੁਣ ਲੋਕਾਂ ਨੂੰ ਤੁਸੀਂ ਜਵਾਬਦੇਹੀ ਕੀ ਕਰਨੀ ਹੈ, ਸਿਆਸਤ ਦਾ ਮੁੜ ਕੇ ਤੁਹਾਡੀ ਕੋਈ ਵਟਿਆ ਨਹੀਂ ਜਾਣਾ। ਫਿਰ ਇਹ ਹੋਏਗਾ ਕਿ ਜੀ ਮੋਦੀ ਜੀ ਜਿਹੜੇ ਨੇ ਉਹ ਤਾਂ ਬ੍ਰਹਮ ਗਿਆਨੀ ਹੋ ਗਏ ਔਰ ਉਹਨਾਂ ਨੇ ਸੰਸਾਰ ਨੂੰ ਪਹਿਲਾਂ ਹੀ ਛੱਡਿਆ ਸੀ, ਹੁਣ ਦੁਨੀਆ ਨੂੰ ਵੀ ਛੱਡਣ ਦੀ ਤਿਆਰੀ ਕਰ ਰਹੇ ਨੇ, और उस च लुकना भी सौखा होंदा है। लेकिन ये इस किस्म दी ड्रामेबाजियां ये पहला भी करता रहा, हालांकि कोई ईडी गल नहीं सी, पर मैनूं लग्या कि भी चलो थोड़ा बहुत हल्का अंदाज भी रहना चाहिए है। और जे साडे व्यूअर भी सानू दस सकन कि वो की स्पैकुलेट करते हैं कि ये जिहड़ा इहने जिहड़ा बिल्कुल छछोरा जिहा रहण वाला और उदां दे कपड़े नमो नमो वाले पाण दे और गॉगल्स कोई ते मोरां दे नाल खेडण दा भी ड्रामा, तो दूजा भी ऑल ऑफ ए सडन एक बौंदलिया होया गवाचिया होया घरों दौड़े उस नौजवान वांग जिहनूं पता ही नहीं है कि उसदा उसदी मूंह दे की है तो उसदी ओवरऑल उहदे विहार च की है। सो जे वो भी स्पैकुलेशन करना चाहन स्पैकुलेशन है और वो वेलकम होएगी। असीं क्लोजिंग दे विच जिवें साडे एक वीर ने लिखिया कि तुसीं जिहड़ा एंड अपने गुरु साहबान दे कलाम नाल जां बाणी नाल करिया करो। शायद मैं भी कहांगा कि भी जिहड़े कई कला कला सैगमेंट देखते हैं उन्होंने ये लगता होएगा कि शायद असीं जिक्र नहीं करते। साडा प्रोग्राम कदे भी जदों तो असीं ये सैगमेंट नगेट्स ऑफ स्पिरिचुअल विजडम दे थल्ले शुरू कीता, बेशक हैडलाइन असीं हुण कोई पोलिटिकल टॉपिक दी दिंदे हैं, लेकिन साडा प्रोग्राम हमेशा ही क्लोजिंग जिहड़ी है वो स्पिरिचुअल नगेट ऑफ विजडम दे नाल ही हुंदी है। और जिहड़े कबीर साहब दे 2 श्लोक 36 ते 37 नंबर जिहड़े इस गल दी देखो सूफियाना बजुर्ग होण, रूहानी पैगंबर होण, इस दुनिया और असल दुनिया दी हकीकत दसन वाले होण, वो एक गल दे उत्ते फोकस जरूर हुंदा है क्योंकि उत्थों ही गल दी समझ आंदी है कि भाई तू जो भी है, तेरी ये खूबसूरत तेरी देह है, बॉडी है, वजूद है, और तैनू लगता है कि तू बहुत खुशियां मान रहे हैं, आनंद मान रहे हैं, स्वाद ले रहे हैं, चस्के ले रहे हैं, पर इस शरीर ने, इस वजूद ने, इस देह ने रहना नहीं। मौत अल्टीमेट रियलिटी है।
ਤੇ ਜੇ ਤੂੰ ਇਸ ਗੱਲ ਨੂੰ ਯਾਦ ਕਰੇ ਫਿਰ ਤੂੰ ਆਪਣੇ ਮਨ ਨੂੰ ਮਾੜੇ ਪਾਸਿਓਂ ਰੋਕ ਸਕਦਾ ਹੈ, ਜੀ ਚੰਗੇ ਪਾਸੇ ਨੇਕੀ ਦੇ ਕੰਮਾਂ ਵੱਲ ਆ ਸਕਦਾ ਹੈ। ਔਰ ਪਹਿਲਾ ਸ਼ਲੋਕ ਕਬੀਰ ਸਾਹਿਬ ਦਾ ਹੈ, ਉਸ ਮੌਤ ਦੇ ਦ੍ਰਿਸ਼ ਨੂੰ ਬਿਆਨਦੇ ਨੇ। ਔਰ ਕਿਉਂਕਿ ਜਿਸ ਰੌ ਰੀਤ ਦੇ ਵਿੱਚ ਮੈਜੋਰਿਟੀ ਉੱਥੇ ਸੀ ਉਹਦੇ 'ਚ ਬਾਡੀ ਨੂੰ ਸਾੜਿਆ ਜਾਂਦਾ ਹੈ। ਹੁਣ ਬਾਬਾ ਫਰੀਦ ਜਦੋਂ ਦੇਹ ਦਾ ਜ਼ਿਕਰ ਕਰਦੇ ਆ, ਕਬਰ ਦਾ ਗੌਰ ਦਾ ਜ਼ਿਕਰ ਕਰਦੇ ਨੇ, ਸੋ ਜ਼ਾਹਰ ਹੈ ਕਿ ਇਸਲਾਮੀ ਤਹਿਜ਼ੀਬ ਦੇ ਵਿੱਚ ਸਰੀਰ ਨੂੰ ਦਫਨਾਇਆ ਜਾਂਦਾ ਹੈ। ਤੇ ਉਹ ਉੱਥੇ ਕਹਿ ਰਹੇ ਨੇ ਕਿ ਭਾਈ ਉਹਨੂੰ ਕੀੜੇ ਖਾਣਗੇ ਔਰ ਤੇਰੀਆਂ ਜਿਹੜੀਆਂ ਹੱਡੀਆਂ ਨੇ ਉਹ ਸਵਾਹ ਹੋ ਜਾਣਗੀਆਂ। ਹੁਣ ਕਬੀਰ ਸਾਹਿਬ ਕਿਉਂਕਿ ਕ੍ਰੀਮੇਸ਼ਨ ਹੈ, ਅੱਗ ਨਾਲ ਸਾੜਨ ਜਿਹਨੂੰ ਸੰਸਕਾਰ ਕਰਨਾ ਕਹਿੰਦੇ ਨੇ, ਲਫ਼ਜ਼ ਇਸਤੇਮਾਲ ਹੁੰਦਾ ਹੈ। ਸੋ ਕਬੀਰ ਸਾਹਿਬ ਫਰਮਾਉਂਦੇ ਨੇ, ਕਬੀਰ ਹਾਰਡ ਜਰੇ ਜਿਉਂ ਲਾਕਰੀ, ਕੇਸ ਜਰੇ ਜਿਉਂ ਘਾਸ, ਇਹੋ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਹੁਣ ਉਹ ਕਿਸੇ ਕ੍ਰੀਮੇਸ਼ਨ ਦੇ ਉੱਤੇ ਨੇ ਔਰ ਉਹ ਦੇਖ ਰਹੇ ਨੇ ਕਿ ਜਿਸ ਦੇਹ ਨੂੰ ਪਾਲਿਆ ਪੋਸਿਆ, ਕਿਵੇਂ 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 ਕਿੰਨੇ ਵਰੇ ਜਿਸ ਦੇ ਸਵਾਦਾਂ 'ਚ ਜ਼ਿੰਦਗੀ ਗੁਜ਼ਾਰੀ, ਜਿਉਂ ਹੀ ਤੀਲੀ ਲੱਗੀ ਤੇ ਹੱਡੀਆਂ ਜਿਹੜੀਆਂ ਨੇ ਉਹ ਵੀ ਸੜ ਕੇ ਸਵਾਹ ਹੋ ਗਈਆਂ। ਕਬੀਰ ਹਾਰਡ ਜਰੇ ਜਿਉਂ ਲਾਕਰੀ, ਕਿ ਹੱਡੀਆਂ ਇਵੇਂ ਸੜੀਆਂ ਜਿਵੇਂ ਲੱਕੜ ਚੁੱਲ੍ਹੇ ਦੇ ਵਿੱਚ ਤੁਸੀਂ ਪਾਈ ਹੋਏ ਸੜਦੀ ਹੈ। ਕੇਸ ਜਰੇ ਜਿਉਂ ਘਾਸ, ਸਿਰ ਦੇ ਵਾਲ ਕੇਸ ਜਿਹੜੇ ਨੇ ਉਹ ਇਵੇਂ ਜਿਵੇਂ ਘਾਹ ਸੜਦਾ ਹੈ। ਬਿਲਕੁਲ। ਔਰ ਇਹੋ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ, ਕਿ ਮੈਂ ਇਹ ਦੇਖ ਰਿਹਾ ਕਿ ਵੀ ਇਹ ਅਲਟੀਮੇਟ ਹਕੀਕਤ ਹੈ, ਪਰ ਇਹਦੇ ਬਾਵਜੂਦ ਦੁਨੀਆ ਈਰਖਾ ਦੀ ਅੱਗ ਵਿੱਚ, ਡਿਜ਼ਾਇਰਸ ਦੀ ਅੱਗ ਵਿੱਚ ਸੜ ਰਹੀ ਹੈ। ਇਹੋ ਜਗ ਹੁਣ ਇੱਕ ਪਾਸੇ ਕ੍ਰੇਮੇਟੋਰੀਅਮ ਦੀ ਅੱਗ ਹੈ, ਇੱਕ ਪਾਸੇ ਸਾਡੇ ਅੰਦਰ ਲੱਗੀ ਤਮਾ ਦੀ, ਅਨਾਹ ਦੀ, ਡਿਜ਼ਾਇਰਸ ਦੀ ਅੱਗ ਹੈ। ਕਬੀਰ ਸਾਹਿਬ ਉਸ ਹਕੀਕਤ ਨੂੰ ਦੇਖ ਕੇ ਕਹਿੰਦੇ ਨੇ, ਜਦੋਂ ਮੈਂ ਦੇਖਦਾ ਹਾਂ ਕਿ ਇਹ ਦੁਨੀਆ ਕਿਵੇਂ ਡਿਜ਼ਾਇਰਸ ਦੀ ਅੱਗ ਵਿੱਚ ਸੜ ਰਹੀ ਹੈ, ਇਹੋ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ, ਤੇ ਮੈਂ ਇਸ ਮੋਹ ਨੂੰ ਛੱਡਦਾ, ਮੈਂ ਇਸ ਤੋਂ ਮੈਂ ਆਪਣੀ ਉਪਰਾਮਤਾ ਲੈਂਦਾ ਹੈ। ਹੁਣ ਇੱਕ ਉਦਾਸੀ ਸੈਡਨੈਸ ਹੈ, ਇੱਕ ਉਦਾਸੀ ਹੈ ਕਿ ਵੀ ਤੁਸੀਂ ਦੁਨੀਆ ਦੇ ਜਿਹੜੇ ਸ਼ੌਕ ਚੋਲ ਨੇ, ਸ਼ੌਕ ਸਵਾਦ ਨੇ, ਉਹਨਾਂ ਤੋਂ ਤੁਸੀਂ ਉਦਾਸ ਹੋ ਜਾਂਦੇ ਹੋ, ਉਹਨਾਂ ਵੱਲ ਤੁਸੀਂ ਪਿੱਠ ਕਰ ਲੈਂਦੇ ਹੋ। ਦੂਸਰਾ ਸ਼ਲੋਕ ਵੀ ਇਸੇ ਥਾਟ ਨੂੰ ਰੀਇਨਫੋਰਸ ਕਰਦਾ ਹੈ, ਕਬੀਰ ਗਰਬ ਨਾ ਕੀਜੀਐ, ਚਾਮ ਲਪੇਟੇ ਹਾਡ, ਹੈਵਰ ਉੱਪਰ ਛਤਰ ਤਰ, ਤੇ ਫੁਨ ਧਰਨੀ ਗਾਡ। ਹੁਣ ਉੱਪਰ ਉਹਨਾਂ ਨੇ ਕ੍ਰੀਮੇਸ਼ਨ ਦੀ ਗੱਲ ਕਰਦੇ ਆ, ਗੱਲ ਕੀਤੀ ਕਿ ਭਾਈ ਹੱਡੀਆਂ ਵੀ ਲੱਕੜ ਵਾਂਗ ਤੇ ਕੇਸ ਘਾਹ ਵਾਂਗ ਸੜ ਜਾਣੇ ਨੇ। ਹੁਣ ਉਹ ਦੂਸਰੀ ਪ੍ਰੋਸੈਸ ਦੀ ਗੱਲ ਕੀਤੀ, ਦਫਨਾਨ ਦੇ ਥੱਲੇ। ਔਰ ਉਹਨਾਂ ਨੇ ਕਿਹਾ, ਦੇਖੋ ਇਹ ਬੰਦਾ ਜਿਹੜਾ ਹੰਕਾਰ ਦੇ ਵਿੱਚ ਸੀ, ਗਰਬ, ਕਿਉਂਕਿ ਉਹਦੇ ਵੱਡੇ ਵੱਡੇ ਮਹਿਲ ਸੀ, ਉੱਚਾ ਦੇਖ ਆਵਾਸ, ਬਹੁਤ ਵੱਡਾ ਘਰ ਸੀ, ਚੁਬਾਰੇ ਸੀ, ਉੱਚੀਆਂ ਛੱਤਾਂ ਸੀ, ਪਰ ਨਾਲ ਉਹਨਾਂ ਨੇ ਕਿਹਾ ਕਿ ਕਬੀਰ ਗਰਬ ਨਾ ਕੀਜੀਏ, ਉੱਚਾ ਦੇਖ ਆਵਾਸ, ਕਿ ਉੱਚੇ ਉੱਚੇ ਘਰ, ਵੱਡੇ ਵੱਡੇ ਮਹਿਲ, ਵੱਡੇ ਵੱਡੀਆਂ ਮਾੜੀਆਂ ਦੇਖ ਕੇ ਹੰਕਾਰ ਨਾ ਕਰ, ਕਿਉਂਕਿ ਕਬੀਰ ਨਹੀਂ, ਮੈਂ ਥਰਡ ਤੇ ਆ ਗਿਆ, ਕਬੀਰ ਗਰਬ ਨਾ ਕੀਜੀਏ, ਚਾਮ ਲਪੇਟੇ ਹਾਡ। ਕਬੀਰ ਸਾਹਿਬ ਕਹਿੰਦੇ ਨੇ ਵੀ ਹੰਕਾਰ ਨਾ ਕਰ, ਇਹ ਜਿਹੜੇ ਤੇਰੀਆਂ ਹੱਡੀਆਂ ਨੇ ਇਹਨਾਂ ਨੂੰ ਤਾਂ ਚਮੜੇ ਨੇ ਲਪੇਟਿਆ ਹੋਇਆ, ਹੋਰ ਕੁਝ ਵੀ ਨਹੀਂ ਹੈ। ਤੂੰ ਸਮਝਦਾ ਵੀ ਪਤਾ ਨਹੀਂ ਤੂੰ ਕੀ ਚੁੱਕੀ। ਕਬੀਰ ਗਰਬ ਨਾ ਕੀਜੀਏ, ਚਾਮ ਲਪੇਟੇ ਹਾਡ, ਹੈਵਰ ਉੱਪਰ ਛਤਰ ਧਰ। ਹੁਣ ਹੈਵਰ ਕਹਿੰਦੇ ਨੇ ਘੋੜੇ ਨੂੰ, ਬਹੁਤ ਸੋਹਣਾ ਕੀਮਤੀ ਘੋੜਾ, ਬੜਾ ਚੰਗੀ ਨਸਲ ਦਾ, ਕਿ ਵੀ ਤੂੰ ਜਦੋਂ ਘੋੜੇ ਤੇ ਸਵਾਰ ਹੈ, ਛਤਰ ਤੇਰੇ ਸਿਰ ਦੇ ਉੱਤੇ ਜਿਹੜਾ ਛਤਰ ਝੂਲਦਾ, ਕਿਉਂਕਿ ਜਿਹੜੇ ਬਾਦਸ਼ਾਹ ਸੀ, ਸੋਵਰਨ ਸੀ, ਉਹਨਾਂ ਦਾ ਜਦੋਂ ਅਸੀਂ ਛਤਰਧਾਰੀ ਕਹਿੰਦੇ ਆ ਤਾਂ ਮਤਲਬ ਇਹ ਹੈ ਕਿ ਉਹ ਈਵਨ ਜਦੋਂ ਦਰਬਾਰ 'ਚ ਬੈਠੇ ਨੇ, ਤਖਤ ਤੇ ਬੈਠੇ ਨੇ, ਉੱਤੇ ਉਹਨਾਂ ਦੇ ਕੈਨੋਪੀ ਹੈ, ਤੇ ਜਦੋਂ ਬਾਹਰ ਵੀ ਹੁੰਦੇ ਸੀ, ਤੁਸੀਂ ਕਦੇ ਕੁਈਨ ਆਫ ਇੰਗਲੈਂਡ ਵੀ ਦੇਖੋ ਤੇ ਉੱਪਰ ਇੱਕ ਉਹਦੇ ਤੇ ਛਤਰੀ ਹੁੰਦੀ ਹੈ, ਜਿਹੜੀ ਬੜੀ ਡਿਜ਼ਾਈਨ ਜਾਂ ਕਈ ਵਾਰੀ 골ਡਨ ਹੁੰਦੀ ਸੀ ਆਮ ਹਾਲਤ 'ਚ, ਇਹ ਦੱਸਣ ਦੇ ਲਈ ਕਿ ਭਾਈ ਇਹ ਬਾਦਸ਼ਾਹ ਹੈ। ਸੋ ਕਬੀਰ ਸਾਹਿਬ ਕਹਿੰਦੇ ਨੇ, ਹੈਵਰ ਉੱਪਰ ਛਤਰ ਤਰ, ਕਿ ਤੇਰੇ ਸਿਰ ਦੇ ਉੱਤੇ ਛਤਰ ਹੈ, ਤੂੰ ਉਹਦੇ ਥੱਲੇ ਹੈ ਔਰ ਘੋੜੇ ਤੇ ਸਵਾਰ ਹੈ,
ਪਰ ਇੱਕ ਗੱਲ ਯਾਦ ਰੱਖ, ਤੇ ਫੁਨ ਧਰਤੀ ਗਾਡ, ਕਿ ਅਲਟੀਮੇਟਲੀ ਇਸ ਵਜੂਦ ਨੇ ਜ਼ਮੀਨ ਦੇ ਵਿੱਚ ਗੱਡੇ ਜਾਣਾ ਹੈ, ਇਸ ਨੂੰ ਦਫਨ ਕੀਤਾ ਜਾਣਾ ਹੈ। ਇਹ ਤੇਰੀ ਪੋਪ ਲੀਲਾ, ਤੇਰਾ ਉਹ ਦੂਜਾ ਪਾਰਟ, ਔਰ ਮੈਂ ਕਿਉਂਕਿ ਤੀਸਰਾ ਸ਼ਲੋਕ ਟੱਚ ਕਰ ਲਿਆ ਹੋਇਆ ਤੇ ਮੈਂ ਇਹਨੂੰ ਵੀ ਡਿਸਕਸ ਕਰ ਲੈਣਾ, ਕਿਉਂਕਿ ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਆਵਾਸ। ਕਬੀਰ ਸਾਹਿਬ ਕਹਿੰਦੇ ਨੇ ਕਿ ਹੰਕਾਰ ਨਾ ਕਰ, ਉੱਚਾ ਮਹਿਲ ਉੱਚਾ ਘਰ ਦੇਖ ਕੇ, ਜੀ ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਕਾਸ, ਕਿ ਅੱਜ ਜਾਂ ਕੱਲ ਬਿਲਕੁਲ ਅਲਟੀਮੇਟਲੀ ਉਹ ਤੂੰ ਉੱਚੇ ਘਰਾਂ 'ਚ ਰਹਿਣ ਵਾਲਾ ਅਲਟੀਮੇਟਲੀ ਜ਼ਮੀਨ ਤੇ ਲੇਟਿਆ ਹੋਏਗਾ, ਕਬਰ ਦੇ ਵਿੱਚ ਦਫਨਾਇਆ ਹੋਏਗਾ। ਆਜ ਕਾਲ ਪੋਏ ਲੇਟਣਾ ਉੱਪਰ ਜਾਮੈ ਘਾਸ, ਕਿ ਉਸ ਦੇ ਉੱਤੇ ਤੇਰੀ ਕਬਰ ਤੇ ਫਿਰ ਸਿਰਫ ਘਾਹ ਹੀ ਕਾਇ ਉਗਣਾ, ਉਗਣਾ, ਬਿਲਕੁਲ ਹੋਰ ਕੁਛ ਨਹੀਂ ਕੁਛ ਨਹੀਂ ਹੋਣਾ। ਉਗਣਾ। ਸੋ ਇਹ ਅੱਜ ਦਾ ਵਿਚਾਰ ਹੈ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੀ ਬ੍ਰੀਜ ਕੋਲੋਂ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨਾਲ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।